ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਮੌਕੇ ਕਰੋਨਾ ਵਾਇਰਸ ਕੋਵਿਡ-19 ਦੇ ਕਰਕੇ ਜੇ ਤੁਹਾਡੀ ਜੌਬ ਚਲੀ ਗਈ ਆ ਕੈਲੀਫੋਰਨੀਆ ਦੇ ਵਿੱਚ, ਤੇ ਕਵਰਡ ਕੈਲੀਫੋਰਨੀਆ ਦੇ ਤਹਿਤ ਤੁਸੀਂ ਅਜੇ ਵੀ ਹੈਲਥ ਇੰਸ਼ੋਰੈਂਸ ਜਿਹੜੀ ਉਹ ਲੈ ਸਕਦੇ ਹੋ। ਤਨਖਾਹ ਦੇ ਵਿੱਚ ਕਟੌਤੀ ਹੋਈ ਆ, ਤੁਸੀਂ ਮੈਡੀਕਲ ਦੇ ਲਈ ਅਪਲਾਈ ਕਰਨਾ ਹੈ ਜਾਂ ਹੈਲਥ ਇੰਸ਼ੋਰੈਂਸ ਦੇ ਪਲਾਨ ਦੇ ਵਿੱਚ ਕੋਈ ਚੇਂਜਸ ਕਰਵਾਉਣਾ ਚਾਹੁੰਦੇ ਹੋ, ਤਬਦੀਲੀ ਕਰਾਉਣਾ ਚਾਹੁੰਦੇ ਹੋ, ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ 9770-209-277-0113 ਦੇ ਉੱਤੇ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਕਰਦੇ ਹਾਂ ਸ਼ੁਰੂ। ਕਹਿੰਦੇ ਭਾਰਤ ਨੂੰ ਵੱਡਾ ਝਟਕਾ ਦੇਣਗੇ ਪ੍ਰਵਾਸੀ, ਰੈਮਿਟੈਂਸ ਵਿੱਚ ਹੋਵੇਗਾ ਘਾਟਾ। ਹੁਣ ਤੇ ਦੇਖੋ ਸਾਰੇ ਪਾਸਿਓਂ ਘਾਟੇ ਵਾਲਾ ਹੀ ਸੌਦਾ ਆ। ਜਿੱਦਾਂ ਕਰੀਏ ਕਿ ਹਰੇਕ ਪਾਸਿਓਂ ਜਿਹੜਾ ਬੁੱਲਾ ਆ ਉਹ ਤੱਤੀਵਾਦ ਹੀ ਆਉਣਾ। ਹਾਲ ਦੀ ਘੜੀ 'ਚ ਕੋਈ ਠੰਡਾ ਬੁੱਲਾ ਜਿਹੜਾ ਉਹ ਨਾ ਲਿਖਿਆ ਜਾਵੇ ਤੇ ਚੰਗਾ ਆ, ਕਿਉਂਕਿ ਐਵੇਂ ਬੇਫਾਲਤੂ ਦੀ ਜਿਹੜੀ ਉਹ ਲੀਕ ਹੁੰਦੀ ਆ ਨਾ, ਉਹ ਵੀ ਕਈ ਵਾਰ ਪਰੇਸ਼ਾਨ ਹੀ ਕਰਦੀ ਆ। ਬਹਰਹਾਲ ਦੇਖੋ, ਇਸ ਤਰ੍ਹਾਂ ਦੀਆਂ ਖਬਰਾਂ ਲਗਾਤਾਰ ਆਉਣਗੀਆਂ ਕਿ ਤੁਹਾਡੀ ਇਕੋਨਮੀ ਨੂੰ ਆਹ ਝਟਕਾ ਲੱਗ ਗਿਆ, ਤੁਹਾਡੀ GDP ਗਈ, ਤੁਹਾਡਾ ਜਿਹੜਾ ਉਤਪਾਦਨ ਆ ਉਹ ਇੰਨੇ ਚਿਰ ਵਾਸਤੇ ਪ੍ਰਭਾਵਿਤ ਰਹਿ ਸਕਦਾ, FDI, ਇਹ ਸਾਰੀਆਂ ਚੀਜ਼ਾਂ ਹੋਣਗੀਆਂ। ਬਹੁਤ ਕੁਛ ਹੋਏਗਾ। ਰਿਵਰਸ ਰੈਪੋ ਦਰ ਆਪਾਂ ਵੇਖੀ ਆ, ਉਹ ਘਟਾਈ ਆ, ਬਹੁਤ ਚੇਂਜਿੰਗ ਹੋਏਗੀ। ਔਰ ਇਹ ਇੱਕ ਮੁਲਕ 'ਚ ਨਹੀਂ, ਇਹ ਸਾਰੇ ਮੁਲਕਾਂ 'ਚ ਹੋਏਗੀ। ਪਰ ਇਹ ਮੇਰੇ ਖਿਆਲ ਦੇ ਨਾਲ ਭਾਰਤ ਵਾਸਤੇ ਜਿਹੜਾ ਨਾ ਉਹ ਝਟਕਾ ਇਸ ਕਰਕੇ ਡਬਲ ਆ ਕਿਉਂਕਿ ਰੈਮਿਟੈਂਸ ਮਤਲਬ ਕਿ ਤੁਹਾਨੂੰ ਪਤਾ ਹੀ ਆ, ਤੁਸੀਂ NRI ਬਿਹਤਰ ਜਾਣਦੇ ਹੋ ਕਿ ਜਿਹੜੀ ਇੱਕ ਕੋਈ ਤੁਹਾਡੇ ਇੱਥੋਂ ਜਮਾਤ ਜਾਂਦੀ ਹੈ, ਮਜ਼ਦੂਰਾਂ ਦੀ ਆ, ਲੇਬਰ ਦੀ ਹੈ ਜਾਂ ਹੋਰ ਕਾਰੋਬਾਰਾਂ ਦੀ ਹੈ, ਤਾਂ ਆਪਣੇ ਮੂਲ ਦੇਸ਼ ਨੂੰ ਜਿਹੜੀ ਕਮਾਈ ਕਰਦੀ ਆ, ਮਤਲਬ ਕਿ ਜੋ ਉਹਨਾਂ ਨੇ ਖਾ ਲਿਆ, ਪੀ ਲਿਆ, ਰਹਿ ਲਿਆ, ਜੋ ਖਰਚਾ ਹੈ, ਉਸ ਤੋਂ ਇਲਾਵਾ ਜੋ ਰਕਮ ਘੱਲੀ ਜਾਂਦੀ ਹੈ ਆਪਣੇ ਮੂਲ ਦੇਸ਼ ਨੂੰ, ਉਹਨੂੰ ਰੈਮਿਟੈਂਸ ਕਹਿ ਦਿੰਦੇ ਆ। ਤਾਂ ਉਹਦਾ ਜੇ ਫਾਇਦਾ ਗਿਣੀਏ ਤਾਂ ਇੰਡੀਆ ਨੂੰ ਬਹੁਤ ਸੀਗਾ, ਕਿਉਂਕਿ ਜਿਹੜਾ ਵਿਦੇਸ਼ੀ ਮੁਦਰਾ ਭੰਡਾਰ ਆਪਾਂ ਕਹਿ ਦਿੰਦੇ ਹਾਂ, ਫੋਰਨ ਕਰੰਸੀ ਵਾਲਾ ਜਿਹੜਾ ਭੰਡਾਰ ਆ, ਉਹਦਾ ਬਹੁਤ ਵੱਡਾ ਯੋਗਦਾਨ ਆ। ਜੇ ਤੁਸੀਂ ਵੇਖੋ ਕਿ ਮੇਰੇ ਖਿਆਲ ਦੇ ਨਾਲ ਪੂਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਰੈਮਿਟੈਂਸ ਸਾਡੇ ਆਉਂਦਾ ਸੀਗਾ, ਪੂਰੀ ਦੁਨੀਆ 'ਚੋਂ। ਔਰ ਇੰਨਾ ਜ਼ਿਆਦਾ ਕਿ ਸ਼ਾਇਦ ਪਿਛਲੇ ਸਾਲ 83 ਅਰਬ ਡਾਲਰ ਸੀਗਾ, 83 ਅਰਬ ਡਾਲਰ। ਹੁਣ ਇਸ ਵਾਰੀ ਇਹ 23%, ਮਤਲਬ ਕਿ ਚੌਥਾ ਹਿੱਸਾ ਲਾ ਲਓ ਕਿ ਘਟ ਜਾਣਾ। ਇਹ ਅੰਦਾਜ਼ਾ ਹੈ, ਅਨੁਮਾਨ ਹੈ, ਔਰ ਘਟਣਾ ਹੀ ਆ। ਹੁਣ ਜਿਸ ਤਰ੍ਹਾਂ ਦੇਖੋ ਖਾੜੀ ਦੇਸ਼ਾਂ 'ਚੋਂ ਸਾਡਾ ਰੈਮਿਟੈਂਸ ਬਹੁਤ ਜ਼ਿਆਦਾ ਆਉਂਦਾ, ਤੁਹਾਨੂੰ ਸਭ ਨੂੰ ਪਤਾ ਹੀ ਆ, ਕਿਉਂਕਿ ਉੱਥੇ ਆਪਣੇ ਲੱਖਾਂ ਇੰਡੀਅਨ ਜਿਹੜੇ ਆ ਉਹ ਕੰਮ ਕਰਦੇ ਆ। ਔਰ ਕੋਸ਼ਿਸ਼ ਕੀ ਹੁੰਦੀ ਹੈ ਕਿ ਜਿਹੜਾ ਕਾਮਾ ਬੰਦਾ ਹੁੰਦਾ, ਲੇਬਰਰ ਹੁੰਦਾ, ਕਿ ਆਪ ਯਾਰ ਪੇਟ ਤੇ ਪੱਟੀ ਬੰਨ ਕੇ ਪਿਛਲਿਆਂ ਨੂੰ ਵੱਧ ਤੋਂ ਵੱਧ ਘੱਲਿਆ ਜਾਵੇ। ਆਹੀ ਕੋਸ਼ਿਸ਼ ਹੁੰਦੀ ਹੈ, ਯਤਨ ਹੁੰਦਾ। ਤਾਂ ਉਹ ਬੰਦੇ ਬੜੇ ਸਿਰੜੀ ਬੰਦੇ ਬਹੁਤ ਹਿੰਮਤ ਕਰਦੇ ਆ, ਚਲੋ ਵੀ ਪੈਸਾ ਪਿੱਛੇ ਕਰੀਏ। ਤਾਂ ਹੁਣ ਕੀ ਆ ਕਿ ਉੱਥੇ ਖਾੜੀ ਮੁਲਕਾਂ ਦੇ ਵਿੱਚ ਵੀ ਇਸ ਵੇਲੇ ਕੰਮ ਹੈ ਜਿਹੜਾ ਉਹ ਠੱਪਿਆ। ਯੂਰਪ ਦੇਸ਼ਾਂ ਦੇ ਵਿੱਚ ਜੇ ਚਲੇ ਜਾਓਗੇ, ਯੂਰਪ ਵੀ ਜਿਹੜਾ ਤਰਾਈ ਕਰਦਾ ਪਿਆ। ਉੱਥੇ ਯੂਰਪ ਯੂਨੀਅਨ ਦਾ ਤੁਹਾਨੂੰ ਪਤਾ ਬਖੇੜਾ ਪੈ ਸਕਦਾ ਆਉਣ ਵਾਲੇ ਸਮੇਂ 'ਚ। ਫਿਰ ਅਮਰੀਕਾ ਤੋਂ ਲੈ ਕੇ ਹੋਰ ਅਫਰੀਕਾ ਉਪ ਮਹਾਂਦੀਪ ਤੱਕ ਵੇਖ ਲਓ। ਆਸਟ੍ਰੇਲੀਆ ਦੇ ਵਿੱਚ ਆਪਣੇ ਹਿਸਾਬ ਕਿਤਾਬ ਨਾਲ ਠੀਕ ਹੈ, ਉਹਨਾਂ ਨੇ ਸਥਿਤੀ ਨੂੰ ਕੰਟਰੋਲ ਕੀਤਾ, ਪਰ ਉੱਥੇ ਵੀ ਇਹਦਾ ਪਰਛਾਵਾਂ ਹੈ। ਮਤਲਬ ਕਿ ਪੂਰੇ ਸੰਸਾਰ ਦੇ ਵਿੱਚ ਜੇ ਵੇਖੇ, ਨਿਊਜ਼ੀਲੈਂਡ ਨੂੰ ਛੱਡ ਦਈਏ, ਨਿਊਜ਼ੀਲੈਂਡ ਨੇ ਬਹੁਤ ਉਭਾਰ ਤਗੜਾ ਕੀਤਾ, ਬਹੁਤ ਤਕੜੀ ਵਾਪਸੀ ਕੀਤੀ ਹੈ। ਸੋ ਬਾਕੀ ਜਿੱਥੇ ਜਿੱਥੇ ਵੀ ਆਪਣੇ ਇੰਡੀਅਨ ਜ਼ਿਆਦਾਤਰ ਗਏ ਆ, ਉਹ ਉੱਥੇ ਉੱਥੇ ਕੰਮ ਕਾਰ ਪ੍ਰਭਾਵਿਤ ਹੋਣਗੇ। ਰੈਮਿਟੈਂਸ ਆਪਣੇ ਆਪ ਹੀ ਡੁੱਬ ਜਾਣਾ ਸੀਗਾ, ਇਹਦਾ ਤੇ ਪੱਕਾ ਸੀਗਾ। ਸੋ ਖੈਰ, ਜੋ ਵਰਲਡ ਬੈਂਕ ਦਾ ਅੰਦਾਜ਼ਾ, ਕਿਉਂਕਿ ਦੂਸਰਾ ਕੋਈ ਅੰਦਾਜ਼ਾ ਨਹੀਂ ਹੈ ਜੋ ਲੈ ਰਹੇ ਆ, ਵਰਲਡ ਬੈਂਕ ਨੂੰ ਕੋਟ ਕਰਕੇ ਲੈ ਰਹੇ ਅੰਕੜਾ। ਉਹ ਕਹਿੰਦੇ ਆ ਕਿ ਪਾਕਿਸਤਾਨ ਨੂੰ ਜੋ ਮਿਲ ਰਿਹਾ ਸੀ ਰੈਮਿਟੈਂਸ, ਉਹਦੇ 'ਚ ਵੀ 23% ਦੀ ਹੀ ਗਿਰਾਵਟ ਆਏਗੀ, ਜਦਕਿ ਬੰਗਲਾਦੇਸ਼ ਦੀ 22%, ਨੇਪਾਲ ਦੀ 14% ਤੇ ਸ੍ਰੀਲੰਕਾ ਦੀ 19% ਕਮੀ ਜਿਹੜੀ ਆ ਉਹ ਦਰਜ ਹੋਊਗੀ। ਮਤਲਬ ਕਿ ਓਵਰਆਲ ਹੀ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਸਾਰੇ ਪਾਸੇ ਹੀ ਇਹਦਾ ਅਸਰ ਪੈਣਾ। ਪਰ ਸਭ ਤੋਂ ਵੱਡੀ ਗੱਲ ਇਹ ਹੈ ਨਾ ਕਿ ਜਿਹੜੇ ਕਾਮੇ ਸੀਗੇ ਖਾੜੀ ਮੁਲਕਾਂ 'ਚ ਫਸੇ ਹੋਏ, ਉਹਨਾਂ ਬਾਰੇ ਵੀ ਕੋਈ ਹਾਲ ਦੀ ਘੜੀ ਸਪਸ਼ਟ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ
कि किस तरह उन्होंने लिया जाएगा, किस तरह ये लम्मा चलिया जाता पूरे संसार दे विच प्रकोप, तो किस तरह वो सरवाइव करनगे, बहुत वड्डे सवाल है। हुण तो रेमीटेंस है, जे मान लो ये गया ही गया जिन्ना भी घाटा पैना सी, जे साडे काम है कल किसी होर संकट च फसदे तो बहुत गंभीर स्थिति होएगी। और मेरे ख्याल दे नाल जे ये चक्कर चूंडा लम्मा जाता है तो रेमीटेंस साडा होर भी घटेगा। वर्ल्ड बैंक का ही अंदाजा है, कोई वर्ल्ड बैंक ने ठीक ये नहीं कहना कि हाँ जी इन्ना ही होएगा, मतलब कि परिस्थितियां पे निर्भर करते अनुमान अंदाजे कि अज तुहाडा GDP यार इन्ना रह सकता, वो कह देंगे हैं कि जे कल नूं भाई हो गया तो फिर दस दो, फिर तुहाडा ये जिहड़ा अंदाजा वो इत्थे नहीं जा सकता। तो अंदाजे इस तरह के होंगे आ, अगाऊ अंदाजे इस तरह ही लाए जाते, पेशीन गोइयां इस तरह ही कीतियां जांदियां कि जे मान लो ये संकट पूरे संसार दे विच होर ज्यादा लम्मा चल रहा है तो दैन फिर बहुत वड्डी गिरावट जिहड़ी है रेमीटेंस के विच देखने को मिल सकती है। सो इंडिया नूं झटका, क्योंकि तुहानूं पता डॉलर के मुकाबले रुपया जिहड़ा बहुत ज्यादा कमजोर है इस वेले। मैं सवेरे वेख्या सीगा शायद 76 रुपए के बरोबर आ डॉलर एक। ये देख लो कि हाले भी मेरे ख्याल दे नाल होर भी ज्यादा डिगेगा रुपया। तो इस सूरत दे विच उधरों रेमीटेंस घट गया, उधरों ठीक है कि तुहानूं सुख दा साह आया सी, कच्चे तेल दीयां कीमतां घटियां, पर उहदा फायदा नहीं लै सकदे तुसीं क्योंकि तेल की जिहड़ी है मंग है नहीं इस वेले इंडिया च। सो ये इंडिया वास्ते समा जिहड़ा वो दूजे देशों के वांगू ही आ, ये नहीं है कि इंडिया कला लहदा है, सारे देशों के वांगू इंडिया वास्ते भी चुनौतियां जिहड़ियां बहुत होणगीਆਂ। जी जी बिल्कुल। अगली जिहड़ी मिंटू जी गल करते हैं, जिहड़ा डेरा मुखी सी ओहदी पैरोल अर्जी रद्द हुई। हाँ जी देखो, डेरा मुखी जी जिहड़ी पैरोल अर्जी रद्द हुई आ, ये एमरजेंसी छुट्टी की मंग सीगी। मतलब कि एमरजेंसी छुट्टी तो भाव की हुंदा है कि जिद्दां ला लो कोई भी बंदा कन्विक्टेड है, कोई भी बंदा कैदी सजा याफ्ता जिन्हों आपां कहिए पंजाबी च, तां जे वो सजा याफ्ता बंदा कोई घर का जी वह बीमार हो जाता, वो छुट्टी लाउंदा तो उन्होंने अक्सर छुट्टी मिल जाती है। मसलन मान लो तुहाडा खून का रिश्ता है, तुहाडा माता है, तुहाडा पिता है, तुहाडा कोई होर भाई है, जे वो गंभीर किसी बीमारी का शिकार है या कह लो कि वो बंदा बहुत क्रिटिकल है तो तुहानूं छुट्टी मिल जाती है। जे तुहाडी वाइफ है या बच्चा है तुहाडा जिस नाल भी इस तरह का कोई रिश्ता है तुहाडा, तो वो छुट्टी दे दी जाती है, उन्होंने कहते एमरजेंसी छुट्टी। कोई बीमार हो गया, ये नहीं है कोई बीमारी की सूरत दे विच कई बार इहदा कि किसी की ब्याह शादी है तब भी तुहानूं कार्ड ला के छुट्टी जिहड़ी है प्रदान कर दी जाती है। सो इस तरह इहनूं एमरजेंसी छुट्टी बोलते हैं। और तुहानूं याद होना विआह वाली छुट्टी ये ऑलरेडी ट्राई कर चुके सन, चेता ना तुहानूं कि इन्होंने कहा सीगा कि जी एक इहदी होर मूँह बोल दी धी है, ਉਹਦੀ शादी का कार्ज ने नेपरे चाड़ना है, तो उस वेले वो ट्राई जिहड़ी आ निफल गई सी, असफल हो गई सी। तो उस तो बाद फिर ट्राई हुई सी, इन्होंने काफ़ी ट्राइयां कीतियां पैरोल नूं, तो अखीर ये जिहड़ी ट्राई हुई आ ये भी एमरजेंसी छुट्टी के लिहाज नाल ही हुई आ। इन्हां दी माता वालों जिहड़ी नसीब कौर आ कि हाँ भाई जिहड़ी नसीब कौर आ उहदा इलाज चल रहा, बीमार आ, तो पैरोल जिहड़ी आ वो दित्ती जानी चाहिदी आ। हालांकि जिहड़े जथेदार है ज्ञानी हरप्रीत सिंह उन्होंने अज दोपहरे ही बयान आ गया सीगा कि कोरोना की आड़ दे विच इहनूं छुट्टी दी जा रही है डेरा मुखी नूं, पर वो मेरे ख्याल दे नाल अगाऊ बयान सीगा, अंदाजा उन्होंने सीगा कि शायद छुट्टी दी जा रही है, पर ऐसा मेरा मनना नहीं सीगा। छुट्टी क्यों नहीं दी जा सकती इस बंदे नूं, इस डेरा मुखी नूं? उहदे दो तीन कारण है। एक तो यह आ कि इस दौर दे विच जेलों बंदा उतरा नहीं कढ़ रहे हो करोना के दौर च, जिहड़ा बाहर दा बाहर है वो जिहड़े नवे कैदी जा भी रहे हैं, नवे बंदी जा भी रहे, उन्होंने वास्ते आरजी जेलां बनाई बैठे आ कि वो बाहरों कोई लाग लैके अंदर ना चल जाए, जिहड़े अंदर है वो भी ना रगड़े जान। दूजा कारण इस मामले च यह आ कि देखो प्रशासन जिहड़ा हुंदा है ना, जिहड़ा जिला जिन्हों आपां कहने आ जिला प्रशासन, ਉਹਦੇ ਤੇ सारा निर्भर करता छुट्टी वाला प्रोसैस है, क्योंकि उत्थे जाके बंदे ने रहना हुंदा जिथे का DC ये देखता है कि हाँ भाई जे बंदा आउंदा तो अमन कानून नूं कोई खतरा नहीं होएगा। तो ये डेरा मुखी तो तुहानूं पता अपने आप दे विच ही एक खतरा, जे मान लो कल नूं सरसे डेरे च वड़ जांदा है तो उस वेले जदों इन्हां दी पैरोकारां दी भीड़ निकल आई तो कंट्रोल औखा होएगा। ये भी है ना, लोग मारामारी करनगे पहुंचण वास्ते कि असीं पिता जी दे दर्शन करने हैं, ये भी एक समस्या है जिला प्रशासन वास्ते। तीजी गल जिहड़ी अहम आ वो ये आ
कि जब बंदे दे पेंडिंग मुकदमे होण और सीरियस मुकदमे होना, ऐसा नहीं है कि कोई चोरी चकारी का कि दातना चोरी कर लिया, फलां कर लिया, धमका कर लिया, कबाड़ चोरी कर लिया, लोहा ला लिया, जिहड़ियां हुंदियां एंगलां जी उंगलां लगियां पुलां नूं, ऐसा नहीं है। ये गंभीर मामले हाले भी पेंडिंग आ। तां ये तीन चार चीज़ां जिहड़ियां ने वो इहदे उलट जांदियां, तां मैनूं लगदा कि छुट्टी आउण वाले समय 'च भी हाल दी घड़ी नहीं मिलेगी। सो ये समस्यावां ने, कई समस्यावां ने इस छुट्टी दे विच। सो मैनूं नहीं लगदा कि नेड़ले भविख दे विच इहनूं छुट्टी मिलेगी। हाँ, पेंडिंग केस निबड़ जाण या फिर सुप्रीम कोर्ट तक किते चले जाण, उत्थों किते आर्डर हो जाए कि इन्ने दिन वास्ते पैरोल दे देनी चाहिए, क्योंकि जो सारा कुछ हल हो भी गया, मान लो सपोज कर लो, फर्ज कर लो सारा कुछ हो भी जाता, प्रशासन इजाजत भी दे दिंदा, जेल प्रबंधन भी कह दिंदा कि कोई चक्कर नहीं, पर गल ये आ कि जिहड़ी दूसरी पार्टी है, जिद्दां ला लो अंशुल छत्रपति है, छत्रपति का मुंडा, वो जी इतराज करूगा, कल नूं कोर्ट दे विच खड़ जूगा कि सानूं खतरा है, तो उस सूरत दे विच भी छुट्टी जिहड़ी आ वो कैंसल हो सकती है। ਜੀ 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 ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਪਟਿਆਲੇ ਦੇ ਵਿੱਚ 6 ਹੋਰ ਨਵੇਂ ਕੇਸ, 2 ਮਰੀਜ਼ਾਂ ਤੇ ਵੀ ਜਿਹੜੇ ਕੇਸ ਵੀ ਦਰਜ ਹੋਏ। हाँ जी, ये 6 नवे केस आ गए आ। ਇਹਦਾ ਮਤਲਬ ਇਹ ਆ ਕਿ ਇਸ ਵੇਲੇ ਜੇ ਪਟਿਆਲਾ ਜ਼ਿਲ੍ਹੇ ਦੀ ਗੱਲ ਕਰੀਏ ਤੇ 50 ਤੋਂ ਗਿਣਤੀ ਟੱਪ ਗਈ ਹੈ ਕੇਸਾਂ ਦੀ। 55 ਤੇ ਦੇਖ ਲਓ, ਮੇਰੇ ਖਿਆਲ ਦੇ ਨਾਲ 5-6 ਦਿਨਾਂ ਦੇ ਵਿੱਚ ਹੀ ਇਹ ਗਿਣਤੀ ਜਿਹੜੀ ਆ ਉਹ ਚੱਲ ਗਈ 55 ਤੇ ਰਾਜਪੁਰਾ ਦੇ ਵਿੱਚ ਤੇ ਕਮਾਲ ਹੋ ਗਈ। ਉੱਥੇ ਤੁਸੀਂ ਵੇਖਿਆ ਹੀ ਹੋਣਾ, ਬਹੁਤ ਸਾਰੇ ਲੋਕਾਂ ਨੇ ਵੇਖਿਆ ਹੋਣਾ, ਸ਼ਹਿਰ ਕੋਈ ਬਹੁਤਾ ਵੱਡਾ ਸ਼ਹਿਰ ਨਹੀਂ ਹੈਗਾ, ਹਾਈਵੇ ਲੰਘਣ ਕਰਕੇ ਤੇ ਕਾਫੀ ਹੁਣ ਤੇ ਤਰੱਕੀ ਹੋ ਗਈ ਆ। ਉੱਥੇ ਵੇਖੋ 36 ਮਰੀਜ਼ ਆ ਗਏ ਸਾਹਮਣੇ। ਉਹ ਹੁੱਕਾ ਪਾਰਟੀ ਵਾਲੇ ਸੀਗੇ, ਹੁਣ ਉਹ ਧੂੰਆਂ ਕੱਢਦੇ ਹੁਣ ਸਾਰੇ ਪਾਸੇ ਧੂੰਆਂ ਹੈ, ਸਾਰੇ ਪਾਸੇ ਧੂੰਆਂ ਕਰਾ ਲਏ। ਹੁਣ ਤੇ ਧੂੰਆਂ ਨਿਕਲੂਗਾ ਜਦੋਂ 14 ਦਿਨ ਉੱਥੇ ਦੇਖਿਆ ਉਹਨਾਂ ਨੇ ਰੱਖ ਕੇ, ਫੇਰ ਜੇ ਮੰਨ ਲਓ ਰਿਪੋਰਟ ਪੋਜ਼ਿਟਿਵ ਆ ਗਈ, ਫੇਰ ਉਹਨਾਂ ਨੇ ਕਹਿਣਾ ਧੂੰਆਂ ਤੁਹਾਡਾ ਹੋਰ ਥੋੜਾ ਜਿਹਾ ਕਢਾਉਣੇ ਆ। ਤਾਂ ਹੁੱਕੇ ਦੇ ਵੇਖੋ ਕਿਸ ਤਰ੍ਹਾਂ ਹੁਣ ਜਿਵੇਂ ਸਲਾਈਸਰ ਤੇ ਧੂਏ ਨਿਕਲਦੇ, ਦੇਖ ਲਓ ਟਰੈਕਟਰ ਵਾਂਗੂ। ਖੈਰ ਇਹ ਮਾਮਲਾ ਜਿਹੜਾ ਨਾ ਪਟਿਆਲੇ ਵਾਸਤੇ ਬਹੁਤ ਗੰਭੀਰ ਸੀਗਾ। ਮੈਂ ਤੁਹਾਨੂੰ ਉਦਣ ਵੀ ਦੱਸਿਆ ਸੀਗਾ ਕਿ ਇਹਨਾਂ ਨੇ ਤਾਂ ਦੇਖੋ ਇਹ ਕੰਮ ਕੀਤਾ ਕਿ ਪਟਿਆਲੇ ਨੂੰ ਇਹਨਾਂ ਨੇ ਹੌਟਸਪੌਟ ਹੀ ਨਹੀਂ ਐਲਾਨਿਆ ਬਹੁਤ ਦਿਨਾਂ ਤੱਕ। ਮੈਂ ਦੇਖਦਾ ਰਿਹਾ ਨਹੀਂ ਐਲਾਨਿਆ। ਅੱਜ ਇਹਨਾਂ ਨੇ ਕਿਹਾ ਰਾਜਪੁਰੇ ਨੂੰ ਬਫਰ ਜ਼ੋਨ, ਪਤਾ ਨਹੀਂ ਕਿਆ ਐਲਾਨ ਰਹੇ ਸੀਗੇ। ਤਾਂ ਇਹ ਬਹੁਤ ਮੈਂ ਕਹੂੰਗਾ ਕਿ ਢਿੱਲ-ਮੱਠ ਰਵੱਈਆ ਸੀਗਾ ਇਹਨਾਂ ਦਾ, ਜਿਸ ਕਰਕੇ ਮਾਮਲਾ ਵਿਗੜ ਗਿਆ। ਹੁਣ ਜਿਹੜੇ 2 ਕੇਸ ਦਰਜ ਕੀਤੇ ਗਏ ਆ ਉਹਨਾਂ 2 ਬੰਦਿਆਂ ਤੇ ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਕਿ ਇਹੀ ਬਿਮਾਰੀ ਲੈ ਕੇ ਆਏ ਆ ਪਟਿਆਲੇ ਦੇ ਵਿੱਚ। ਉਹਨਾਂ ਦੇ ਵਿੱਚੋਂ ਇੱਕ ਪੁਸਤਕ ਵਿਕਰੇਤਾ ਵਾ, ਇੱਕ ਸਮਾਜ ਸੇਵੀ ਆ, ਦੋਨੇ ਸ਼ਾਇਦ ਆਪਸ ਦੇ ਵਿੱਚ ਲਿੰਕਡ ਹੋਣਗੇ। ਤੇ ਇੱਕ ਗਾਬਾ, ਇੱਕ ਬਾਂਸਲ ਆ। ਪੂਰੀ ਆਈਡੀ ਤਾਂ ਪੱਕੇ ਹੁਣ ਜਨਤਕ ਕਰਨੀ, ਵੈਸੇ ਕਰਨੀ ਨਹੀਂ ਚਾਹੀਦੀ ਕਿਸੇ ਵੀ ਬਿਮਾਰ ਦੀ, ਕਿਸੇ ਵੀ ਪਰਸਨ ਦੀ। ਮੈਂ ਨਹੀਂ ਸਮਝਦਾ ਕਿ ਦੇਖੋ ਜੇ ਤੇ ਗੱਲ ਇਹ ਆ ਕਿ ਜੇ ਉਹਨਾਂ ਨੂੰ ਪਤਾ ਸੀਗਾ ਕਿ ਅਸੀਂ ਕਰੋਨਾ ਪੋਜ਼ਿਟਿਵ ਆ, ਹਨਾ, ਫਿਰ ਉਹਨਾਂ ਨੇ ਗੱਲ ਲੁਕਾਈ ਆ, ਫਿਰ ਤੇ ਉਹ ਗੁਨਾਹਗਾਰ ਆ। ਫਿਰ ਤੇ ਆਪਾਂ ਕਹਿ ਸਕਦੇ ਗੁਨਾਹਗਾਰ ਆ ਕਿ ਹਾਂ ਭਾਈ ਉਹਨਾਂ ਨੇ ਬਿਮਾਰੀ ਜਿਹੜੀ ਆਪਣੀ ਲੁਕਾ ਲਈ, ਛੁਪਾ ਲਈ, ਕਿ ਲੋਕ ਜਾਣ ਬੁੱਝ ਕੇ ਉਹ ਨੇੜੇ ਜਾਂਦੇ ਰਹੇ ਤੇ ਬਿਮਾਰ ਕਰਦੇ ਰਹੇ। ਹੁਣ ਦੂਜੀ ਗੱਲ ਹੈ ਕਿ ਜੇ ਬੰਦਾ ਅਣਜਾਣ ਆ, ਉਹਨੂੰ ਪਤਾ ਹੀ ਨਹੀਂ ਹੈ ਬਿਮਾਰੀ ਕਿੱਥੋਂ ਆ ਗਈ, ਕਿੱਥੋਂ ਚੱਲ ਗਈ, ਤਾਂ ਫਿਰ ਮਾਮਲਾ ਇਹ ਬਣਦਾ ਕਿ ਜੇ ਉਹ ਬਾਹਰ ਗਏ ਆ ਤਾਂ ਉਹਨਾਂ ਨੇ ਕਰਫਿਊ ਦਾ ਕੋਈ ਉਲੰਘਣ ਕੀਤਾ, ਤੁਸੀਂ ਉਹ ਮੁਕੱਦਮਾ ਦਰਜ ਕਰ ਸਕਦੇ। ਸ਼ਾਇਦ ਪੁਲਿਸ ਨੇ ਉਹੀ ਕੀਤਾ। ਔਰ ਜੇ ਕਰਫਿਊ ਦਾ ਕੋਈ ਉਲੰਘਣ ਹੁੰਦਾ ਤੇ ਫਿਰ ਸਭ ਤੋਂ ਪਹਿਲਾਂ ਪੁਲਿਸ ਵੀ ਤੇ ਜਵਾਬਦੇਹ ਹੈ ਨਾ ਕਿ ਲੋਕ ਆਪਣੇ ਹਿਸਾਬ ਕਿਤਾਬ ਨਾਲ ਹੀ ਤੁਰੇ ਫਿਰਦੇ ਆ। ਇਹ ਕਰਫਿਊ ਕਾਹਦਾ ਫਿਰ ਹੋ ਗਿਆ? ਸ਼ਿਕੂ ਦਾ, ਜਦੋਂ ਲੋਕ ਆਪਣੇ ਹਿਸਾਬ ਕਿਤਾਬ ਨਾਲ ਹੀ ਤੁਰੇ ਫਿਰਦੇ ਆ। ਹੁਣ ਦੂਜੀ ਚੀਜ਼ ਜਿਹੜੀ ਇੱਕ ਹੋ ਰਿਹਾ ਕਿ ਦੇਖੋ ਜੇ ਇਸ ਮਾਮਲੇ ਦੀ ਰਿਲੀਜੀਅਸ ਪ੍ਰੋਫਾਈਲਿੰਗ ਕਰਨੀ ਹੋਵੇ ਤਾਂ ਉਹ ਵੀ ਦੇਖ ਲਓ ਬਹੁਤ ਆਸਾਨੀ ਨਾਲ ਕੀਤੀ ਜਾ ਸਕਦੀ ਆ, ਗਾਬਾ ਬਾਂਸਲ। ਪਰ ਅਸੀਂ ਬਾਰ-ਬਾਰ ਕਹਿੰਦੇ ਕਿ ਇਹਨਾਂ ਚੀਜ਼ਾਂ 'ਚ ਕੋਈ ਫਾਇਦਾ ਨਹੀਂ। ਹਾਲਾਂਕਿ ਕੁਛ ਲੋਕ ਜਿਹੜੇ ਆ ਉਹ ਕਰ ਰਹੇ ਨੇ ਕਿ ਹਿੰਦੂ ਸੰਗਠਨ ਦੇ ਨਾਲ ਤਾਲੁਕ ਰੱਖਦੇ ਸੀ, ਫਲਾਣੇ ਨਾਲ ਤਾਲੁਕ ਰੱਖਦੇ ਸੀ, ਪਰ ਮੈਂ ਕਹਿੰਦਾ ਇਹ ਬਕਵਾਸ ਹੈ। ਇਹ ਚੀਜ਼ਾਂ ਕੋਈ ਵੀ ਬੰਦਾ ਜਾਣ ਬੁੱਝ ਕੇ ਪਰਿਵਾਰ ਵਾਲਾ, ਬਾਲ ਬੱਚੇਦਾਰ ਬੰਦਾ ਇਸ ਤਰ੍ਹਾਂ ਆਪਣੇ ਆਪ ਨੂੰ ਖਤਰੇ 'ਚ ਨਹੀਂ ਪਾਉਂਦਾ। ਰਿਲੀਜੀਅਸ ਪ੍ਰੋਫਾਈਲਿੰਗ ਨਹੀਂ ਹੋਣੀ ਚਾਹੀਦੀ। ਪਰ ਕੇਸ ਜਿਹੜਾ ਦਰਜ ਉਦੋਂ ਹੋਣਾ ਚਾਹੀਦਾ ਜੇ ਬੰਦਾ ਜਾਣ ਬੁੱਝ ਕੇ ਬਿਮਾਰੀ ਲਗਾਉਂਦਾ ਹੈ। ਤਾਂ ਹੁਣ ਜੇ ਬੰਦੇ ਨੂੰ ਅਣਜਾਣਪੁਣੇ 'ਚ ਬਿਮਾਰੀ ਲੱਗ ਗਈ ਆ, ਜੇ ਫਿਰ ਵੀ ਕੇਸ ਦਰਜ ਕੀਤਾ ਜਾਂਦਾ ਫਿਰ ਤੇ ਸਿਰਫ ਇਸ ਕਰਕੇ ਕਿ ਇਹਨਾਂ ਤੋਂ ਸਾਰੇ ਮਾਮਲੇ ਸ਼ੁਰੂ ਹੋਇਆ, ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਕੋਈ ਚੱਜ ਦਾ ਮੈਂ ਕਹੂੰਗਾ ਕਿ ਜਸਟਿਸ ਨਹੀਂ ਹੈ। ਸੋ ਦੇਖਦੇ ਹਾਂ ਅੱਗੇ ਕੀ ਬਣਦਾ। ਪਰ ਇਹ ਮਾਮਲੇ ਜਿਹੜੇ ਹੋਰ ਵੀ ਦਰਜ ਹੋਣਗੇ। ਜੇ ਇਸ ਤਰ੍ਹਾਂ ਹੋਇਆ ਤਾਂ ਰਾਜਪੁਰੇ ਦੇ ਵਿੱਚ ਵੀ ਹੋਣਗੇ ਦਰਜ, ਕਿਉਂਕਿ ਰਾਜਪੁਰੇ ਦੇ ਵਿੱਚ ਵੀ ਬਹੁਤ ਵੱਡੀ ਅਣਗਹਿਲੀ ਹੋਈ ਹੈ। ਪਰ ਉੱਥੇ ਵੀ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਹੁੱਕਾ ਪਾਰਟੀਆਂ ਚੱਲਦੀਆਂ ਰਹੀਆਂ, ਪਰ ਸਭ ਤੋਂ ਪਹਿਲਾਂ ਪੁੱਛ ਗਿੱਛ ਤੇ ਉੱਥੋਂ ਦਾ ਜਿਹੜਾ
ਵੱਡਾ ਐਡਮਿਨਿਸਟ੍ਰੇਟਿਵ ਹੈ ਉਹਦੀ ਹੋਣੀ ਚਾਹੀਦੀ ਹੈ ਨਾ ਕਿ ਭਾਈ ਤੂੰ ਕੀ ਕਰਦਾ ਰਿਹਾ ਉੱਥੇ। ਜੀ ਜੀ ਜੀ। ਤੇ ਮਿੰਟੂ ਜੀ ਹੋਰ ਕੀ ਜਿਹੜੀਆਂ ਅਪਡੇਟਸ ਰਹੀਆਂ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਜੀ? ਹਾਂਜੀ ਜੀ ਬਿਲਕੁਲ, ਪੂਰੇ ਸੰਸਾਰ ਦੇ ਵਿੱਚ ਇਸ ਵੇਲੇ ਜੇ ਅੰਕੜਾ ਵੇਖੋਗੇ ਤਾਂ ਤਕਰੀਬਨ 27,62,532 ਦਾ ਜਿਹੜੇ ਪੋਜ਼ਿਟਿਵ ਕੇਸ ਆ। ਡੈਥ ਕੇਸ ਜਿਹੜੇ ਆ ਉਹ ਹੈਗੇ ਆ 1,93,231, ਮਤਲਬ ਕਿ ਲਗਭਗ 2 ਲੱਖ। ਰਿਕਵਰਡ ਹੈਗੇ ਆ 7,63,272। ਇਹ ਇੱਕ ਅੱਛਾ ਵਧੀਆ ਸੁੱਖ ਦਾ ਸੁਨੇਹਾ ਹੈ ਕਿ ਲੋਕ ਰਿਕਵਰਡ ਵੀ ਬਹੁਤ ਹੋ ਰਹੇ ਆ। ਤਾਂ US ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਭਿਆਨਕ ਰੂਪ ਹੈ ਇਹਦਾ। ਮੇਰੇ ਖਿਆਲ ਦੇ ਨਾਲ 8,90,198 ਕੇਸ ਨੇ। ਔਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਇੰਡੀਆ, ਤਾਂ ਇੰਡੀਆ ਜਿਹੜਾ ਹੈ ਉਹ ਇਸ ਵੇਲੇ ਖੜਾ ਵਾ 23,000 ਤੇ 23-24,000 ਦੇ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਮੈਂ ਕਹੂੰਗਾ ਕਿ ਸੁੱਖ ਵਾਲਾ ਸੁਨੇਹਾ ਹੈ। ਸੋ ਜੇ ਆਪਾਂ ਦੇਖੀਏ ਇੰਡੀਆ ਦੇ ਲਿਹਾਜ਼ ਦੇ ਨਾਲ, ਤੇ ਜੇ ਡੈਥ ਦੇਖੀਏ ਅਮਰੀਕਾ ਦੇ ਮੁਕਾਬਲੇ ਤਾਂ ਬਹੁਤ ਥੋੜ੍ਹੀਆਂ ਇੱਥੇ। ਤੇ ਮੇਰੇ ਖਿਆਲ ਦੇ ਨਾਲ ਤੁਹਾਡੇ ਅੰਕੜਾ ਤੇ ਟੱਪ ਗਿਆ 50,000 ਤੋਂ, ਸਪੇਨ 'ਚ ਟੱਪਿਆ ਪਿਆ 22,000 ਤੋਂ, ਇਟਲੀ 'ਚ 25,000 ਤੋਂ ਟੱਪਿਆ ਪਿਆ, ਫਰਾਂਸ 'ਚ 21,000 ਤੋਂ ਟੱਪਿਆ ਪਿਆ। ਜਰਮਨ ਵਾਲਿਆਂ ਨੇ ਸਥਿਤੀ ਜਿਹੜੀ ਆਪਣੀ ਸੰਭਾਲੀ ਹੋਈ ਆ। ਇਨਫੈਕਟਡ ਕੇਸ ਉਹਨਾਂ ਦੇ ਵੀ ਬਹੁਤ ਹੈ, ਮੇਰੇ ਖਿਆਲ ਦੇ ਨਾਲ 1.5-2 ਲੱਖ ਹੋਣਾ ਘੱਟੋ ਘੱਟ। ਪਰ ਮੌਤਾਂ ਜਿਹੜੀਆਂ ਉਹਨਾਂ ਨੇ ਹਾਲ ਦੀ ਘੜੀ ਸੀਮਤ ਰੱਖੀਆਂ 6,000 ਤੋਂ ਥੱਲੇ ਹੀ ਆ। ਤਾਂ ਇੰਡੀਆ ਦੇ ਵਿੱਚ ਜੇ ਆਪਾਂ ਡੈਥ ਦਾ ਅੰਕੜਾ ਦੇਖੀਏ, ਮੌਤਾਂ ਦਾ ਅੰਕੜਾ ਦੇਖੀਏ, ਤਾਂ ਉਹ ਹੈ 722। ਐਗਜ਼ੈਕਟ ਕੇਸ ਜਿਹੜੇ ਇੰਡੀਆ ਦੇ ਉਹ ਹੈ ਅੱਜ ਦੀ ਹੁਣ ਦੀ ਆਪਾਂ ਜੇ ਤਰੀਕ ਦੀ ਗੱਲ ਕਰੀਏ ਤੋਂ ਘੰਟਾ ਕੁ ਪਹਿਲਾਂ ਉਹ ਸੀਗੇ 23,502। ਸੋ 23,000 ਦਾ ਅੰਕੜਾ ਜਿਹੜਾ ਛੂਹ ਲਿਆ। ਮੇਰੇ ਖਿਆਲ ਦੇ ਨਾਲ ਜਲਦੀ 30,000 ਨੂੰ ਜਾਣਗੇ, ਕਿਉਂਕਿ ਹਾਲ ਦੀ ਘੜੀ ਤੁਹਾਨੂੰ ਪਤਾ ਹੀ ਆ ਕਿ ਮਾਮਲੇ ਜਿਹੜੇ ਬਹੁਤ ਧੜੱਲੇ ਨਾਲ ਆ ਰਹੇ ਆ। ਕੁਝ ਹੋਰ ਗੱਲਾਂ ਮੈਂ ਦੱਸਣੀਆਂ ਚਾਹਾਂਗਾ ਕਾਲੀ ਦੇ ਵਿੱਚ। ਉਹ ਇਹ ਆ ਕਿ ਚੀਨ ਨੂੰ ਕਹਿੰਦੇ ਕਿ ਨਵੰਬਰ 'ਚ ਹੀ ਕਰੋਨਾ ਦੇ ਕਹਿਰ ਦਾ ਪਤਾ ਸੀ। ਅਮਰੀਕੀ ਮੰਤਰੀ ਦਾ ਇੱਕ ਤਾਂ ਗੰਭੀਰ ਦੋਸ਼ ਆ। ਇਹ ਤੁਹਾਨੂੰ ਪਤਾ ਕਿ ਦੋਸ਼ ਪ੍ਰਤੀਦੋਸ਼ ਜਿਹੜੇ ਆ ਉਹ ਇੱਕ ਦੂਜੇ ਤੇ ਚੱਲ ਰਹੇ ਆ। ਵੈਸੇ ਚੀਨ ਵਾਲਿਆਂ ਨੇ ਵੀ ਤੁਹਾਨੂੰ ਪਤਾ ਨਾ ਛੱਡ ਦਿੱਤਾ ਤੀਰ ਅੱਖਾਂ ਮੀਟ ਕੇ। ਕਹਿੰਦੇ ਏਡਜ਼ ਇਹਨਾਂ ਨੇ ਚਲਾਈ ਸੀਗੀ, ਯਾਦ ਹੈ ਤੁਹਾਨੂੰ? ਕਹਿੰਦੇ ਕਿ ਰਿਸੈਸ਼ਨ ਵੀ ਤੇ ਅਮਰੀਕਾ 'ਚ ਹੀ ਆਇਆ ਸੀਗਾ ਨਾ। ਇਹ ਪਤਾ ਨਹੀਂ ਇੱਕ ਹੋਰ ਕਹਿੰਦੇ ਸੀ ਕਿ ਕਿਹੜਾ ਵਾਇਰਸ ਆਇਆ, ਉਹ ਵੀ ਅਮਰੀਕਾ 'ਚ ਆਇਆ। ਤੁਸੀਂ ਅਮਰੀਕਾ ਦੇ ਮਗਰ ਲੱਗੇ ਹੋ, ਪਰ ਇਹ ਤੇ ਏਡਜ਼ ਦਾ ਤੁਹਾਨੂੰ ਪਤਾ ਅਫਰੀਕਾ 'ਚ ਆਈ ਸੀ, ਸਭ ਨੂੰ ਪਤਾ। ਸੋ ਉਹ ਵੀ ਆਪਣੇ ਹਿਸਾਬ ਕਿਤਾਬ ਨਾਲ ਚੱਲੀ ਜਾਂਦੇ ਆ। ਇਸ ਵੇਲੇ ਹਨੇਰੇ 'ਚ ਤੀਰ ਮਾਰਨ ਵਾਲੀ ਗੱਲ ਆ, ਉਹ ਉੱਧਰੋਂ ਮਾਰੀ ਜਾਂਦੇ ਆ, ਉੱਧਰੋਂ ਮਾਰੀ ਜਾਂਦੇ ਆ। UK 'ਚ ਪਿਛਲੇ 24 ਘੰਟਿਆਂ ਦੇ ਦੌਰਾਨ 684 ਲਗਭਗ 7 ਮੌਤਾਂ ਹੋਈਆਂ ਨੇ। ਸੋ UK ਦੇ ਵਿੱਚ ਥੋੜਾ ਜਿਹਾ ਚਲੋ ਠੀਕ ਆ, ਕੰਟਰੋਲ ਆ, ਮੌਤਾਂ ਦੀ ਗਿਣਤੀ ਜਿਹੜੀ ਘਟੀ ਆ, ਪਰ ਫਿਰ ਵੀ ਇੱਕ ਦਿਨ ਦੇ ਵਿੱਚ 700 ਬੰਦਾ ਮਰਨਾ ਬਹੁਤ ਵੱਡੀ ਗੱਲ ਆ। ਇੰਡੀਆ ਦੀ ਗੱਲ ਕਰੀਏ 24 ਘੰਟਿਆਂ ਦੇ ਦੌਰਾਨ, ਪਿਛਲੇ ਜਿਹੜੇ ਗੁਜ਼ਸ਼ਤਾ 24 ਘੰਟੇ ਆ, ਤਾਂ ਇਹਨਾਂ 24 ਘੰਟਿਆਂ ਦੇ ਦੌਰਾਨ 1,684 ਨਵੇਂ ਮਾਮਲੇ ਸਾਹਮਣੇ ਆਏ ਆ। ਤਾਂ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਧੜੱਲੇ ਨਾਲ ਮਾਮਲੇ ਜਿਹੜੇ ਆ ਰਹੇ ਆ। ਬੈਂਕਾਂ ਦੇ ਕਰਮਚਾਰੀ ਇੰਡੀਆ ਵਾਲੇ ਕਹਿੰਦੇ ਕਿ 6 ਮਹੀਨੇ ਤੱਕ ਕੋਈ ਹੜਤਾਲ ਨਹੀਂ ਕਰ ਸਕਣਗੇ। ਇਹ ਗੱਲ ਕੰਨ ਖੋਲ ਕੇ ਸੁਣ ਲਓ। ਔਰ ਦੂਜੀ ਗੱਲ ਜਿਹੜੀ ਆ ਕਿ ਗੋਆ, ਮਨੀਪੁਰ, ਅਰੁਣਾਚਲ ਤੋਂ ਬਾਅਦ ਤ੍ਰਿਪੁਰਾ ਜਿਹੜਾ ਉਹ ਦੇਸ਼ ਦਾ ਚੌਥਾ ਕਰੋਨਾ ਮੁਕਤ ਸੂਬਾ ਬਣ ਗਿਆ। ਵੈਸੇ ਇਹਨਾਂ ਵਾਸਤੇ ਬਹੁਤ ਵੱਡਾ ਇੱਕ ਮੈਂ ਕਹੂੰਗਾ ਕਿ ਇਮਤਿਹਾਨ ਬਾਕੀ ਹੈ। ਜਿਸ ਤਰ੍ਹਾਂ ਲਾ ਲਓ ਗੋਆ ਇੱਕ ਪਾਸੋਂ ਕਰਨਾਟਕ ਨਾਲ ਲੱਗਦਾ, ਇੱਕ ਪਾਸੋਂ ਮਹਾਰਾਸ਼ਟਰ ਨਾਲ ਲੱਗਦਾ। ਦੋਹਾਂ ਸੂਬਿਆਂ ਦੇ ਵਿੱਚ ਲਾ ਗਿਆ ਕਿ ਜੇ ਤੁਸੀਂ ਇੰਟਰਸਟੇਟ ਟਰਾਂਸਪੋਰਟੇਸ਼ਨ ਖੋਲਦੇ ਹੋ ਦੈਨ ਤੁਸੀਂ ਫੇਰ ਰਿਸਕ ਤੇ ਹੋ। ਤਾਂ ਇਹ ਇੱਕ ਬਹੁਤ ਵੱਡਾ ਸੰਕਟ ਰਹੇਗਾ ਕਿ ਠੀਕ ਹੈ ਕਰੋਨਾ ਤੇ ਇਹਨਾਂ ਨੇ ਕਾਬੂ ਪਾ ਲਿਆ, ਕਰੋਨਾ ਜਾਂ ਇਹਨਾਂ ਨੇ ਵੜਨ ਨਹੀਂ ਦਿੱਤਾ, ਪਰ ਗਾਂ ਕੀ ਕੀਤਾ ਜਾਵੇਗਾ ਉਹ ਬਹੁਤ ਵੱਡੇ ਚੈਲੰਜ ਰਹਿਣਗੇ। ਫਿਰ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਚੋਰ ਜਿਹੜੇ ਉਹ ਗਲਤ ਥਾਂ ਤੇ ਜਾ ਵੜੇ, ਚੋਰੀ ਕਰ ਲਈ, ਉਹਨਾਂ ਨੇ ਲੈਪਟਾਪ ਵਗੈਰਾ ਚੱਕ ਕੇ ਲੈ ਗਏ। ਪਰ ਹੋਣੀ ਸ਼ਾਮਤ ਨੂੰ ਉਹ ਕਰੋਨਾ ਪੀੜਤ ਪਰਿਵਾਰ ਦਾ ਘਰ ਸੀਗਾ ਤੇ ਉੱਥੋਂ ਫਸ ਗਏ। ਉਹ ਮੁੜ ਕੇ ਚੋਰ ਆਪ ਹੀ ਸ਼ਾਇਦ ਹਸਪਤਾਲ ਪਹੁੰਚ ਗਏ, ਕਹਿੰਦੇ ਕਿ ਅਸੀਂ ਤੇ ਲੁੱਟੇ ਗਏ, ਸਾਨੂੰ ਬਚਾਓ, ਸਾਡਾ ਕਰੋ ਟੈਸਟ। ਖੈਰ ਇੱਧਰ ਜੇ ਪੰਜਾਬ ਦੀ ਗੱਲ ਕਰੀਏ 11 ਨਵੇਂ ਕੇਸ ਆਏ ਅੱਜ ਦੀ ਦਿਹਾੜੀ ਤੇ ਕੁੱਲ ਗਿਣਤੀ ਆਲਮੋਸਟ ਲਾ ਲਓ ਕਿ 298 ਗਿਣਤੀ ਆ। 17 ਮੌਤਾਂ ਨੇ ਪੰਜਾਬ ਦੇ ਵਿੱਚ। 63 ਮਾਮਲੇ ਜਲੰਧਰ ਦੇ ਵਿੱਚ ਹੋ ਗਏ ਆ, 63 ਮਾਮਲੇ ਮੋਹਾਲੀ 'ਚ ਹੋ ਗਏ ਆ। 10,611 ਨਮੂਨੇ ਲੈ ਜਾ ਚੁੱਕੇ ਆ, ਜਿਨ੍ਹਾਂ 'ਚੋਂ 8310 ਨਮੂਨਿਆਂ ਦੀ ਰਿਪੋਰਟ ਜਿਹੜੀ ਆ ਨੈਗੇਟਿਵ ਆ ਚੁੱਕੀ ਆ ਹੁਣ ਤੱਕ। ਵੱਡੀ ਖਬਰ ਅੱਜ ਦੀ ਇਹ ਰਹੀ ਕਿ BDPO ਦੁਰਾਹਾ ਜਿਹੜੇ ਉਹਨਾਂ ਦੀ ਰਿਪੋਰਟ ਵੀ ਪੋਜ਼ਿਟਿਵ ਆ ਗਈ। ਸੋ ਉਸ ਬੀਬੀ ਦੀ BDPO ਦੀ ਬੀਬੀ ਦੀ ਜਿਹੜੀ ਮਾਤਾ ਸੀ ਉਹ ਸ਼ਾਇਦ ਪਹਿਲਾਂ ਪੋਜ਼ਿਟਿਵ ਆਈ। ਉਸ ਤੋਂ ਬਾਅਦ ਫਿਰ ਇਹ ਹੜਕੰਪ ਮਚ ਗਿਆ ਕਿਉਂਕਿ ਇਹਨਾਂ ਦੇ ਨਾਲ ਜਿਹੜਾ ਸਟਾਫ 'ਚ ਕੰਮ ਕਰਦੇ ਸੀ ਲੋਕ, ਉਹਨਾਂ ਨੂੰ ਵੀ ਕੁਆਰੰਟੀਨ ਕਰਨਾ ਪਿਆ। ਔਰ ਵੱਡੀ ਗੱਲ ਇਹ ਸੁਣ 'ਚ ਆ ਰਹੀ ਹੈ ਕਿ ਇਹਨਾਂ ਨੇ ਚੰਦ ਦਿਨ ਪਹਿਲਾਂ, ਹਾਲਾਂਕਿ ਕੁਆਰੰਟੀਨ ਇਹਨਾਂ ਨੇ ਕਰ ਲਿਆ ਸੀ ਆਪਣੇ ਆਪ ਨੂੰ, ਪਰ ਚੰਦ ਦਿਨ ਪਹਿਲਾਂ ਦੱਸਿਆ ਕਿ ਇਹਨਾਂ ਨੇ ਮੀਟਿੰਗਾਂ ਵਗੈਰਾ ਕੀਤੀਆਂ।
ਤਾਂ ਦਿੱਕਤ ਜਿਹੜੀ ਆ ਵੱਧ ਜਾਂਦੀ ਹੈ। ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਬੁਲਾਡਾ ਦੇ ਵਿੱਚ ਨੈਗੇਟਿਵ ਆਏ 2 ਜਮਾਤੀਆਂ ਦੇ ਨਮੂਨੇ ਹੁਣ ਫਿਰ ਪੋਜ਼ਿਟਿਵ ਆਏ। ਆਹ ਮਾਮਲਾ ਜਿਹੜਾ ਇਹ ਬਹੁਤ ਗੁੰਝਲਦਾਰ ਆ ਕਿ ਜਿਹੜੇ ਬੰਦੇ ਲੈ ਜਾਂਦੇ ਆ ਕਿ ਪੋਜ਼ਿਟਿਵ ਆ ਗਏ, ਉਸ ਤੋਂ ਬਾਅਦ ਫਿਰ ਉਹ ਨੈਗੇਟਿਵ ਆ ਜਾਂਦੇ ਆ, ਫਿਰ ਉਹ ਪੋਜ਼ਿਟਿਵ ਆ ਜਾਂਦੇ ਆ। ਤਾਂ ਇੱਥੇ ਜਿਹੜੀ ਕਿੱਟਾਂ ਦੀ ਭਰੋਸੇਯੋਗਤਾ ਨਾ ਉਹ ਖਤਰੇ 'ਚ ਪੈ ਜਾਂਦੀ ਹੈ। ਜਿਹੜੀਆਂ ਇਹ ਟੈਸਟਿੰਗ ਕਿੱਟਾਂ ਜਾਂ ਟੈਸਟਿੰਗ ਪ੍ਰਣਾਲੀ ਕਿਤੇ ਨਾ ਕਿਤੇ ਸ਼ੱਕੀ ਆ, ਮਾਮਲਾ ਕਿਤੇ ਨਾ ਕਿਤੇ ਤੇ ਗੜਬੜ ਹੈ। ਤਾਂ ਦੂਜੇ ਪਾਸੇ ਜੇ ਗੱਲ ਕਰੀਏ ਤਾਂ DGP ਸਾਹਿਬ ਨੇ ਇੱਕ ਵੱਡਾ ਹੁਕਮ ਦਿੱਤਾ। ਉਹ ਕਹਿੰਦੇ ਕਿ ਕਰੋਨਾ ਦੇ ਚੱਲਦਿਆਂ ਕਰਫਿਊ ਦੇ ਮੱਦੇਨਜ਼ਰ ਜਿਹੜੇ ਪੰਜਾਬ ਪੁਲਿਸ ਦੇ ਜਵਾਨ ਆ ਉਹਨਾਂ ਦੇ ਆਪਣੇ ਲੋਕਲ ਜ਼ਿਲ੍ਹਿਆਂ 'ਚ ਹੀ ਡਿਊਟੀ ਜਿਹੜੀ ਆ ਉਹ ਲਾਈ ਜਾਊਗੀ। ਸਰਦੂਲਗੜ੍ਹ ਦੇ ਪਿੰਡ ਮੀਰਪੁਰ ਖੁਰਦ ਦੇ ਇੱਕ ਨੌਜਵਾਨ ਦੀ ਸਾਈਪਰਸ ਦੇ ਵਿੱਚ ਮੌਤ ਹੋ ਗਈ ਆ। ਦੱਸਦੇ ਕਿ ਪਹਿਲਾਂ ਉਹਨੇ ਵੀਡੀਓ ਕਾਲ ਕੀਤੀ ਸੀਗੀ, ਉਹਨੇ ਦੱਸਿਆ ਸੀਗਾ ਕਿ ਮੈਨੂੰ ਸਾਹ ਲੈਣ ਦੇ ਵਿੱਚ ਤਕਲੀਫ ਆ। ਤਾਂ ਉਹਦੇ ਚਚੇਰੇ ਭਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਾਇਦ ਹੋ ਸਕਦਾ ਕਿ ਇਹ ਮੌਤ ਵੀ ਕਰੋਨਾ ਦੇ ਨਾਲ ਹੋਈ ਹੋਵੇ। ਤਾਂ ਕਾਫੀ ਸੈਡ ਖਬਰਾਂ ਆ ਰਹੀਆਂ ਨੇ। ਕੱਲ ਵੀ ਆਪਾਂ ਦੇਖਿਆ ਸੀਗਾ ਕਿ 2 NRI ਜਿਹੜੇ ਆ ਚੜਾਈ ਕਰ ਗਏ ਸੀਗੇ। ਪੰਜਾਬ ਰਾਜਸਥਾਨ ਸਰਹੱਦ ਦੇ 10 ਕਿਲੋਮੀਟਰ ਘੇਰੇ ਅੰਦਰ ਆਉਂਦੇ ਜਿਹੜੇ ਪੈਟਰੋਲ ਪੰਪ ਹੈ ਫੌਰੀ ਤੌਰ ਤੇ ਬੰਦ ਕਰ ਦਿੱਤੇ ਗਏ। ਔਰ ਇੱਧਰ ਜਲੰਧਰ 'ਚ ਇੱਕ ਹੋਰ ਮਰੀਜ਼ ਦੀ ਕਰੋਨਾ ਰਿਪੋਰਟ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 63 ਉੱਤੇ ਗਿਣਤੀ ਹੋ ਗਈ ਆ। ਇਸ ਤੋਂ ਇਲਾਵਾ ਭਾਰਤ 'ਚ ਇੰਗਲੈਂਡ ਦੇ ਫਸੇ ਯਾਤਰੂਆਂ ਨੂੰ ਲਿਜਾਉਣ ਵਾਸਤੇ ਰਾਜਾ ਸਾਂਸੀ ਹਵਾਈ ਅੱਡੇ ਤੋਂ 8 ਹੋਰ ਜਿਹੜੀਆਂ ਸਪੈਸ਼ਲ ਫਲਾਈਟਾਂ ਚੱਲਣਗੀਆਂ। ਜੀ ਜੀ ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ ਟੈਸਟਿੰਗ ਦੀ, ਆਪਾਂ ਗੱਲ ਕਰ ਰਹੇ ਸੀ, ਕਹਿੰਦੇ ਇਸ ਨੂੰ ਲੈ ਕੇ ਵੀ 2 ਮਹਿਕਮਿਆਂ ਦੇ ਵਿੱਚ ਖਿੱਚੋਤਾਣ। ਹਾਂਜੀ ਬਿਲਕੁਲ, ਉਹੀ ਮੈਂ ਕਹਿੰਦਾ ਨਾ ਕਿ ਕਿਤੇ ਨਾ ਕਿਤੇ ਤੇ ਕੁਛ ਨਾ ਕੁਛ ਰੌਂਗ ਆ ਨਾ ਜੋ ਚੱਲਦਾ ਪਿਆ ਕਰਨਵੀਰ ਸਿੰਘ ਜੀ। ਜਿਵੇਂ ਮੈਂ ਤੁਹਾਨੂੰ ਕੱਲ ਮੁਕਤਸਰ ਦਾ ਦੱਸਿਆ ਸੀਗਾ ਕਿ 2 ਵਾਰੀ ਇੱਕ ਜਮਾਤੀ ਮੁੰਡੇ ਦੀ, ਮਤਲਬ ਕਿ ਜੋ ਜਮਾਤ ਤੋਂ ਤਾਲੁਕ ਰੱਖਦਾ ਸੀਗਾ, 2 ਦਫਾ ਉਹਦੀ ਰਿਪੋਰਟ ਨੈਗੇਟਿਵ ਆ ਜਾਂਦੀ ਹੈ, ਤੀਜੀ ਰਿਪੋਰਟ ਉਹਦੀ 48 ਘੰਟਿਆਂ ਬਾਅਦ ਪੋਜ਼ਿਟਿਵ ਆ ਜਾਂਦੀ ਹੈ। ਤਾਂ ਦਿਲਚਸਪ ਹੈ ਮਾਮਲਾ ਕਿ ਵਾਪਰ ਕੀ ਰਿਹਾ। ਖੈਰ ਸਾਡੇ ਵੱਸੋਂ ਬਾਹਰ ਦੀ ਗੱਲ ਹੈ ਕਿਉਂਕਿ ਆਪਾਂ ਕੋਈ ਇਹਨਾਂ 'ਚ ਮਹਾਰਤ ਨਹੀਂ ਰੱਖਦੇ, ਤੇ ਹੁਣ ਕੋਈ ਜਿਹੜਾ ਸਿਹਤ ਜਗਤ ਦੇ ਨਾਲ ਜੁੜਿਆ ਮਾਹਰ ਹੈ ਉਹ ਹੀ ਦੱਸ ਸਕਦਾ ਆਪਾਂ ਨੂੰ। ਤਾਂ ਖੈਰ 2 ਮਹਿਕਮੇ ਆ ਜੋ ਕੁਛ ਨਾ ਕੁਛ ਸਾਨੂੰ ਸਥਿਤੀ ਸਾਫ਼ ਕਰਦੇ ਆ ਕਿ ਚੱਲ ਕੀ ਰਿਹਾ। ਦੇਖੋ ਮਾਮਲਾ ਕੀ ਆ ਕਿ ਇੱਕ ਤੇ ਹੈਗਾ ਸਾਡਾ ਜਿਹੜਾ ਖੋਜ ਵਿਭਾਗ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੂਰਾ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ, ਇੱਕ ਪਾਸੇ ਉਹ ਮਹਿਕਮਾ, ਦੂਸਰੇ ਪਾਸੇ ਹੈ ਸਿਹਤ ਮਹਿਕਮਾ। ਸਿਹਤ ਮਹਿਕਮਾ ਡੇਲੀ ਰਿਪੋਰਟ ਇਹ ਕਰਦਾ ਕਿ ਇੰਨੇ ਮਾਮਲੇ ਜਿਹੜੇ ਆ ਜੀ ਉਹ ਪੈਂਡਿੰਗ ਨੇ, ਮਤਲਬ ਕਿ ਇੰਨੇ ਅਸੀਂ ਟੈਸਟ ਭੇਜੇ, ਇੰਨੇ ਨਮੂਨੇ ਕੱਲੇ, ਤਾਂ ਉਹਨਾਂ ਨੇ ਇੰਨੇ ਪੈਂਡਿੰਗ ਰੱਖ ਕੇ ਇੰਨੇ ਦੀ ਰਿਪੋਰਟ ਜਿਹੜੀ ਆ ਕੱਲ ਦਿੱਤੀ। ਆਪਾਂ ਸੁਣਦੇ ਆ ਨਾ ਅਕਸਰ, ਅੱਜ ਯੂਜ਼ ਕੀਤਾ ਜਾਂਦਾ ਕਿ ਹਾਂ ਇੰਨੇ ਆਏ ਸੀਗੇ ਜੀ, ਇੰਨੇ ਪੈਂਡਿੰਗ, ਇੰਨੇ ਨੈਗੇਟਿਵ, ਇੰਨੇ ਪੋਜ਼ਿਟਿਵ। ਤਾਂ ਦੂਸਰੇ ਪਾਸੇ ਜਿਹੜਾ ਸਿਹਤ ਮਹਿਕਮਾ ਉਹ ਤੇ ਇਹ ਗੱਲ ਕਹਿੰਦਾ ਕਿ ਠੀਕ ਹੈ ਜੀ ਪੈਂਡਿੰਗ ਰੱਖਦੇ ਆ। ਦੂਸਰੇ ਪਾਸੇ ਉਹ ਕਹਿੰਦੇ ਆ ਜਿਹੜੇ ਮਤਲਬ ਕਿ ਹੈਗੇ ਮੈਡੀਕਲ ਸਿੱਖਿਆ ਤੇ ਖੋਜ ਮਹਿਕਮੇ ਵਾਲੇ, ਉਹ ਕਹਿੰਦੇ ਕਿ ਅਸੀਂ ਇੱਕ ਵੀ ਕਰੋਨਾ ਦਾ ਟੈਸਟ ਪੈਂਡਿੰਗ ਨਹੀਂ ਛੱਡ ਰਹੇ, ਮਤਲਬ ਕਿ ਪੈਂਡਿੰਗ ਅਸੀਂ ਛੱਡਦੇ ਹੀ ਨਹੀਂ ਆ। ਹੁਣ ਤੁਸੀਂ ਦੇਖੋ, ਜੇ ਅੱਜ ਵੀ ਦੇਖੋ, ਹੁਣ ਵੀ ਮੈਂ ਤੁਹਾਨੂੰ ਗੱਲ ਦੱਸੀ ਹੈ ਨਾ, ਉਹ ਮੈਂ ਗੱਲ ਆਪਦੀ ਫਿਰ ਆਪਣੇ ਆਪ ਹੀ ਕੋਟ ਕਰਕੇ ਦੱਸ ਦੇਣਾ ਕਿ ਅੱਜ ਵੀ ਇਹਨਾਂ ਨੇ ਕੁਛ ਅੰਕੜੇ ਦਿੱਤੇ ਆ, ਜਿਸ ਤਰ੍ਹਾਂ 8310 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ, ਮਤਲਬ ਕਿ 10,611 ਇਹਨਾਂ ਨੇ ਕੁੱਲ ਲਿਆ, ਤਾਂ ਉਹਦੇ ਵਿੱਚ ਪੈਂਡਿੰਗ ਕੁਛ ਪਏ ਹੋਣਗੇ। ਸੋ ਇਸ ਤਰ੍ਹਾਂ ਮੁਸਲਸਲ ਜਿਹੜੀ ਜਾਣਕਾਰੀ ਆਉਂਦੀ ਹੈ ਇੱਦਾਂ ਹੀ ਆਉਂਦੀ ਆ ਕਿ ਅੱਜ ਇੰਨੇ ਜੀ ਪੈਂਡਿੰਗ ਟੈਸਟ ਹੈ। ਜਿਸ ਤਰ੍ਹਾਂ 23 ਅਪ੍ਰੈਲ ਤੱਕ ਇਹਨਾਂ ਨੇ ਜੋ ਰਿਪੋਰਟ ਕੀਤਾ ਸੀਗਾ ਕਿ 1041 ਪੈਂਡਿੰਗ ਟੈਸਟ ਆ। 22 ਅਪ੍ਰੈਲ ਨੂੰ ਇਹਨਾਂ ਨੇ ਕਿਹਾ ਸੀਗਾ ਕਿ 530 ਪੈਂਡਿੰਗ ਟੈਸਟ ਆ, ਮਤਲਬ ਕਿ ਇਸ ਤਰ੍ਹਾਂ ਰਿਪੋਰਟ ਕਾਰਡ ਜਿਹੜਾ ਜਾਰੀ ਕਰਦੇ ਆ। ਤੇ ਜਦ ਕਿ ਉਹ ਕਹਿੰਦੇ ਕਿ ਸਾਡੇ ਕੋਲ ਤੇ ਇੱਕ ਵੀ ਦਿਨ ਇਹੋ ਜਿਹਾ ਨਹੀਂ ਚੜਿਆ ਜਦੋਂ ਕੋਈ ਟੈਸਟ ਪੈਂਡਿੰਗ ਰਿਹਾ ਹੋਵੇ, ਇਹ ਉਹ ਕਹਿ ਰਹੇ ਆ ਖੋਜ ਵਿਭਾਗ ਵਾਲੇ, ਖੋਜ ਮਹਿਕਮੇ ਵਾਲੇ। ਤਾਂ ਦੂਸਰੇ ਪਾਸੇ ਜਿਹੜੇ ਹੈਗੇ ਆ ਸਿਹਤ ਮਹਿਕਮੇ ਵਾਲੇ, ਉਹ ਕਹਿੰਦੇ ਆ ਕਿ ਦੇਖੋ ਜੀ ਕੋਈ ਵੀ ਦਿਨ ਐਸਾ ਨਹੀਂ ਰਿਹਾ ਜਦੋਂ ਇਹ ਪੈਂਡਿੰਗ ਨਾ ਰੱਖਦੇ ਹੋਣ, ਮਤਲਬ ਕਿ ਉਹ ਕਹਿੰਦੇ ਕਿ ਸਿੰਗਲ ਟੈਸਟ ਨਹੀਂ ਹੈ ਪੈਂਡਿੰਗ, ਸਾਨੂੰ ਨਹੀਂ ਪਤਾ ਕਿ ਕੌਣ ਪੈਂਡਿੰਗ ਦੱਸ ਰਿਹਾ। ਹੁਣ ਸਿੱਧਾ ਨਹੀਂ ਕਹਿ ਰਹੇ, ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਕੌਣ ਕਹਿ ਰਿਹਾ, ਤੇ ਉਹ ਕਹਿ ਰਿਹਾ ਕਿ ਇੱਕ ਦਿਨ ਵੀ ਐਸਾ ਨਹੀਂ ਗਾ ਜਿੱਦਣ ਇਹ ਪੈਂਡਿੰਗ ਨਾ ਰੱਖਦੇ ਹੋਣ। ਤਾਂ ਇਹਦੇ ਵਿੱਚ ਹੁਣ ਤੁਸੀਂ ਵੇਖੋ ਕਿ ਮਾਮਲਾ ਜਿਹੜਾ ਉਹ ਕਿਤੇ ਨਾ ਕਿਤੇ ਸ਼ੱਕੀ ਆ, ਮਾਮਲਾ ਕਿਤੇ ਨਾ ਕਿਤੇ ਸੋਚਣ ਵਿਚਾਰਨ ਵਾਲਾ ਕਿ ਚੱਲ ਕੀ ਰਿਹਾ। ਹਾਲਾਂਕਿ 2 ਮਹਿਕਮਿਆਂ ਦਾ ਨੁਕਸਾਨ ਆ, ਪਰ ਤੁਸੀਂ ਦੇਖੋ ਇਹਦੇ ਨਾਲ ਟੈਸਟਿੰਗ ਕਿੰਨੀ ਪ੍ਰਭਾਵਿਤ ਹੋ ਰਹੀ ਆ। ਹੁਣ ਕਰ ਕੀ ਰਿਹਾ ਆ, ਇਸ ਖਿੱਚੋਤਾਣ ਦੇ ਵਿੱਚ ਕੋਈ ਐਸੀ ਵੈਸੀ ਕੋਈ ਗੱਲ ਤੇ ਨਹੀਂ ਚੱਕੀ, ਕੋਈ ਘੁਮਾਈ ਜਾ ਰਹੀ। ਇਹ ਵੇਖਣ ਵਾਲੀ ਗੱਲ ਹੈ, ਵਿਚਾਰਨ ਵਾਲੀ ਗੱਲ ਆ। ਸੋ ਕੈਪਟਨ ਅਮਰਿੰਦਰ ਸਿੰਘ ਨੂੰ ਦਰਖਾਸਤ ਪਿਆ ਕਿ ਇਹਨਾਂ ਚੀਜ਼ਾਂ ਪਾਸੇ ਵੀ ਧਿਆਨ ਦੇਣ। ਉਹ ਵੀਡੀਓ ਕਾਲ ਕਰ ਲੈਂਦੇ ਆ, ਇਹਨੂੰ ਕਰ ਲਿਆ, ਉਹਨੂੰ ਕਰ ਲਈ, ਇਹੋ ਜਿਹੇ ਜਿਹੜੇ ਸੀਰੀਅਸ ਮਾਮਲੇ ਆ ਨਾ ਉਹ ਨਜਿੱਠਣ ਦੀ ਜ਼ਰੂਰਤ ਹੈ ਜੀ। ਜੀ ਉਹ ਤਾਂ ਵੀਡੀਓ ਕਾਲ 'ਚ ਇਹੀ ਰੋਂਦੇ ਆ ਵੀ ਹਾਏ ਹਾਏ ਸਾਨੂੰ ਜਿਹੜਾ ਦਾਰੂ ਨਹੀਂ ਵੇਚਣ ਦਿੰਦੇ।
ਇਹ ਇੱਦਾਂ ਦਾ ਜਿਹੜਾ ਉਹਨਾਂ ਦਾ ਰੌਲਾ ਜ਼ਿਆਦਾ ਸੁਣਦਾ ਆ। ਅਤੇ ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਅਣਪਛਾਤੇ ਨੇ ਖੁਦ ਨੂੰ ਕਰੋਨਾ ਪੋਜ਼ੀਟਿਵ ਹੋਣ ਦਾ ਲਗਾਇਆ ਪੋਸਟਰ ਅਤੇ ਪਿੰਡ 'ਚ ਫੈਲ ਗਈ ਦਹਿਸ਼ਤ। ਦੇਖੋ ਇਹ ਤੇ ਮੈਨੂੰ ਲੱਗਦਾ ਕਿ ਕੋਈ ਸ਼ਰਾਰਤਬਾਜ਼ੀ ਆ, ਕੋਈ ਇਸ ਤਰ੍ਹਾਂ ਪੋਸਟਰ ਕਿਉਂ ਲਾਏਗਾ, ਕੋਈ ਆਪਣੇ ਆਪ ਨੂੰ ਇਸ ਤਰ੍ਹਾਂ ਬਦਨਾਮ ਕਿਉਂ ਕਰੇਗਾ। ਪਰ ਬੜੀ ਮੈਂ ਕਹੂੰਗਾ ਕਿ ਦਿਲਚਸਪ ਦੀ ਗੱਲ ਹੈ ਕਿ ਲਾਲ ਅੱਖਰਾਂ ਦੇ ਨਾਲ, ਲਾਲ ਸ਼ਾਹੀ ਦੇ ਨਾਲ ਇਹ ਲਿਖਿਆ ਹੋਇਆ ਪੋਸਟਰ, ਇਹ ਵੀ ਸ਼ਾਇਦ ਪਟਿਆਲਾ ਦੇ ਲਾਗੇ ਜਿਹੜਾ ਭਵਾਨੀਗੜ੍ਹ ਆ ਉੱਥੋਂ ਦੇ ਕਿਸੇ ਪਿੰਡ ਦੀ ਘਟਨਾ, ਸ਼ਾਇਦ ਰਾਮਪੁਰਾ ਦੀ ਆ। ਤਾਂ ਕਿਸੇ ਨੇ ਪੋਸਟਰ ਲਾ ਦਿੱਤਾ, ਆਮਿਰ ਦੇ ਨਾਂ ਤੇ ਲਾਇਆ ਗਿਆ। ਮਤਲਬ ਕਿ ਉਹਨੇ ਕਿਹਾ ਕਿ ਅੱਲਾ ਦਾ ਨਾਂ ਲੈ ਕੇ, ਜਿਸ ਤਰ੍ਹਾਂ ਕਿ ਮੈਂ ਮੁਸਲਮਾਨ ਆ, ਮੈਨੂੰ ਕਰੋਨਾ ਹੋ ਗਿਆ, ਹੁਣ ਤੁਸੀਂ ਜਿਹੜੇ ਲੋਕ ਸਾਡੇ ਤੇ ਜ਼ੁਲਮ ਕਰਦੇ ਹੋ ਅਸੀਂ ਤੁਹਾਨੂੰ ਇਹ ਕਰ ਦਿਆਂਗੇ, ਨਾਸ਼ ਕਰ ਦਿਆਂਗੇ, ਮੈਂ ਤਾਂ ਮਰਨਾ ਹੀ ਮਰਨਾ, ਮੈਂ ਕਿਸੇ ਨੂੰ ਛੱਡੂਗਾ ਨਹਿਰਾ ਵਗੈਰਾ। ਉਹਨੇ ਲਿਖਿਆ ਜੋ ਵੀ ਪੋਸਟਰ ਲਿਖਦਾ ਹੈ। ਤਾਂ ਹੁਣ ਇਹਦੇ ਵਿੱਚ ਜਾਂਚ ਪੜਤਾਲ ਜਿਹੜੀ ਉਹ ਸ਼ੁਰੂ ਕੀਤੀ ਗਈ ਆ, CCTV ਕੈਮਰੇ ਜਿਹੜੇ ਆ ਉਹ ਖੰਗਾਲੇ ਜਾ ਰਹੇ ਆ। ਪਰ ਮੈਨੂੰ ਲੱਗਦਾ ਕਿ ਇਹ ਮਾਮਲਾ ਦੂਸਰਾ, ਕਿਸੇ ਨੇ ਸ਼ਰਾਰਤ ਕੀਤੀ ਆ ਮੁਸਲਮਾਨਾਂ ਨੂੰ ਹੀ ਬਦਨਾਮ ਕਰਨ ਵਾਸਤੇ। ਦੇਖੋ ਮਾਮਲਾ ਇਦਾਂ ਦਾ ਹੀ ਨਿਕਲੇਗਾ ਜ਼ਰੂਰ, ਕਿਉਂਕਿ ਕੋਈ ਬੰਦਾ ਕਿਸੇ ਦਾ ਮਜ਼ਹਬ, ਦੇਖੋ ਕਿਸੇ ਦਾ ਮਜ਼ਹਬ ਕੋਈ ਇਸ ਤਰ੍ਹਾਂ ਕਰਨ ਦੀ ਇਜਾਜ਼ਤ ਦਿੰਦਾ, ਜਿਸ ਤਰ੍ਹਾਂ ਉਹ ਸਪੈਸੀਫਿਕਲੀ ਲਿਖਦੇ ਆ ਕਿ ਅੱਲਾ ਦਾ ਹਵਾਲਾ ਦੇ ਕੇ ਆਏ ਆ, ਉਹ ਆ ਜੋ ਹੈ, ਮੈਂ ਤਾਂ ਅੱਲਾ ਦੇ ਕੋਲ ਚੱਲ ਜਾਣਾ, ਫਲਾਨ ਧਮਕਾ। ਮੈਂ ਵਰਡਿੰਗ ਦੇਖ ਰਿਹਾ ਸੀ, ਉਹ ਦੱਸ ਲਿਆ, ਉਹਦਾ ਕਾਫੀ ਟਾਈਮ ਲੱਗੇਗਾ। ਤਾਂ ਕਹਿਣ ਦਾ ਮਤਲਬ ਹੈ ਕਿ ਜੋ ਵਾਰ-ਵਾਰ ਉਹ ਚੀਜ਼ਾਂ ਦਰਸਾਈਆਂ ਜਾ ਰਹੀਆਂ, ਓਵਰ ਰਿਐਕਟ ਆ ਉਸ ਚੀਜ਼ ਦੇ ਵਿੱਚ। ਮੈਂ ਪੜ੍ਹੀ ਉਹ ਸਾਰੀ ਚਿੱਠੀ, ਤਾਂ ਮੈਨੂੰ ਤਾਂ ਇਹੋ ਲੱਗਦਾ ਕਿ ਸ਼ਾਇਦ ਮੁਸਲਮਾਨਾਂ ਨੂੰ ਬਦਨਾਮ ਕਰਨ ਵਾਸਤੇ ਕਿਸੇ ਨੇ ਚਾਲ ਚੱਲੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਇਹਨਾਂ ਚੀਜ਼ਾਂ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਹੈ। ਇੱਥੇ ਸਾਰੇ ਆਪੋ ਆਪਣੇ ਢੰਗ ਨਾਲ ਵਧੀਆ ਆਪੋ ਆਪਣੇ ਜੀਵਨ ਦਾ ਨਿਰਵਾਹ ਕਰਦੇ ਆ। ਹਿੰਦੂ ਵੀਰ ਵੀ ਰਹਿੰਦੇ ਆ, ਸਿੱਖ ਵੀਰ ਵੀ ਰਹਿੰਦੇ ਆ, ਮੁਸਲਮਾਨ ਵੀਰ ਵੀ ਰਹਿੰਦੇ ਆ। ਤਾਂ ਜਿਹੜੀ ਇੱਕ ਧਰਮ ਵਾਲੀ ਉਹ ਕਹਾਣੀ ਜੀ ਬਣਾਈ ਆ, ਮੈਨੂੰ ਇਹਦੇ ਤੇ ਸ਼ੱਕ ਆ। ਪਤਾ ਨਹੀਂ, ਹਾਲਾਂਕਿ ਚਲੋ ਪੜਤਾਲ ਹੋਏਗੀ, ਪਤਾ ਲੱਗ ਜਾਏਗਾ। ਪਰ ਜੋ ਵੀ ਆ, ਜੇ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਹੈ ਤਾਂ ਉਹਦੇ ਤੇ ਮੁਕੱਦਮਾ ਬਣਨਾ ਚਾਹੀਦਾ, ਲਿੱਤਰ ਲਾਉਣੇ ਚਾਹੀਦੇ ਇਹੋ ਜਿਹੇ ਬੰਦੇ ਤੇ, ਜੇ ਕੋਈ ਇਸ ਤਰ੍ਹਾਂ ਕਰਦਾ ਸੱਚੀਓ। ਪਰ ਜੇ ਕੋਈ ਸ਼ਰਾਰਤ ਕਰਦਾ ਉਹਦੇ ਤੇ ਵੀ ਮੁਕੱਦਮਾ ਬਣਨਾ ਚਾਹੀਦਾ, ਖੋਜਬੀਨ ਕਰਨੀ ਚਾਹੀਦੀ ਹੈ। ਕਿਉਂਕਿ ਦੇਖੋ ਇਸ ਤਰ੍ਹਾਂ ਕਿਸੇ ਧਰਮ ਨੂੰ ਬਦਨਾਮ ਕਰਨ ਦੀ ਇਜਾਜ਼ਤ ਜਿਹੜੀ ਆ ਉਹ ਨਹੀਂ ਦੇਣੀ ਚਾਹੀਦੀ, ਕਿਉਂਕਿ ਅੱਗੇ ਵੀ ਵੇਖਿਆ ਆਪਾਂ ਕਿੰਨਾ ਜ਼ਿਆਦਾ ਨੁਕਸਾਨ ਹੋਇਆ। ਇੱਕ ਪਾਸੇ ਇੰਡੀਆ ਜਿਹੜਾ ਉਹ ਕਰੋਨਾ ਨਾਲ ਲੜ ਰਿਹਾ, ਦੂਸਰੇ ਪਾਸੇ ਆ ਜਿਹੜਾ ਇੰਡੀਆ ਉਹ ਮੀਡੀਆ ਨਾਲ ਵੀ ਲੜ ਰਿਹਾ, ਉਹ ਇਹੋ ਜਿਹੇ ਸ਼ਰਾਰਤੀ ਲੋਕਾਂ ਨਾਲ ਵੀ ਲੜ ਰਿਹਾ, ਉਹ ਮੌਬ ਲਿੰਚਿੰਗ ਵਾਲੇ ਜਾਨਵਰਾਂ ਨਾਲ ਵੀ ਲੜ ਰਿਹਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਆਰਥਿਕ ਤੰਗੀ ਦੇ ਚੱਲਦਿਆਂ ਨੌਜਵਾਨ ਦੇ ਵੱਲੋਂ ਖੁਦਕੁਸ਼ੀ। ਇਹ ਤਾਂ ਆਪਾਂ ਮੈਨੂੰ ਲੱਗਦਾ ਹਫ਼ਤੇ 'ਚ ਇੱਕ ਦੋ ਇੱਦਾਂ ਦੀਆਂ ਖਬਰਾਂ ਮਿੰਟੂ ਜੀ ਆ ਹੀ ਜਾ ਰਹੀਆਂ ਨੇ। ਬਿਲਕੁਲ ਰਾਜ ਕਰਮਵੀਰ ਸਿੰਘ ਜੀ, ਇਹ ਚਿੰਤਾ ਵਾਲੀ ਗੱਲ ਹੈ, ਕਿਉਂਕਿ ਦੇਖੋ ਇਹਨਾਂ ਦੀ ਕੱਲ 20 ਮੈਂਬਰੀ ਕਮੇਟੀ ਬੈਠੂਗੀ, ਉਹ ਸਿਫਾਰਿਸ਼ ਕਰੂਗੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਿ ਤੁਸੀਂ ਆਪਣਾ ਜਿਹੜਾ ਕਰਫਿਊ ਆ ਐਕਸਟੈਂਡ ਕਰਨਾ ਜਾਂ ਇਹਨੂੰ ਇੱਥੇ ਖਤਮ ਕਰ ਦੇਣਾ। ਤੇ ਜੇ ਮੰਨ ਲਓ ਫਰਜ਼ ਕਰੋ ਉਹ ਕਹਿ ਦਿੰਦੇ ਆ ਕਿ ਕੋਈ 10-15 ਦਿਨ ਦਾ ਵੀ ਤੁਸੀਂ ਮਿਨੀਮਮ ਹੋਰ ਵਧਾ ਲਓ, ਤਾਂ ਮਾਮਲਾ ਬਹੁਤ ਵਿਗੜ ਜਾਏਗਾ, ਬਹੁਤ ਵਿਗੜ ਜਾਏਗਾ। ਇਹ ਗੱਲ ਜਿਹੜੀ ਆ ਉਹ ਹੁਣ ਕਹਿ ਲਈਏ ਕਿ ਕੰਧ ਤੇ ਲਿਖਿਆ ਸੱਚ ਆ, ਪੜ੍ਹਨ ਦੀ ਜ਼ਰੂਰਤ ਆ ਕਿ ਮਾਮਲਾ ਬਹੁਤ ਵਿਗੜ ਜਾਏਗਾ। ਇਹ ਸਮਝਣਾ ਪਏਗਾ ਸਾਨੂੰ, ਕਿਉਂਕਿ ਦੇਖੋ ਜਿਹੜੇ ਛੋਟੇ ਪਰਿਵਾਰ ਆ, ਹੁਣ ਜਿਵੇਂ ਆਪਾਂ ਅੱਗੇ ਵੀ ਵੇਖਿਆ ਔਰ ਵਾਚਦੇ ਹਾਂ ਆਪਾਂ ਇਹਨਾਂ ਚੀਜ਼ਾਂ ਨੂੰ ਕਿ ਠੀਕ ਆ, ਸ਼ੁਰੂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਸਮਾਜ ਸੇਵਾ ਕਰ ਰਹੇ ਸਨ, ਲੀਡਰ ਵੀ ਉਹ ਠੀਕ ਆ ਕੁਛ ਦਿਲੋਂ ਕਰ ਰਹੇ ਸਨ, ਕੁਛ ਸਿਆਸੀ ਪੱਖੋਂ ਕਰ ਰਹੇ ਸਨ, ਮੈਂ ਐਵੇਂ ਕਹੂੰਗਾ ਕਰ ਰਹੇ ਸਨ। ਪਰ ਉਹ ਜੋਸ਼ ਵੀ ਮੱਠਾ ਪੈ ਗਿਆ, ਕੁਛ ਤੁਹਾਨੂੰ ਪਤਾ ਵਸੀਲੇ ਵੀ ਜਿਹੜੇ ਉਹ ਘੱਟ ਜਾਂਦੇ ਆ। ਹੁਣ ਦੂਜਾ ਮਾਮਲਾ ਇਹ ਆ ਕਿ ਬਹੁਤ ਸਾਰੇ ਪਰਿਵਾਰ ਜਿਹੜੇ ਆ ਉਹ ਸਾਹਮਣੇ ਆ ਕੇ ਰਾਸ਼ਨ ਕਤਾਰਾਂ 'ਚ ਨਹੀਂ ਲੈਣ ਵਾਲੇ, ਉਹ ਕਹਿੰਦੇ ਖੁਦਦਾਰ ਬੰਦੇ ਆ, ਕਮਾ ਕੇ ਖਾਣ ਵਾਲੇ ਆ, 10-20 ਦਿਨ ਫਾਕਾ ਕੱਟ ਲਾਂਗੇ। ਪਰ ਉਹਨਾਂ ਦੀ ਖੁਦਦਾਰੀ ਤੇ ਜਦੋਂ ਚੋਟ ਪਹੁੰਚੇਗੀ, ਉਹ ਜਾਂ ਤੇ ਫਿਰ ਆਪਣੀ ਖੁਦਦਾਰੀ ਛੱਡਣਗੇ ਜਾਂ ਫਿਰ ਇਸ ਤਰ੍ਹਾਂ ਦੁਨੀਆਦਾਰੀ ਛੱਡਣਗੇ। ਇਹ ਬਹੁਤ ਵੱਡੇ ਸਵਾਲ ਨੇ ਸਾਡੇ ਸਾਹਮਣੇ। ਸੋ ਜਿਹੜੀ ਉਹ 20 ਮੈਂਬਰੀ ਕਮੇਟੀ ਬੈਠਣ ਜਾ ਰਹੀ ਆ, ਮੈਨੂੰ ਨਹੀਂ ਪਤਾ ਉਹਦੇ 'ਚ ਕੌਣ ਆ, ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜ਼ਿੰਮੇਵਾਰੀ ਨਾਲ ਔਰ ਮਿਹਨਤ ਵਾਲੀ ਗੱਲ ਕਹੂੰਗਾ ਕਿ ਭਾਈ ਜੇ ਤੁਸੀਂ ਕੁਛ ਨਹੀਂ ਕਰ ਸਕਦੇ ਨਾ, ਤਾਂ ਘੱਟੋ ਘੱਟ ਪਿੰਡਾਂ 'ਚ ਮਨਰੇਗਾ ਵਾਲਾ ਕੰਮ ਜ਼ਰੂਰ ਸ਼ੁਰੂ ਕਰ ਦਿਓ, ਘੱਟੋ ਘੱਟ ਮਨਰੇਗਾ ਵਾਲਾ। ਕਿਉਂਕਿ ਜੇ ਤੁਹਾਨੂੰ ਲੱਗਦਾ ਕਿ ਹਾਂ ਭਾਈ ਅਸੀਂ ਲੰਮਾ ਲੈ ਕੇ ਜਾਣਾ ਕਰਫਿਊ, ਤਾਂ ਪਿੰਡਾਂ ਦੇ ਵਿੱਚ ਜਿਹੜੇ ਛੋਟੇ ਕਾਮੇ ਆ, ਚਾਹੇ ਛੋਟੇ ਕਿਸਾਨ ਹੀ ਹੋਣ, ਭੂਮੀਹੀਨ ਕਿਸਾਨ ਹੋਣ, ਚਾਹੇ ਉਹ ਮਜ਼ਦੂਰ ਹੋਣ, ਖੇਤ ਮਜ਼ਦੂਰ ਹੋਣ, ਉਹਨਾਂ ਦੇ ਮਨਰੇਗਾ ਕਾਰਡ ਜਿਹੜੇ ਆ ਜਿਨ੍ਹਾਂ ਦੇ ਨਹੀਂ ਵੀ ਬਣੇ ਉਹਨਾਂ ਦੇ ਵੀ ਬਣਾ ਦੇਣੇ ਚਾਹੀਦੇ ਆ। ਤਾਂ ਉਹਦੇ 'ਚ ਕੀ ਆ ਕਿ ਸੈਂਟਰ ਦਾ ਵੀ ਹਿੱਸਾ, ਜੋ ਤੁਸੀਂ 100 ਦਿਨ ਦਾ ਗਰੰਟੀ ਵਾਲਾ ਰੁਜ਼ਗਾਰ ਦੇਣਾ, ਘੱਟੋ ਘੱਟ 100 ਦਿਨ ਦਾ ਤਾਂ ਪੱਕਾ ਨਾ ਇੱਕ ਬੰਦੇ ਦਾ ਰੁਜ਼ਗਾਰ, 100 ਦਿਨ ਦਾ ਤਾਂ ਨਾਲੇ ਤਾਂ ਉਹ ਬਾਹਰ ਅੰਦਰ ਨਿਕਲੂਗਾ, ਥੋੜਾ ਜਿਹਾ ਜ਼ਿੰਦਗੀ 'ਚ ਕੋਈ ਮਾੜਾ ਮੋਟਾ ਖੁੱਲਾਪਨ ਆਊਗਾ। ਦੂਜੀ ਗੱਲ ਇਹ ਆ ਕਿ ਜਿਸ ਤਰ੍ਹਾਂ ਹੁਣ ਦੇਖੋ ਨਰਮੇ ਬੀਜਣੇ ਆ ਤਾਂ ਤੁਸੀਂ ਕੱਸੀਆਂ ਦੀ ਖਲਾਈ ਕਰਾ ਸਕਦੇ ਹੋ।
ਹੋਰ ਜਿੱਦਾਂ ਸੇਮ ਨਾਲੇ ਆ ਜਾਂ ਹੋਰ ਇਸ ਤਰ੍ਹਾਂ ਦੇ ਸਰਕੰਡੇ ਵਾਲੀ ਜਗ੍ਹਾ ਉਹ ਸਾਫ਼ ਕਰਵਾ ਸਕਦੇ ਹੋ। ਬਹੁਤ ਵਧੀਆ ਤੁਹਾਡੇ ਕੋਲ ਮੌਕਾ ਹੈ। ਤਾਂ ਉਹਦੇ ਨਾਲ ਕੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਛੋਟੇ ਮਤਲਬ ਕਿ ਘਰਾਂ ਦੇ ਮਜ਼ਦੂਰ ਆ, ਨੌਜਵਾਨ ਮੁੰਡੇ ਆ, ਤਾਂ ਉਹਨਾਂ ਨੂੰ ਕੰਮ ਮਿਲ ਜਾਏਗਾ। ਤੁਹਾਡੇ ਕੰਮ ਹੋਈ ਜਾਣਗੇ ਕਿਉਂਕਿ ਦੂਜੇ ਲੋਕ ਤੇ ਅੰਦਰ ਬੈਠੇ ਆ, ਤਾਂ ਤੁਹਾਡੇ ਕੰਮ ਹੋਈ ਜਾਣਗੇ, ਉਹਨਾਂ ਦੇ ਕੋਲ 4 ਪੈਸੇ ਆਈ ਜਾਣਗੇ, ਨਾਲੇ ਉਹਨਾਂ ਦੀ ਖੁਦਦਾਰੀ ਜ਼ਿੰਦਾਬਾਦ ਰਹੇਗੀ। ਔਰ ਜੇ ਉਹਨਾਂ ਦੇ ਕੋਲ ਪੈਸੇ ਆਉਣਗੇ ਤੁਹਾਡੇ ਬਾਜ਼ਾਰ 'ਚ ਲਿਕੁਇਡਿਟੀ ਆਏਗੀ। ਤਾਂ ਇਹਦੇ ਨਾਲ ਬਹੁਤ ਵੱਡਾ ਇੱਕ ਮੈਂ ਕਹੂੰਗਾ ਕਿ ਮਸਲਾ ਹੱਲ ਹੋ ਸਕਦਾ ਜੇ ਸੋਚਣ। ਪਰ ਦੇਖੋ ਕੀ ਕਰਦੇ ਆ ਕੱਲ੍ਹ ਨੂੰ ਮਹੱਤਵਪੂਰਨ ਆ। ਪਰ ਇਹ ਜਿਹੜੀ ਖੁਦਕੁਸ਼ੀ ਹੋਈ ਆ, ਇਹ ਜਟਾਣਾ ਖੁਰਦ ਪਿੰਡ ਆ ਸਰਦੂਲਗੜ੍ਹ ਦੇ ਲਾਗੇ, ਉੱਥੇ 20 ਸਾਲ ਦੇ ਇੱਕ ਨੌਜਵਾਨ ਵੱਲੋਂ ਇਹ ਖੁਦਕੁਸ਼ੀ ਕਰਨ ਦੀ ਖਬਰ ਆਈ ਆ। ਦੱਸਦੇ ਇਹੋ ਕਿ ਆਰਥਿਕ ਤੰਗੀ ਖੁਦਕੁਸ਼ੀ ਦੀ ਵਜ੍ਹਾ ਸੀ। ਜੀ ਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਵੀ ਦੱਸਦੇ ਹਾਂ ਵੀ ਅੱਜ ਆਪਾਂ ਤੁਹਾਡੀਆਂ ਜਿਹੜੀਆਂ ਕਾਲਸ ਆ ਉਹ ਵੀ ਲਵਾਂਗੇ ਖਬਰ ਕਰਕੇ, ਫਿਰ ਬ੍ਰੇਕ ਤੋਂ ਬਾਅਦ 'ਚ ਆਪਾਂ ਤੁਹਾਡੀਆਂ ਕਾਲਸ ਲੈਣੀਆਂ ਸ਼ੁਰੂ ਕਰਾਂਗੇ। ਤੇ ਮਿੰਟੂ ਜੀ ਅਗਲੀ ਗੱਲ ਕਰੀਏ ਤੇ ਕਹਿੰਦੇ ਪਿੰਡਾਂ ਨੂੰ ਸੀਲ ਕਰਨ ਵਾਸਤੇ ਚੱਲੇਗੀ ਸਪੈਸ਼ਲ ਡਰਾਈਵ। ਹਾਂਜੀ ਦੇਖੋ ਪੁਸ਼ਟੀ ਕੀਤੀ ਹੈ ਇਹਦੀ ਬਲਵੀਰ ਸਿੰਘ ਸਿੱਧੂ ਹੋਰਾਂ ਨੇ ਵੀ, ਜਿਹੜੇ ਸਿਹਤ ਮੰਤਰੀ ਪੰਜਾਬ ਆ, ਉਹਨਾਂ ਨੇ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਪੈਸ਼ਲ ਡਰਾਈਵ ਜਿਹੜੀ ਆ ਉਹ ਚਲਾਈ ਜਾ ਸਕਦੀ ਆ। ਮਤਲਬ ਕਿ ਜਿੱਦਾਂ ਲਾ ਲਓ ਕਿ ਮੁੱਢਲੇ ਤੌਰ ਤੇ 600-700 ਪਿੰਡ ਇਹਨਾਂ ਨੇ ਇਸ ਤਰ੍ਹਾਂ ਸੀਲ ਕਰ ਦੇਣੇ ਆ ਕਿ ਨਾ ਤੇ ਸ਼ਹਿਰੋਂ ਕੋਈ ਇੱਧਰ ਆ ਸਕੇ ਤੇ ਨਾ ਇੱਧਰੋਂ ਕੋਈ ਸ਼ਹਿਰ ਜਾ ਸਕੇ। ਮਸਲਨ ਜਿੱਦਾਂ ਲਾ ਲਓ ਇਸ ਵੇਲੇ ਪਟਿਆਲਾ ਵਾ, ਜਲੰਧਰ ਵਾ ਔਰ ਮੋਹਾਲੀ ਆ, 3-4 ਜ਼ਿਲ੍ਹੇ ਆ ਜਿਹੜੇ ਬਹੁਤ ਜ਼ਿਆਦਾ ਵੱਡੇ ਹੌਟ ਸਪੌਟ ਬਣ ਚੁੱਕੇ ਆ ਕਿ ਇਹਨਾਂ ਦੀ ਜਿਹੜੀ ਆਮਦ ਹੈ ਉਹ ਲਾਗੇ ਬੰਨੇ ਪਿੰਡਾਂ 'ਚ ਨਾ ਜਾ ਸਕੇ ਤੇ ਜਿਹੜੇ ਪਿੰਡਾਂ ਵਾਲੇ ਆ ਉਹ ਇੱਧਰ ਨਾ ਆ ਸਕਣ। ਸੋ ਇਹ ਸਾਰਾ ਕੁਛ ਜਿਹੜਾ ਕਰਨ ਦਾ ਵਿਚਾਰ ਕਰਦੇ ਪਏ ਆ। ਤੇ ਇਹ ਕਹਿੰਦੇ ਆ ਕਿ ਦੇਖੋ ਜੀ ਅਸੀਂ ਸਾਰਾ ਫੂਡ ਦਾ ਪ੍ਰਬੰਧ ਜਾਂ ਜਿਹੜੀਆਂ ਹੋਰ ਵੀ ਜ਼ਰੂਰੀ ਚੀਜ਼ਾਂ ਨੇ, ਰੋਜ਼ਮਰਾ ਦੀਆਂ ਚੀਜ਼ਾਂ ਨੇ, ਉਹ ਅਸੀਂ ਘਰਾਂ ਤੱਕ ਆਪ ਹੀ ਪਹੁੰਚਾਵਾਂਗੇ। ਪਰ ਇੱਥੇ ਬਹੁਤ ਵੱਡੀ ਸਮੱਸਿਆ ਹੋਏਗੀ ਨਾ ਕਿ 600-700 ਪਿੰਡ, ਕਿੰਨੇ ਘਰ, ਕਿੰਨਾ ਬੜਾ ਫੈਲਾ ਲਾਓਗੇ। ਤੁਹਾਡੇ ਕੋਲ ਤੇ ਮੈਡੀਕਲ ਟੀਮਾਂ ਨਹੀਂ ਹੈਗੀਆਂ। ਜਿੱਥੇ ਕਿਤੇ ਮਹੱਲੇ ਦੇ ਵਿੱਚ ਕੋਈ ਪੋਜ਼ਿਟਿਵ ਆ ਜਾਂਦਾ ਤੇ ਤੁਸੀਂ ਉੱਥੇ ਪੁਲਿਸ ਘੱਲਦੇ ਨੇ, ਕੋਈ ਗੂਮਾਰ ਦੀ ਪੁਲਿਸ ਚੱਲ ਜਾਂਦੀ ਹੈ, ਡਾਕਟਰਾਂ ਦੀ ਥਾਂ ਤੇ ਪੁਲਿਸ ਜਾਂਦੀ ਹੈ, ਬੰਦਾ ਚੱਕਣ ਤੁਸੀਂ ਪੁਲਿਸ ਵਾਲਾ ਘੱਲਦੇ ਹੋ। ਉੱਥੇ ਤੁਸੀਂ ਵਿਚਾਰੀਆਂ ਆਸ਼ਾ ਵਰਕਰਸ ਨੂੰ ਕਹਿ ਰਹੇ ਹੋ ਕਿ ਜਾ ਕੇ ਲੋਕਾਂ ਤੋਂ ਤੁਸੀਂ ਵੇਖੋ ਜਾਣਕਾਰੀ ਹਾਸਲ ਕਰੋ। ਤੁਹਾਡੇ ਕੋਲ ਨਫਰੀ ਤੋਂ ਪਹਿਲਾਂ ਹੀ ਬਹੁਤ ਘੱਟ ਆ, ਹਸਪਤਾਲਾਂ ਦੇ ਵਿੱਚ ਵੀ ਘੱਟ ਆ। ਨਿੱਜੀ ਡਾਕਟਰਾਂ ਨੂੰ ਤੁਸੀਂ ਮਿਹਨਤ ਤਰਲੇ ਨਾਲ ਮਨਾ ਰਹੇ ਹੋ ਕਿ ਆਓ ਸਾਨੂੰ ਸੇਵਾਵਾਂ ਦਿਓ। ਤਾਂ ਇਹ ਮੇਰੇ ਸਮਝ ਤੋਂ ਬਾਹਰ ਦੀ ਗੱਲ ਹੈ ਕਿ ਪ੍ਰਸ਼ਾਸਨ ਆਪਣੇ ਪੱਧਰ ਤੇ ਆਪ ਕਰੂ। ਔਰ ਦੂਜੀ ਗੱਲ ਹੈ ਜੇ ਸੀਲ ਕਰਨ ਦਾ ਕੰਮ ਆ ਤਾਂ 600-700 ਪਿੰਡ ਨੂੰ ਸੀਲ ਕਰਨਾ ਕੋਈ ਸਧਾਰਨ ਕੰਮ ਨਹੀਂ ਹੈ, ਬਹੁਤ ਵੱਡੀ ਨਫਰੀ ਚਾਹੀਦੀ ਹੈ। ਤੇ ਜੇ ਤੁਸੀਂ ਲੋਕਾਂ ਨੂੰ ਕਹੋ ਕਿ ਭਾਈ ਲੋਕ ਆਪਣੇ ਪੱਧਰ ਤੇ ਸੀਲ ਕਰਨਾ, ਇਹ ਬਹੁਤ ਵੱਡਾ ਕੰਮ ਹੋ ਜਾਣਾ। ਤੁਸੀਂ ਦੇਖਿਆ ਨਾ ਕਿ ਮਖੂ ਦੇ ਲਾਗੇ ਕਤਲ ਹੋਇਆ ਪਰਸੋਂ ਚੌਥ। ਇਸ ਤੋਂ ਇਲਾਵਾ ਫਿਰੋਜ਼ਪੁਰ 'ਚ ਅੱਗੇ ਗੋਲੀ ਚੱਲੀ ਆ, ਗੁਰਦਾਸਪੁਰ 'ਚ ਨਾਕੇ ਤੇ ਲੜਾਈ ਹੋਈ, ਇੱਕ ਨੌਜਵਾਨ ਖੁਦਕੁਸ਼ੀ ਕਰ ਗਿਆ, ਕਿੰਨੇ ਝਗੜੇ ਹੋਏ ਆ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਕੰਮ ਖਰਾਬ ਹੋਏਗਾ ਕਿਉਂਕਿ ਪਿੰਡ ਦਾ ਬੰਦਾ ਪਿੰਡ ਵਾਲੇ ਬੰਦੇ ਤੋਂ ਤੇ ਟਿਕ ਕੇ ਨਹੀਂ ਬੈਠ ਸਕਦਾ। ਉਹ ਆਖੂਗਾ ਤੂੰ ਕੌਣ ਨਾ ਰੋਕਣਾ, ਕੋਈ ਜੱਜ ਲੱਗਾ, ਡੀਸੀ ਲੱਗਾ, ਇਹੋ ਜਿਹੇ ਸ਼ਬਦ ਹੁੰਦੇ ਆ ਪਿੰਡ ਵਾਲਿਆਂ ਕੋਲ। ਤਾਂ ਇਹ ਤਾਂ ਵੈਰ ਪਾਉਣ ਵਾਲੀ ਗੱਲ ਹੈ। ਜੇ ਤੁਸੀਂ ਕੁਛ ਕਰਨਾ ਜਿੱਥੇ ਤੁਹਾਨੂੰ ਲੱਗਦਾ, ਜੇ ਤੁਹਾਡੀ ਕੋਈ ਠੋਸ ਨੀਤੀ ਹੈ ਇਸ ਤਰ੍ਹਾਂ ਦੀ, ਕੋਈ ਤੁਹਾਡੇ ਕੋਲ ਵਧੀਆ ਕੋਈ ਵਿਜ਼ਨ ਹੈ, ਤੇ ਤੁਸੀਂ ਆਪਣੇ ਪੱਧਰ ਤੇ ਕਰੋ। ਪਰ ਉਹਦੇ ਲਈ ਤੁਹਾਡਾ ਪ੍ਰਬੰਧ ਹੋਣਾ ਚਾਹੀਦਾ। ਵੈਸੇ ਵੀ ਹੁਣ ਗਾਂ ਝੋਨੇ ਝਾਨੇ ਲੱਗਣੇ ਆ, ਪਿੰਡਾਂ ਨੂੰ ਇਸ ਤਰ੍ਹਾਂ ਸੀਲ ਕਰਨਾ ਮੇਰੇ ਖਿਆਲ ਦੇ ਨਾਲ ਬਹੁਤ ਔਖਾ ਕੰਮ ਆ। ਬਾਕੀ ਦੇਖੋ ਕਿ ਕੀ ਇਹਨਾਂ ਦਾ ਨਿਕਲਦਾ ਸੱਪ। ਤੁਹਾਨੂੰ ਪਤਾ ਹੀ ਹੈ ਇਸ ਤਰ੍ਹਾਂ ਦੇ ਕੰਮ ਕਰਕੇ ਕਈ ਵਾਰ ਭੁੱਲ ਵੀ ਜਾਂਦੇ ਆ। ਜੀ ਬਿਲਕੁਲ। ਤੇ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਸਰੋਤਿਓ ਅਸੀਂ ਵਾਪਸ ਹਾਜ਼ਰ ਹੁੰਦੇ ਹਾਂ। ਤੁਸੀਂ ਵੀ ਜੇ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕੋਗੇ। ਨੰਬਰ ਹੈ 408-272-5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼। ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddaiinsurance.com। ਕਾਲ 9166222822
916 622 2822। ਸਮਾਈਲ ਐਂਡ ਸ਼ਾਈਨ ਡੈਂਟਲ ਪ੍ਰੈਕਟਿਸ ਆਫ ਡਾਕਟਰ ਸਿੱਧੂ, ਜੋ ਹਰ ਤਰ੍ਹਾਂ ਦੇ ਪੀਪੀਓ ਇੰਸ਼ੋਰੈਂਸਿਸ ਅਤੇ ਡੈਂਟੀਕੈਲ ਅਸੈਪਟ ਕਰਦੇ ਨੇ ਤੇ ਡਾਕਟਰ ਸਿੱਧੂ ਪੰਜਾਬੀ ਹਿੰਦੀ ਦੇ ਵਿੱਚ ਵੀ ਗੱਲ ਕਰਦੇ ਨੇ। ਤਾਂ ਇੱਥੇ ਆਓ ਤੇ ਆਪਣੇ ਲੋਕਲ ਡਾਕਟਰ ਨੂੰ ਸਪੋਰਟ ਕਰੋ। ਵਿਜ਼ਿਟ ਕਰੋ ਸਮਾਈਲ ਐਂਡ ਸ਼ਾਈਨ, 729 ਸਨਰਾਈਜ਼ ਐਵੇਨਿਊ, ਸਵੀਟ 200, ਰੋਜ਼ਵੈਲ। ਕਾਲ 9169537975 ਜਾਂ 9169537976। ਸਮਾਈਲ ਐਂਡ ਸ਼ਾਈਨ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ। ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, ਡੀਓਟੀ ਐਂਡ ਨਾਨ ਡੀਓਟੀ ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ ਈਕੇਜੀ, ਬਲੱਡ ਵਰਕ, ਯੂਰਿਨ ਐਨਾਲਿਸਿਸ, ਟੀਬੀ ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ, MD, 9166889994, 8191 ਟਿੰਬਰਲੇਕ ਵੇ, ਸਵੀਟ 350 ਅਤੇ 400, ਸੈਕਰਾਮੈਂਟੋ। ਮੈਂ ਕਹਿੰਨੀ ਆ ਜੀ, ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ ਦੋ ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਾਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433, 510 325 8433, 9163346000, 916 334 6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ। ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ, 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872, 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਪਗੜੀ ਸ਼ਾਨ ਪੰਜਾਬੀਆਂ ਦੀ, ਇਹ ਜਿੰਦ ਜਾਨ ਪੰਜਾਬੀਆਂ ਦੀ। ਮਾਝਾ ਮਾਲਵਾ ਅਤੇ ਦਬਾਬਾ ਨਹੀਂ, ਉਹ ਸਹਿੰਦਾ ਕਿਸੇ ਦਾ ਦਾਬਾ, ਇਹ ਹੈ ਬਾਣ ਪੰਜਾਬੀਆਂ ਦੀ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਖਸ਼ਿੰਦਰ ਸ਼ਿੰਦਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਜੀ। ਇਹਨੂੰ ਇੱਕ ਵਾਰੀ ਫੇਰ ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮਿੰਟੂ ਜੀ, ਜੀ ਇਹਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਇਹਨੂੰ ਸਵਾਗਤ ਹੈ ਮਿੰਟੂ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਤੁਸੀਂ ਵੀ ਕਾਲ ਕਰਕੇ ਜੇ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਫੋਨ ਨੰਬਰ ਹੈ ਕਾਲ ਕਰਨ ਦੇ ਲਈ 408 272 5200, 4082725200। ਤੇ ਆਓ ਆਪਣੇ ਕਾਲਰਸ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜੁੜੇ ਨੇ ਆਪਣੇ ਨਾਲ ਬਲਜਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਬਲਜਿੰਦਰ ਜੀ, ਜੀ ਕੀ ਸਵਾਲ ਹੈ ਜੀ? ਭਾਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਜੀ। ਮੈਂ ਮਿੰਟੂ ਜੀ, ਮੈਂ ਇਹ ਦੱਸਣਾ ਤੁਹਾਨੂੰ, ਮੈਂ ਫਤਿਆਬਾਦ ਤੋਂ ਹਰਿਆਣੇ ਤੋਂ ਬਿਲੋਂਗ ਕਰਦਾ। ਤੁਸੀਂ ਤਾਂ ਦੇਖਿਆ ਹੀ ਹੈ ਫਤਿਆਬਾਦ।
ਅੱਜ ਮੈਂ ਉੱਥੇ ਨਿਊਜ਼ਪੇਪਰ ਸਾਡੇ ਸ਼ਹਿਰ ਵਾਲਿਆਂ ਨੇ ਉਹਨਾਂ ਨੇ ਪਲਾਨ ਬਣਾਇਆ ਇੱਕ ਵੀ ਜਿਹੜਾ ਸ਼ਹਿਰ ਖੋਲ੍ਹਣ ਦਾ ਤਰੀਕਾ ਉਹਨਾਂ ਨੇ ਆਪਦੇ ਹਿਸਾਬ ਨਾਲ ਬਣਾਇਆ ਵੀ ਸਵੇਰ ਨੂੰ 7 ਤੋਂ 9 ਡਾਇਰੀਆਂ, 10 ਤੋਂ 2 ਪਰਚੂਨ ਦਾ ਸਮਾਨ ਔਰ 2 ਤੋਂ ਬਾਅਦ 3 ਘੰਟਿਆਂ ਵਾਸਤੇ ਇਲੈਕਟ੍ਰੋਨਿਕ ਸਮਾਨ। ਉਹ ਕਹਿੰਦੇ ਇੱਕ ਵਾਰੀ ਅਸੀਂ ਖੋਲ ਕੇ ਦੇਖਾਂਗੇ, ਜੇ ਜ਼ਿਆਦਾ ਰਸ਼ ਹੋਇਆ ਤੇ ਸ਼ਹਿਰ ਨੂੰ ਟੁਕੜਿਆਂ ਦੇ ਵਿੱਚ ਇੱਧਰ ਦੀਆਂ 2 ਸੜਕਾਂ ਵਾਲੇ ਪਿੰਡਾਂ ਵਾਲੇ ਅੱਜ ਆਉਣਗੇ, ਦੂਜੇ ਕੱਲ੍ਹ ਆਉਣਗੇ, ਦੂਜੇ ਪਰਸੋਂ ਆਉਣਗੇ। ਇੱਕ ਤਾਂ ਇੱਦਾਂ ਦਾ ਕੁਝ ਹੋ ਸਕਦਾ, ਦੂਸਰਾ ਲੋਕਾਂ ਨੂੰ ਡਰਾ ਇੰਨਾ ਦਿੱਤਾ ਜਾਵੇ ਜਿੱਦਾਂ ਹੁਣ ਡੰਗ ਫਿਰਦੀ ਆ ਗੌਰਮੈਂਟ ਇੰਡੀਆ ਵੀ ਮਾਸਕ ਤੁਸੀਂ ਪਾ ਕੇ ਮੂੰਹ ਢਕੇ ਬਿਨਾਂ ਸ਼ਹਿਰ ਵਿੱਚ ਕੋਈ ਮਿਲਦਾ ਉੱਤੇ ਕੜਾਈ ਕੀਤੀ ਜਾਵੇ। ਥੋੜਾ ਡਰਾਉਣ ਦੀ ਤਾਂ ਸੰਜੇ ਗਾਂਧੀ ਨੇ ਉਹ ਕੀਤਾ ਤਾਂ ਮਾੜਾ ਸੀ ਆਪਰੇਸ਼ਨਾਂ ਦੇ ਟਾਈਮ ਤੇ, ਪਰ ਡਰ ਉਹਨਾਂ ਪਾਉਣ ਵਾਲੀ ਗੱਲ ਹੈ। ਮੇਰਾ ਤਾਂ ਇਹੀ ਸਵਾਲ ਸੀਗਾ ਵੀ ਇਹਦੇ ਉੱਤੇ ਤੁਸੀਂ ਕੀ ਕਹਿਣਾ ਜੀ। ਨਹੀਂ ਬਿਲਕੁਲ ਇਸ ਤਰ੍ਹਾਂ ਦੀ ਪਲੈਨਿੰਗ ਹੀ ਕਰਨੀ ਪਊਗੀ, ਕਿਉਂਕਿ ਸ਼ਹਿਰ ਤਾਂ ਦੇਖੋ ਖੁੱਲਣਾ ਹੀ ਅੱਜ ਨਹੀਂ ਤੇ ਕੱਲ, ਪਰ ਇਹ ਇਸ ਤਰ੍ਹਾਂ ਦਾ ਵਾਇਰਸ ਹੈ ਇਹਦੇ ਬਾਰੇ ਹੁਣ ਸਟੱਡੀਆਂ ਕਈ ਆਉਂਦੀਆਂ ਉਹ ਵੀ ਡਰਾਵਣੀਆਂ ਨੇ ਕਿ ਇਹ ਦੁਬਾਰਾ ਆ ਸਕਦਾ ਹੈ ਜਾਂ ਸੈਕਿੰਡ ਵੇਵ ਜਿਹੜੀ ਆ ਉਹ ਸ਼ੁਰੂ ਹੋ ਸਕਦੀ ਆ। ਤਾਂ ਉਹ ਲੋਕਾਂ ਨੂੰ ਆਪ ਹੀ ਚਾਹੀਦਾ। ਦੇਖੋ ਜ਼ਿੰਦਗੀ ਨਾਲੋਂ ਕੀ ਚੰਗਾ ਆ, ਹਾਲਾਂਕਿ ਚਲੋ ਇਸ ਬਿਮਾਰੀ ਬਾਰੇ ਅਲੱਗ-ਅਲੱਗ ਥਿਊਰੀਆਂ ਆ, ਪਰ ਜੇ ਤੁਹਾਡੀ ਇਮਿਊਨਿਟੀ ਕਮਜ਼ੋਰ ਆ ਤੁਸੀਂ ਜਾਂਦੀ ਵਾਲੀ ਗੱਲ ਕਰ ਸਕਦੇ ਹੋ। ਤਾਂ ਜ਼ਰੂਰੀ ਹੈ ਕਿ ਲੋਕ ਆਪਣੇ ਪੱਧਰ ਤੇ ਮਾਸਕ ਕਿੱਡਾ ਕੁ ਉੱਦਾਂ ਵੀ ਤੇ ਆਪਾਂ ਬੜਾਸਾ ਮਾਰ ਹੀ ਲੈਂਦੇ ਹਾਂ ਗਰਮੀਆਂ ਚ ਲੋ ਤੋਂ, ਤੇ ਕੋਈ ਵੱਡੀ ਗੱਲ ਨਹੀਂ ਹੈ। ਹਾਂ ਥੋੜਾ ਕਿ ਸਖਤਾਈ ਤਾਂ ਚਲੋ ਠੀਕ ਹੈ, ਤੁਹਾਡਾ ਸ਼ਬਦ ਜਿਹੜਾ ਉਹ ਠੀਕ ਹੈ, ਮੈਂ ਉਹਨੂੰ ਨਹੀਂ ਕਰਦਾ, ਰੱਦ ਨਹੀਂ ਕਰਦਾ, ਪਰ ਥੋੜੀ ਜਾਗਰਤੀ ਵੀ ਚਾਹੀਦੀ ਹੈ ਕਿ ਭਾਈ ਇਹ ਨਹੀਂ ਹੈ, ਇਹਨੂੰ ਅੱਗੇ ਵੀ ਤੁਸੀਂ ਕੈਰੀ ਔਨ ਕਰੋ, ਇਸ ਚੀਜ਼ ਨੂੰ ਫੋਲੋ ਕਰਿਓ। ਅੱਗੋਂ ਵੀ ਜਿਹੜੇ ਵੀ ਤੁਹਾਡੇ ਬਣੇ ਹੋਏ ਆ ਜ਼ਿੰਦਗੀ ਦੇ ਹੁਣ ਨਿਯਮ ਕਾਇਦੇ ਬਣੇ ਆ ਉਹਨਾਂ ਨੂੰ ਅੱਗੇ ਵੀ ਫੋਲੋ ਕਰੀ ਚੱਲੋ। ਸੋ ਇਸ ਤਰ੍ਹਾਂ ਹੀ ਸ਼ਹਿਰ ਖੁੱਲਣਗੇ ਜਿਸ ਤਰ੍ਹਾਂ ਤੁਸੀਂ ਦੱਸਿਆ, ਅਲੱਗ-ਅਲੱਗ ਮਾਡਲ ਹੈ, ਕਿਉਂਕਿ ਇਹ ਦੇਖਣਾ ਪਏਗਾ ਨਾ ਭਾਈ ਸਾਹਿਬ, ਕਿਉਂਕਿ ਹਰੇਕ ਸ਼ਹਿਰ ਦੀ ਸਥਿਤੀ ਅੱਜ ਦੀ ਤਾਰੀਖ ਦੇ ਵਿੱਚ ਵੱਖੋ ਵੱਖਰੀ ਆ। ਹੁਣ ਸਾਡੇ ਪਟਿਆਲੇ ਦੀ ਵੱਖਰੀ ਆ, ਸਾਡੇ ਮੁਕਤਸਰ ਦੀ ਵੱਖਰੀ ਆ, ਤਾਂ ਉਹਨਾਂ ਚੀਜ਼ਾਂ ਨੂੰ ਕੰਪੇਅਰ ਨਹੀਂ ਕਰ ਸਕਦੇ ਆਪਾਂ ਆਪਸ ਦੇ ਵਿੱਚ। ਹਰੇਕ ਥਾਂ ਦੀ ਅਲੱਗ-ਅਲੱਗ ਮੁਸੀਬਤ ਹੈ ਇਸ ਵੇਲੇ, ਤਾਂ ਖੁੱਲਣਗੇ ਇਸ ਤਰ੍ਹਾਂ ਹੀ, ਤਾਂ ਮਾਡਲ ਜਿਹੜੇ ਵੱਖੋ ਵੱਖਰੇ ਹੋ ਸਕਦੇ ਆ। ਤਾਂ ਸੋਚਣਾ ਪਏਗਾ, ਵਿਚਾਰਨਾ ਪਏਗਾ ਇਹਨਾਂ ਨੂੰ ਕਿ ਕਿਹੜਾ ਮਾਡਲ ਜਿਹੜਾ ਸਾਡੇ ਲਈ ਵਧੀਆ ਰਹੂਗਾ। ਜੀ, ਤੇ ਆਈ ਥਿੰਕ ਮਿੰਟੂ ਜੀ ਡਰ ਦੀ ਬਜਾਏ ਬਿਲਕੁਲ ਜਾਗਰੂਕਤੀ ਜਿਹੜੀ ਚਾਹੀਦੀ ਹੈ। ਡਰ ਤੋਂ ਬਾਅਦ ਦੇ ਵਿੱਚ ਹੌਲੀ ਹੌਲੀ ਇਹਨੇ ਅੰਧ ਵਿਸ਼ਵਾਸ ਦਾ ਰੂਪ ਧਾਰਨ ਕਰ ਲੈਣਾ। ਤੇ ਆਈ ਥਿੰਕ ਸਭ ਤੋਂ ਵਧੀਆ ਜਿਹੜਾ ਤਰੀਕਾ ਕਿਸੇ ਵੀ ਮੁਲਕ ਦੇ ਵਿੱਚ ਕੋਈ ਕਿਸੇ ਨੂੰ ਖੋਲ੍ਹਣ ਦੇ ਲਈ ਆ, ਵੱਧ ਤੋਂ ਵੱਧ ਟੈਸਟਿੰਗ ਆ। ਜਿੰਨੇ ਲੋਕ ਠੀਕ ਨੇ, ਜਿੰਨੇ ਲੋਕ ਬਿਮਾਰ ਨੇ, ਉਹਨਾਂ ਦੀ ਪਛਾਣ ਹੋਣ ਦੀ ਜਿਹੜੀ ਜ਼ਰੂਰਤ ਆ, ਤਾਂ ਜੋ ਪਤਾ ਹੋਵੇ ਵੀ ਕਿਹਨੂੰ ਕੁਆਰੰਟੀਨ ਕਰਨਾ ਆ ਤੇ ਕਿਹੜੇ ਜਿਹੜੇ ਬਾਹਰ ਆ ਜਾ ਸਕਦੇ ਆ। ਸੋ ਆਈ ਥਿੰਕ ਉਹ ਇੱਕ ਵੱਡੀ ਜਿਹੜੀ ਚੀਜ਼ ਹੈਗੀ ਆ। ਅਗਲੇ ਜਿਹੜੇ ਕਾਲਰ ਉਹਨਾਂ ਦੇ ਨਾਲ ਆਪਾਂ ਗੱਲ ਕਰੀਏ ਤੇ ਜੁੜੇ ਨੇ ਜਸਬੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ? ਮਿੰਟੂ ਜੀ ਮੈਨੂੰ ਲੱਗਦਾ ਹੈ ਵੀ ਜਿਹੜਾ ਭਾਰਤੀ ਸਰਕਾਰ ਨੇ ਬਾਹਰਲੇ ਮੁਲਕਾਂ ਦੀ ਨਕਲ ਮਾਰ ਕੇ ਲਾਕਡਾਊਨ ਤੇ ਕਰ ਲਿਆ, ਪਰ ਬਾਹਰਲੇ ਮੁਲਕਾਂ ਦੀ ਅਕਲ ਨਹੀਂ ਮਾਰੀ ਇਹਨਾਂ ਨੇ ਨਾਲ। ਉਹਨੇ ਬਾਹਰਲੇ ਮੁਲਕਾਂ ਨੇ ਜਦੋਂ ਲਾਕਡਾਊਨ ਕੀਤਾ ਸੀ, ਘੱਟ ਤੋਂ ਘੱਟ ਇਹਨਾਂ ਨੇ 24 ਘੰਟੇ 36 ਘੰਟੇ ਆਪਣੇ ਨਾਗਰਿਕਾਂ ਨੂੰ ਦੱਸਤਾ ਵੀ ਲਾਕਡਾਊਨ ਕਰ ਰਹੇ, ਤੇ ਲੋਕ ਆਪਣਾ ਰਾਸ਼ਨ ਪਾਣੀ ਲਾ ਕੇ ਤੇ ਲਾਕਡਾਊਨ ਹੋ ਗਿਆ, ਘਰਾਂ 'ਚ ਕੋਈ ਵੱਡੀ ਸਮੱਸਿਆ ਨਹੀਂ ਆਈ। ਪਰ ਇੱਧਰ ਭਾਰਤੀ ਸਰਕਾਰ ਨੇ ਕਿ 10-12 ਘੰਟਿਆਂ ਦੇ ਵਿੱਚ ਵੀ ਲਾਕਡਾਊਨ ਕਰ ਦਿੱਤਾ ਤੇ ਹਜ਼ਾਰਾਂ ਲੋਕ ਵਿਪਤਾ 'ਚ ਫਸ ਗਏ, ਤੇ ਉੱਪਰ ਦੀ ਇਹਨਾਂ ਨੇ ਭਾਂਡੇ ਕੌਲੀਆਂ ਖੜਕਾਉਣ ਲਾ ਦਿੱਤੇ। ਮੈਨੂੰ ਦੱਸੋ ਵੀ ਕੀ ਅਕਲ ਸੀਗੀ ਜਾਂ ਬੇਅਕਲੀ ਸੀਗੀ? ਮਿਹਰਬਾਨੀ। ਨਹੀਂ ਦੇਖੋ, ਨਕਲ ਤੇ ਕਿਸੇ ਨੇ ਨਹੀਂ ਮਾਰੀ, ਫਿਰ ਆਪਾਂ US ਨੂੰ ਵੀ ਕਹਾਂਗੇ ਕਿ ਇਹਨਾਂ ਨੇ ਵੀ ਨਕਲ ਮਾਰੀ, ਉਹਨਾਂ ਨੇ ਵੀ ਨਕਲ ਮਾਰੀ, ਕਿਉਂਕਿ ਲਾਕਡਾਊਨ ਤੇ ਸਭ ਤੋਂ ਪਹਿਲਾਂ ਚਾਈਨਾ ਵਾਲਿਆਂ ਨੇ ਕੀਤਾ ਸੀ ਨਾ। ਫਿਰ ਸੰਸਾਰ ਨੇ ਸਾਰਿਆਂ ਨੇ ਨਕਲ ਨਹੀਂ ਮਾਰੀ, ਅਸਲ ਦੇ ਵਿੱਚ ਅਕਲ ਹੀ ਵਰਤੀ ਆ, ਕਿਉਂਕਿ ਲਾਕਡਾਊਨ ਤੋਂ ਇਲਾਵਾ ਕੋਈ ਚਾਰਾ ਨਹੀਂ ਇਸ ਚੇਨ ਨੂੰ ਤੋੜਨ ਦਾ। ਤਾਂ ਅਮਰੀਕਾ 'ਚ ਕ੍ਰਿਟਿਸਿਜ਼ਮ ਦੇਖੋ ਕਾਹਦੇ ਕਰਕੇ ਹੋ ਰਿਹਾ, ਸਿਰਫ ਇਸੇ ਕਰਕੇ ਹੋ ਰਿਹਾ ਵਾ ਕਿ ਇਹਨਾਂ ਨੇ ਲਾਕਡਾਊਨ ਜਿਹੜਾ ਉਹ ਨਹੀਂ ਕੀਤਾ ਜਾਂ ਸਖਤੀ ਨਾਲ ਨਹੀਂ ਕੀਤਾ ਜੋ ਕਰਨਾ ਚਾਹੀਦਾ ਸੀਗਾ। ਔਰ ਇੰਡੀਆ ਦੀਆਂ ਐਗਜ਼ਾਮਪਲਾਂ ਦਿੱਤੀਆਂ ਜਾ ਰਹੀਆਂ ਕਿ ਲਾਕਡਾਊਨ ਭਾਈ ਉਹਨਾਂ ਨੇ ਕੀਤਾ, ਉਹਦਾ ਕਰੜਾਈ ਨਾਲ ਪਾਲਣ ਵੀ ਕਰਵਾ ਲਿਆ, ਉਹ ਹਾਲ ਦੀ ਘੜੀ ਠੀਕ ਨੇ। ਚਲੋ ਹਰ ਇੱਕ ਬੰਦੇ ਦਾ ਆਪੋ ਆਪਣਾ ਮੰਨਣਾ ਹੁੰਦਾ, ਪੁਆਇੰਟ ਆਫ ਵਿਊ ਹੁੰਦਾ, ਪਰ ਮੈਂ ਇਸ ਗੱਲ ਨਾਲ ਤੁਹਾਡੇ ਨਾਲ ਸਹਿਮਤ ਹਾਂ ਕਿ ਟਾਈਮ ਜੋ ਦਿੱਤਾ ਜਾਣਾ ਚਾਹੀਦਾ ਸੀਗਾ ਉਹ ਟਾਈਮ ਸ਼ਾਇਦ ਮੈਂ ਕਹਿੰਦਾ ਕਿ ਮਾਰਚ ਦੇ ਸ਼ੁਰੂ 'ਚ ਦੇ ਦੇਣਾ ਚਾਹੀਦਾ ਸੀਗਾ, ਕਿਉਂਕਿ ਪ੍ਰਧਾਨ ਮੰਤਰੀ ਨੇ ਕਿਹਾ ਸੀਗਾ ਕਿ ਮੈਂ ਇਸ ਵਾਰੀ ਹੋਲੀ ਨਹੀਂ ਖੇਡਾਂਗਾ ਕਰੋਨਾ ਕਰਕੇ। ਉਹ ਮਾਰਚ ਦੇ ਪਹਿਲੇ ਹਫ਼ਤੇ ਦੀ ਗੱਲ ਆ, ਤਾਂ ਉਸ ਸਮੇਂ ਹੀ ਕਹਿ ਦੇਣਾ ਚਾਹੀਦਾ ਸੀਗਾ ਕਿ ਹੋਲੀ ਤੋਂ ਬਾਅਦ ਭਾਈ ਲਾਕਡਾਊਨ ਕੀਤਾ ਜਾ ਸਕਦਾ, ਤੁਸੀਂ ਆਪੋ ਆਪਣੇ ਥਾਵਾਂ ਤੇ ਪਹੁੰਚੋ ਹੋਲੀ ਤੋਂ ਪਹਿਲਾਂ ਹੀ। ਮਤਲਬ ਕਿ ਹੋਲੀ ਤੀਕ ਤੁਸੀਂ ਘਰਾਂ 'ਚ ਪਹੁੰਚੋ। ਉਹਦੇ ਨਾਲ ਕੀ ਹੋਣਾ ਸੀਗਾ ਕਿ ਜਿਹੜਾ ਹੁਣ 85 ਲੱਖ ਮਾਈਗ੍ਰੈਂਟ ਵਰਕਰ ਇਹ ਆਪ ਹੀ ਮੰਨਦੇ ਆ ਕਿ ਅਸੀਂ ਉਹਨਾਂ ਨੂੰ ਫੂਡ ਵਗੈਰਾ ਦੇਣ ਡਏ ਹਾਂ, ਸ਼ੈਲਟਰਿੰਗ ਵਗੈਰਾ ਦੇਣ ਡਏ ਹਾਂ। ਇਹ ਖੁਦ ਇਹਨਾਂ ਦਾ ਆਪਣਾ ਓਫੀਸ਼ੀਅਲ ਅੰਕੜਾ, ਪਰ ਕੁਛ ਜਿਹੜੇ ਅਨਓਫੀਸ਼ੀਅਲ ਅੰਕੜੇ ਆ ਉਹ ਤੇ ਕਹਿੰਦੇ ਆ ਕਿ ਗਿਣਤੀ ਜਿਹੜੀ ਆ ਉਹ ਬਹੁਤ ਜ਼ਿਆਦਾ ਇਹਨਾਂ ਅੰਕੜਿਆਂ ਦੇ ਨਾਲੋਂ।
ਜਿਹੜੇ ਵਿਚਾਰੇ ਸੜਕਾਂ ਸੁੜਕਾਂ ਤੇ ਰਹਿ ਗਏ। ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਹਾਂ। ਮੈਂ ਇਸ ਗੱਲ ਨਾਲ ਵੀ ਇਤਫਾਕ ਰੱਖਦਾ ਕਿ ਸਾਡਾ ਪਹਿਲਾ ਕੇਸ US ਤੋਂ 10 ਦਿਨ ਬਾਅਦ ਆ ਗਿਆ ਸੀਗਾ। ਤੁਹਾਡੇ ਇੱਥੇ 20 ਨੂੰ ਆਇਆ ਸ਼ਾਇਦ ਰਾਜਕਰਨਵੀਰ ਸਿੰਘ ਜੀ, ਪਹਿਲਾ ਕੇਸ ਮਾੜਾ ਜਿਹਾ ਚੈੱਕ ਕਰਿਓ, ਸ਼ਾਇਦ 20 ਨੂੰ ਆਇਆ ਜਨਵਰੀ ਨੂੰ, ਜੇ ਮੈਂ ਨਹੀਂ ਭੁੱਲਦਾ। ਤਾਂ ਸਾਡਾ ਇੱਥੇ 30 ਨੂੰ ਆ ਗਿਆ ਸੀਗਾ, ਮਤਲਬ US ਤੋਂ ਅਸੀਂ 10 ਕੁ ਦਿਨ ਪਿੱਛੇ ਸਾਂ। ਤਾਂ ਸਾਨੂੰ ਉੱਥੇ ਉਸ ਥਾਂ ਤੇ ਇੱਕ ਤੇ ਇੱਕ ਫਲਾਈਟਾਂ ਵਗੈਰਾ ਰੱਦ ਕਰ ਦੇਣੀਆਂ ਚਾਹੀਦੀਆਂ ਸੀ ਮਾਰਚ ਦੇ ਪਹਿਲੇ ਹਫ਼ਤੇ, ਔਰ ਉਦੋਂ ਵਾਰਨ ਕਰ ਦੇਣਾ ਚਾਹੀਦਾ ਸੀ ਲੋਕਾਂ ਨੂੰ ਕਿ ਹਾਂ ਭਾਈ ਜਿਹੜੇ ਮਾਈਗ੍ਰੈਂਟ ਵਰਕਰ ਹੈ ਸਪੈਸ਼ਲੀ, ਉਹ ਬੰਦੇ ਜਿਹੜੇ ਆ ਉਹ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਜਾਣ, ਅਸੀਂ ਐਸਾ ਫੈਸਲਾ ਲੈ ਸਕਦੇ ਹਾਂ। ਤਾਂ ਇਹ ਗੱਲ ਤੁਹਾਡੀ ਬਿਲਕੁਲ ਵਾਜਬ ਹੈ ਕਿ ਸਮਾਂ ਦਿੱਤਾ ਜਾਣਾ ਚਾਹੀਦਾ ਸੀ ਥੋੜ੍ਹਾ। ਜੀ ਜੀ ਬਿਲਕੁਲ। ਉੱਦਾਂ ਜਿਹੜਾ ਹੁਣ ਟਰਾਈ ਕਰ ਰਹੇ ਆ ਲੱਭਣ ਦੀ, ਤਾਂ ਆਈ ਥਿੰਕ 19 ਜਨਵਰੀ ਤੱਕ ਸੀਗਾ ਜਿਹੜਾ ਪਹਿਲਾ ਕੇਸ ਵਾਸ਼ਿੰਗਟਨ ਸੂਬੇ ਦੇ ਵਿੱਚ, ਜਿਹੜਾ ਅਮਰੀਕਾ ਦੇ ਵਿੱਚ ਪਹਿਲਾ 20 ਜਨਵਰੀ ਦੇ ਨੇੜੇ ਆਇਆ ਤੁਹਾਡੇ ਤੇ, ਸਾਡੇ ਇੱਥੇ 30 ਜਨਵਰੀ ਨੂੰ ਆਇਆ। ਜੀ ਜੀ ਬਿਲਕੁਲ। ਤੇ ਅਗਲੇ ਜਿਹੜੇ ਕਾਲਰ ਜੁੜੇ ਨੇ ਦੀਪਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਕੁਐਸਚਨ ਪੁੱਛਣਾ ਸੀਗਾ, ਹੁਣ ਜਿਹੜੇ ਸਟੂਡੈਂਟ ਵੀਜ਼ੇ ਆ ਇਹਨਾਂ ਦਾ ਕੀ ਬਣਦਾ, ਜਿੰਨੇ ਆਈਲੈਟਸ ਦੀਆਂ ਤਿਆਰੀਆਂ ਕਰੀ ਜਾਂਦੇ ਆ ਤੇ ਉੱਥੇ ਲੋਕਾਂ ਨੇ ਕਾਫੀ ਪੈਸਾ ਪੂਸਾ ਇਨਵੈਸਟ ਕੀਤਾ ਹੁੰਦਾ। ਤੇ ਦੂਜਾ ਇੱਕ ਰਾਜਕਰਮਵੀਰ ਸਿੰਘ, ਤੁਹਾਨੂੰ ਪੁੱਛਣਾ ਸੀਗਾ, ਆਪਣੇ ਜਿਹੜਾ ਇੱਥੇ ਸੈਂਸਸ ਹੋ ਰਿਹਾ, ਮੈਂ ਬਹੁਤ ਚਿਰ ਪਹਿਲਾਂ ਦੇਖਿਆ ਸੀਗਾ, ਉਹ 'ਚ ਤੁਸੀਂ ਆਪਸ਼ਨ ਦੇ ਸਕਦੇ ਹੋ ਵੀ ਐਜ਼ ਅ ਸਿੱਖ। ਉਹ ਮੈਂ ਭਰਿਆ ਸੀ ਆਨਲਾਈਨ, ਉਹਦੇ 'ਚ ਮੈਨੂੰ ਤਾਂ ਕਿਤੇ ਆਪਸ਼ਨ ਲੱਭੀ ਨਹੀਂ। ਉਹਦੇ ਵਿੱਚ ਇੱਦਾਂ ਹੈ ਜੀ, ਹਾਂਜੀ ਮੈਂ ਉਹ ਚਲੋ ਸਾਰਿਆਂ ਦੀ ਜਾਣਕਾਰੀ ਲਈ ਦੁਬਾਰਾ ਦੱਸ ਦਿੰਦਾ। ਉਹਦੇ ਵਿੱਚ ਆਪਾਂ ਸਿੱਖ ਨਹੀਂ ਲਿਖਿਆ ਹੋਣਾ, ਉਹ ਆਪਾਂ ਨੂੰ ਖੁਦ ਲਿਖਣਾ ਪੈਣਾ। ਉਹਦੇ ਵਿੱਚ ਸਭ ਤੋਂ, ਜਦੋਂ ਤੁਸੀਂ ਰੇਸ ਦਾ ਆਉਂਦਾ ਹੈ ਕੁਐਸਚਨ, ਉਹਦੇ ਵਿੱਚ ਸਭ ਤੋਂ ਥੱਲੇ ਆਉਂਦਾ ਹੈ ਅਦਰ ਰੇਸ, ਸਮ ਅਦਰ ਰੇਸ, ਉਹਨੂੰ ਟਿਕ ਕਰਕੇ ਉੱਤੇ ਕਲਿੱਕ ਕਰਕੇ ਤੇ ਫਿਰ ਥੱਲੇ ਜਿਹੜਾ ਉਹ ਆਪਾਂ ਸਿੱਖ ਲਿਖਣਾ ਹੈ। ਅੱਛਾ, ਫਿਰ ਉਹ ਮਿਸ ਕਰ ਗਏ, ਦੁਬਾਰਾ ਤਾਂ ਨਹੀਂ ਕਰ ਸਕਦੇ? ਦੁਬਾਰਾ ਜੇ ਤੁਸੀਂ ਸੈਂਸਸ ID ਦੇ ਨਾਲ ਭਰਿਆ ਸੀਗਾ ਕਿ ਐਡਰੈਸ ਦੇ ਨਾਲ, ਤੁਸੀਂ ਇੱਦਾਂ ਕਰਿਓ, ਬਾਅਦ ਦੇ ਵਿੱਚ ਕਾਲ ਕਰਿਓ, ਮੈਂ ਤੁਹਾਨੂੰ ਬਾਅਦ 'ਚ ਦੱਸ ਦੂੰਗਾ ਜੀ। ਜੀ ਚਲੋ ਠੀਕ ਹੈ ਜੀ। ਤੇ ਜੀ ਮਿੰਟੂ ਜੀ ਆਈਲੈਟਸ ਦਾ ਦੱਸਿਓ ਜੀ ਇਹਨਾਂ ਨੂੰ। ਹਾਂ ਦੇਖੋ, ਕਹਿੰਦੇ ਹੁੰਦੇ ਕਿ ਜਿੱਧਰ ਗਈ ਸੋਹਣੀ ਉੱਧਰ ਗਿਆ ਮਹੀਂਵਾਲ। ਹੁਣ ਉਹ ਸਾਰੇ ਕਾਰੋਬਾਰ ਹੀ ਠੱਪ ਪਏ ਆ, ਇਨਵੈਸਟਮੈਂਟ ਤੇ ਤੁਹਾਨੂੰ ਪਤਾ ਹੀ ਆ ਬਹੁਤ ਸਾਰੇ। ਇੱਥੇ ਬਠਿੰਡੇ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇਹੋ ਜਿਹੇ ਕੋਚਿੰਗ ਸੈਂਟਰਾਂ ਦਾ ਹੱਬ ਆ, ਤਾਂ ਉਹ ਵੀ ਬੰਦ ਪਿਆ ਜਿੱਤ ਰੋਡ। ਬਹੁਤ ਸਾਰਾ ਕਾਰੋਬਾਰ ਜਦੋਂ ਠੱਪ ਹੋ ਗਿਆ, ਇਹ ਆਈਲੈਟਸ ਵਾਲਾ ਕੰਮ ਵੀ ਇੱਕ ਵਾਰੀ ਤੇ ਠੱਪ ਪਿਆ। ਇੱਕ ਕੁੜੀ ਨੇ ਪਿੱਛੇ ਜੇ ਖੁਦਕੁਸ਼ੀ ਕਰ ਲਈ ਜਲੰਧਰ ਜ਼ਿਲ੍ਹੇ ਦੇ ਵਿੱਚ। ਉਹਨੇ ਬਾਹਰ ਜਾਣਾ ਸੀ, ਆਈਲੈਟਸ ਕਰ ਰਹੀ ਸੀ, ਉਹ ਕਹਿੰਦੀ ਪਤਾ ਨਹੀਂ ਕਰੋਨਾ ਮੁੱਕੂਗਾ ਕਿ ਨਹੀਂ ਮੁੱਕੂਗਾ, ਮੈਂ ਬਾਹਰ ਜਾ ਸਕਾਂਗੀ ਕਿ ਨਹੀਂ ਜਾ ਸਕਾਂਗੀ। ਕੁੜੀ ਖੁਦਕੁਸ਼ੀ ਕਰ ਗਈ, ਬੱਚੀ ਵਿਚਾਰੀ। ਸੋ ਇਸ ਤਰ੍ਹਾਂ ਦਾ ਹੈ ਕਿ ਜਿਨ੍ਹਾਂ ਦੇ ਸੁਪਨੇ ਵੇਖੇ ਹੋਏ ਸੀਗੇ, ਜਾਂ ਜਿਹੜੇ ਕੋਚਿੰਗ ਵਗੈਰਾ ਲੈ ਰਹੇ ਸੀਗੇ, ਜਾਂ ਜਿਨ੍ਹਾਂ ਦੇ ਕੋਈ ਬਿਲਕੁਲ ਕੰਮ ਕੰਢੇ ਤੇ ਆਏ ਪਏ ਸੀ, ਸਾਰੇ ਹੀ ਪ੍ਰਭਾਵਿਤ ਹੋਇਆ। ਪਰ ਇਹਦੇ ਵਿੱਚ ਇਹ ਕਿ ਸਾਰਾ ਸੰਸਾਰ ਹੀ ਪ੍ਰਭਾਵਿਤ ਹੈ ਇਹਨਾਂ ਚੀਜ਼ਾਂ ਤੋਂ, ਸਾਰਾ ਸੰਸਾਰ ਹੀ ਹੈ। ਅੱਜ ਮੈਂ ਇੱਕ ਬੀਬੀ ਦੀ ਵੀਡੀਓ ਦੇਖ ਰਿਹਾ ਸੀਗਾ, ਖਬਰ ਦੇਖ ਰਿਹਾ ਸੀ, US ਦੇ ਵਿੱਚ ਆ, ਉਹਦਾ ਬੇਟਾ 4-5 ਸਾਲ ਦਾ, ਉਹ ਇੰਡੀਆ 'ਚ ਹੈ, ਉਹ ਨਾਨੀ ਕੋਲੇ ਰਹਿੰਦਾ, ਤੇ ਆਦੀ ਆਪਣੇ ਬੱਚੇ ਨੂੰ ਰੋ ਰਹੀ ਸੀਗੀ ਕਿ ਮੈਂ ਜਾਣਾ ਸੀਗਾ ਤੇ ਐਨ ਮੌਕੇ ਤੇ ਫਲਾਈਟਾਂ ਜਿਹੜੀਆਂ ਕੈਂਸਲ ਹੋ ਗਈਆਂ ਤੇ ਮੈਂ ਇੱਥੇ ਹਾਂ ਤੇ ਮੇਰਾ ਬੱਚਾ ਉੱਥੇ ਰੋਣ ਡਿਆ। ਤਾਂ ਹੁਣ ਦੇਖੋ, ਜਦੋਂ ਮਾਂ ਬਾਪ ਜਿਹੜੇ ਆ ਉਹ ਇੱਕ ਬੱਚੇ ਲਈ ਕੁਰਲਾ ਰਹੇ ਆ, ਇਹੋ ਜਿਹੇ ਰਿਸ਼ਤੇ ਜਿਹੜੇ ਲਹੂ ਦੇ ਰਿਸ਼ਤੇ ਆ ਉਹ ਤੜਫ ਰਹੇ ਇੱਕ ਦੂਜੇ ਨੂੰ, ਤਾਂ ਫਿਰ ਕਾਰੋਬਾਰ ਤਾਂ ਕਈ ਚੀਜ਼ ਉਹ ਤਾਂ ਪਿੱਛੇ ਰਹਿ ਜਾਂਦੇ ਆ, ਦੂਸਰੀ ਥਾਂ ਤੇ ਆ ਜਾਂਦੇ ਆ। ਪਹਿਲੀ ਥਾਂ ਤੇ ਇਹ ਦੇਖੋ ਕਿ ਮਾਵਾਂ ਨੂੰ ਪੁੱਤ ਨਹੀਂ ਮਿਲ ਰਹੇ। ਜੀ ਜੀ। ਤੇ ਇੱਕ ਮਿੰਟੂ ਜੀ, ਲੋਕਡਾਊਨ ਦਾ ਇੱਕ ਹੋਰ ਵੀ ਚੀਜ਼ ਜਿਹੜੀ ਸਾਹਮਣੇ ਆ ਰਹੀ ਆ ਵੀ ਇਹਦੇ ਸਾਈਡ ਇਫੈਕਟਾਂ ਦੇ ਵਿੱਚ ਘਰੇਲੂ ਹਿੰਸਾ ਦੇ ਵਿੱਚ ਵੀ ਕਹਿੰਦੇ ਬਹੁਤ ਵੱਡਾ ਵਾਧਾ ਹੋਇਆ। ਹਾਂ ਜੀ, ਘਰੇਲੂ ਹਿੰਸਾ 'ਚ ਫਿਰ ਵਾਧਾ ਹੋ ਜਾਣਾ। ਆਮ ਤੌਰ ਤੇ ਇਹ ਆ ਕਿ ਜੇ ਗੁੱਸੇ ਰਾਜੀ ਕੋਈ ਹੋਵੇ ਤੇ ਬੰਦਾ ਵਾਂਢੇ ਨਿਕਲ ਜਾਂਦਾ, ਜਾਂ ਉਹ ਹੁੰਦਾ ਕਿ ਲੜ ਕੇ ਘਰੋਂ ਬਾਹਰ ਨਿਕਲ ਜਾਂਦਾ, ਭਾਵੇਂ ਸ਼ਾਮ ਨੂੰ ਢੀਠ ਜਾ ਹੋ ਕੇ ਵਾਪਸ ਹੀ ਆ ਜਾਵੇ। ਤਾਂ ਇਸ ਤਰ੍ਹਾਂ ਹੁਣ ਜਾਊਗਾ ਬੰਦਾ ਕਿੱਥੇ ਜੇ ਝਗੜਾ ਹੋ ਗਿਆ, ਇੱਕ ਦੂਜੇ ਦੇ ਵਿੱਚ ਹੀ ਵੱਜਣਾ ਸਾਰੀ ਦਿਹਾੜੀ, ਉਹੀ ਬੈਡਰੂਮ, ਉਹੀ ਰਸੋਈ, ਇੱਕ ਦੂਜੇ ਨਾਲ। ਕਿ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਵੈਸੇ ਥੋੜ੍ਹਾ ਜਿਹਾ ਅੱਜ ਕੱਲ੍ਹ ਬੰਦਿਆਂ 'ਚ ਜਿਹੜਾ ਸਹਿਣ ਵਾਲਾ ਮਾਦਾ ਉਹ ਘੱਟ ਆ, ਔਰ ਉਹ ਝਗੜਾ ਹੋ ਜਾਂਦਾ। ਸੋ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਜਿਹੜੇ ਸਾਡੇ ਸਮਾਜ ਦੇ ਦੋ ਪਹੀਏ ਆ, ਮਰਦ ਔਰ ਔਰਤ, ਉਹਨਾਂ ਨੂੰ ਦੋਨਾਂ ਨੂੰ ਹੀ ਇਸ ਵੇਲੇ ਸੰਜਮ ਤੋਂ ਕੰਮ ਲੈਣ ਦੀ ਜ਼ਰੂਰਤ ਆ, ਮਿਲ ਕੇ ਚੱਲਣ ਦੀ ਜ਼ਰੂਰਤ ਆ। ਜੇ ਮਿਲ ਕੇ ਤੁਸੀਂ ਮੁਸੀਬਤ ਦਾ ਟਾਕਰਾ ਕਰੋਗੇ ਤਾਂ ਸੌਖਾ ਰਹੂਗਾ, ਤੇ ਜੇ ਮੁਸੀਬਤ ਤੁਸੀਂ ਆਪਸ ਦੇ ਵਿੱਚ ਹੀ ਪੈਦਾ ਕਰਨੀ, ਫਿਰ ਦੂਜੀ ਮੁਸੀਬਤ ਨਾਲ ਕੀ ਲੜੋਗੇ। ਤੇ ਬਾਕੀ ਜਿਹੜਾ ਆਪਾਂ ਉਹ ਦੇਖ ਰਹੇ ਸੀਗੇ ਕਿ ਕੀ ਕੀਤਾ ਜਾਣਾ ਚਾਹੀਦਾ, ਤਾਂ ਮੈਨੂੰ ਜਰਮਨ ਵਾਲਾ ਮਾਡਲ ਵੀ ਬਹੁਤ ਵਧੀਆ ਲੱਗਦਾ ਉਸ ਚੀਜ਼ ਦੇ ਮਾਮਲੇ 'ਚ। ਰਿਵਰਸ ਕੁਆਰੰਟੀਨ, ਉਹ ਵੀ ਤੁਹਾਡੇ ਕੋਲ ਇੱਕ ਆਪਸ਼ਨ ਹੈ। ਰਿਵਰਸ ਕੁਆਰੰਟੀਨ ਮਤਲਬ ਕਿ ਤੁਸੀਂ ਆਪਣੀ ਜਿਹੜੀ ਬਿਰਧ ਆਬਾਦੀ ਆ ਉਹਨਾਂ ਨੂੰ ਸਾਂਭ ਲਵੋ ਘਰਾਂ ਦੇ ਵਿੱਚ,
ਜਿਹੜੀ ਦੂਸਰੀ ਹੈ ਜਿਹੜੀ ਤੁਹਾਡੀ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਤੁਸੀਂ ਕੰਮਾਂ ਕਾਰਾਂ ਤੇ ਪਲੈਨਿੰਗ ਦੇ ਨਾਲ ਤੋਰ ਸਕਦੇ ਹੋ ਬਚਾ ਕੇ। ਜੀ ਜੀ। ਅਗਲੀ ਜਿਹੜੇ ਕਾਲਰ ਨੇ ਗੁਰਮੁਖ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਰਾਜਕਰਨ ਜੀ, ਸਤਿ ਸ੍ਰੀ ਅਕਾਲ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ, ਡੇਰਾ ਸਮਰਥਕਾਂ ਨੇ ਪਸ਼ੂਲੇ 'ਚ ਕਿੰਨਾ ਨੁਕਸਾਨ ਕਰਿਆ ਸੀਗਾ। ਕੋਰਟ ਨੇ ਕਿਹਾ ਸੀਗਾ ਗੌਰਮੈਂਟ ਨੂੰ ਵੀ ਜਿਹੜਾ ਨੁਕਸਾਨ ਕਰਿਆ ਡੇਰੇ ਤੇ ਵਸੂਲ ਕਰਕੇ ਦਿੱਤਾ ਜਾਵੇ। ਕਿ ਗੌਰਮੈਂਟ ਨੇ ਡੇਰੇ ਦਾ ਦਿੱਤਾ ਜੀ ਕੋਈ ਵਸੂਲ ਕਰਕੇ? ਥੈਂਕ ਯੂ ਜੀ। ਨਹੀਂ ਜੀ, ਉਹ ਸੁਣਵਾਈ ਚੱਲੀ ਜਾਂਦੀ ਹੈ ਸਾਡੇ ਹਾਈ ਕੋਰਟ ਦੇ ਵਿੱਚ। ਉਹ ਮਾਮਲਾ ਜਿਹੜਾ ਲੰਮਾ ਹੀ ਚੱਲ ਗਿਆ ਕਿਉਂਕਿ ਕਈ ਪੱਖਾਂ ਤੋਂ ਫਿਰ ਤੁਹਾਨੂੰ ਪਤਾ ਹੀ ਉਲਝਣ ਆ ਜਾਂਦੀ ਹੈ। ਕੋਰਟ ਤੇ ਆਰਡਰ ਕਰ ਦਿੰਦਾ ਪਰ ਉਹਨੂੰ ਇੰਪਲੀਮੈਂਟ ਕਿਹਨੇ ਕਰਨਾ? ਇੰਪਲੀਮੈਂਟ ਕਰਨ ਵਾਲੇ ਤੇ ਉਹੀ ਲੋਕ ਹੈ ਜਿਹੜੇ ਸਿਆਸਤ ਦੇ ਢਾਏ ਚੜੇ ਹੋਏ ਆ। ਸੋ ਇਸ ਕਰਕੇ ਮਾਮਲਾ ਲੰਮਾ ਚੱਲ ਗਿਆ। ਹਾਈ ਕੋਰਟ ਤੇ ਬਹੁਤ ਸਖਤ ਸੀਗਾ। ਹਾਈ ਕੋਰਟ ਤੇ ਪਹਿਲਾਂ ਹੀ ਮੈਂ ਤੁਹਾਨੂੰ ਦੱਸਾਂ, ਜਦੋਂ ਆਰਮੀ ਦੀ ਟ੍ਰੇਨਿੰਗ ਵਾਲਾ ਮਸਲਾ ਉਹ ਚੁੱਕਿਆ ਗਿਆ ਸੀਗਾ, ਉਸ ਵੇਲੇ ਹੀ ਹਾਈ ਕੋਰਟ ਬੜਾ ਸਖਤ ਸੀ ਇਸ ਡੇਰੇ ਦੇ ਖਿਲਾਫ। ਉਸ ਟਾਈਮ ਇਹਨਾਂ ਨੇ ਇੱਕ ਆਰਡਰ ਪਾਸ ਕੀਤਾ ਸੀਗਾ ਜੱਜਾਂ ਨੇ, ਹਾਈ ਕੋਰਟ ਵਾਲਿਆਂ ਨੇ, ਕਿ ਸਾਰੇ ਡੇਰਿਆਂ ਦਾ ਤੁਸੀਂ ਜਾ ਕੇ ਉੱਥੇ ਵੈਰੀਫਿਕੇਸ਼ਨ ਕਰੋ ਕਿਹਨਾਂ ਕੋਲ ਕਿੰਨੇ ਹਥਿਆਰ ਆ। ਤਾਂ ਉਸ ਤੋਂ ਬਾਅਦ ਨਾ ਪੰਜਾਬ ਨੇ ਕੁਛ ਕੀਤਾ ਨਾ ਹਰਿਆਣੇ ਨੇ ਕੁਛ ਕੀਤਾ। ਜਦੋਂ ਇਹੋ ਜਿਹੀ ਯਾਰੀ ਦੋਸਤੀ ਨਿਭਾਈ ਜਾਂਦੀ ਹੈ ਡੇਰੇਦਾਰਾਂ ਦੇ ਨਾਲ ਸਿਆਸਤ ਬੰਨਿਓ, ਤਾਂ ਫਿਰ ਜਦੋਂ ਲਾਗੂ ਕਰਨ ਦਾ ਵੇਲਾ ਆਉਂਦਾ ਹੈ ਇਹੋ ਜਿਹੇ ਹੁਕਮਾਂ ਨੂੰ, ਤਾਂ ਉੱਥੇ ਵੀ ਤਾਂ ਫਿਰ ਝੋਲ ਮਾਰੀ ਜਾਂਦੀ ਹੈ ਨਾ। ਪਰ ਇਹ ਆ ਕਿ ਇਹ ਮਾਮਲਾ ਹਾਲੇ ਵੀ ਜ਼ੇਰੇ ਸੁਣਵਾਈ ਆ, ਨਿਬੜਿਆ ਨਹੀਂ ਹੈ। ਹਿਸਾਬ ਕਿਤਾਬ ਹੈ ਜਿਹੜਾ ਚੱਲਦਾ ਉਹ ਚੱਲਦਾ ਰਹੂਗਾ, ਜੇ ਲੰਮਾ ਸਮਾਂ ਚੱਲੂਗਾ ਕੰਮ। ਜੀ। ਅਗਲੇ ਕਾਲਰ ਨੇ ਜਸਵੰਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮਿੰਟੂ ਭਾਜੀ, ਤੁਹਾਨੂੰ ਮੈਂ ਆਪਣੇ ਵੱਲੋਂ ਬਹੁਤ ਬਹੁਤ ਥੈਂਕ ਯੂ ਕਰਦਾ ਕਿ ਤੁਸੀਂ ਪੰਜਾਬ ਦੀਆਂ ਖਬਰਾਂ ਦੀ ਇੰਨੀ ਵਧੀਆ ਸਰਲ ਭਾਸ਼ਾ 'ਚ ਬੜੀ ਠੇਠ ਪੰਜਾਬੀ 'ਚ ਲੋਕਾਂ ਨੂੰ ਦੱਸਦੇ ਆ। ਤੇ ਇੱਕ ਮੈਨੂੰ ਤੁਹਾਡਾ ਕੁਐਸਚਨ ਨਹੀਂ, ਮੇਰਾ ਤੁਹਾਡਾ ਇੱਕ ਜਿਹੜਾ ਸੁਝਾਅ ਸੀ ਮੈਨੂੰ ਬਹੁਤ ਵਧੀਆ ਲੱਗਾ ਕਿ ਉਹ ਨਰੇਗਾ ਵਾਲਾ। ਹਰ ਪਿੰਡ ਦੇ ਵਿੱਚ 25-30 ਬੰਦੇ ਵਿਹਲੇ ਘੁੰਮਦੇ ਆ। ਜੇ ਇਸ ਟਾਈਮ ਉਹਨਾਂ ਨੂੰ ਯੂਜ਼ ਕੀਤਾ ਜਾਵੇ, ਪਿੰਡਾਂ ਦੇ ਵਿੱਚ ਇੰਨੀ ਸਫਾਈ ਹੋ ਜਾਊਗੀ, ਪਿੰਡ ਸੁਧਰ ਜਾਣਗੇ, ਉਹਨਾਂ ਨੂੰ ਕੰਮ ਮਿਲ ਜਾਊਗਾ ਜੀ। ਪਿੰਡਾਂ ਦੀ ਨੁਹਾਰ ਬਦਲ ਸਕਦੀ ਹੈ। ਬਿਲਕੁਲ, ਪਿੰਡਾਂ ਦੀ ਨੁਹਾਰ ਬਦਲ ਸਕਦੀ ਆ। ਟਾਈਮ ਆ ਜੀ, ਇਹ ਟਾਈਮ ਆ ਜੀ। ਥੈਂਕ ਯੂ ਜਸਵੰਤ ਜੀ। ਬਿਲਕੁਲ। ਔਰ ਦੂਜੀ ਗੱਲ ਹੈ ਕਿ ਕੰਮ ਵੀ ਹੁਣ ਇਮਾਨਦਾਰੀ ਨਾਲ ਕਰਨਗੇ। ਵੈਸੇ ਤੇ ਵੇਖੋ, ਅਫਸੋਸ ਵਾਲੀ ਗੱਲ ਹੈ ਕਿ ਕਈ ਵਾਰ ਕੰਮ ਚੋਰੀ ਹੁੰਦੀ ਹੈ ਜਦੋਂ ਆਪਾਂ ਸਰਕਾਰੀ ਕੰਮ ਕਰ ਰਹੇ ਹੁੰਦੇ ਹਾਂ, ਤਾਂ ਹੁਣ ਨਹੀਂ, ਕਿਉਂਕਿ ਕੰਮ ਗਵਾਉਣ ਦਾ ਵੀ ਇੱਕ ਖਤਰਾ ਰਹੇਗਾ। ਔਰ ਦੂਜੀ ਚੀਜ਼ ਇੱਕ ਹੋਰ ਵੀ ਆ, ਮੈਂ ਹੋਰ ਵੀ ਸੋਚਦਾ ਕਿ ਤੁਸੀਂ ਜਲੀਲ ਕਰਕੇ ਡੰਡ ਬੈਠਕਾਂ ਕਢਾ ਕੇ ਏਦਾਂ ਕਰਕੇ ਮੁੰਡਿਆਂ ਨੂੰ ਵੀਡੀਓ ਪਾਉਣ ਦੀ ਥਾਂ ਤੇ ਜੇ ਇਸ ਤਰ੍ਹਾਂ ਉਹਨਾਂ ਤੋਂ ਤੁਸੀਂ ਸੋਸ਼ਲ ਵਰਕ ਕਰਾਓ, ਥੋੜਾ ਕਰਾਓ ਜਿੰਨਾ ਵੀ ਆ। ਮਤਲਬ ਕਿ ਕਿਸੇ ਜਿੱਦਾਂ ਕੋਈ ਨਦੀ ਦੇ ਕਿਨਾਰੇ ਕੋਈ ਕਚਰਾ ਹੈ, ਜਿੱਦਾਂ ਕੋਈ ਨਹਿਰ ਦੇ ਕੋਈ ਵਿੱਚ ਕੋਈ ਸਫਾਈ ਦਾ, ਉੱਥੇ ਵੀ ਲਾਇਆ ਜਾ ਸਕਦਾ। ਜ਼ਰੂਰੀ ਨਹੀਂ ਕਿ ਤੁਸੀਂ ਉਹਨਾਂ ਨੂੰ ਜੇਲ੍ਹ 'ਚ ਹੀ ਘੱਲ ਦਿਓ। ਜੇਲ੍ਹਾਂ ਵੀ ਭਰੀ ਜਾਂਦੇ ਹੋ ਤੁਸੀਂ। ਤੇ ਜਿਹੜਾ ਕੋਈ ਛੋਟਾ ਮੋਟਾ ਕੋਈ ਉਲੰਘਣ ਕਰਦਾ ਉਹਨੂੰ ਤੁਸੀਂ ਇਸ ਤਰ੍ਹਾਂ ਦੀ ਵੀ ਸਜ਼ਾ ਦੇ ਸਕਦੇ ਹੋ ਕਿ ਭਾਈ ਆ ਤੈਨੂੰ ਟਾਸਕ ਦਿੱਤਾ, ਸ਼ਾਮ ਤੱਕ ਇਹ ਪੂਰਾ ਕਰ ਤੇ ਆਪਣੇ ਘਰ ਨੂੰ ਜਾ। ਨਾਲੇ ਤੇ ਉਹਨੂੰ ਸਜ਼ਾ ਮਿਲ ਗਈ, ਨਾਲੇ ਸਮਾਜ ਨੂੰ ਕੁਛ ਨਾ ਕੁਛ ਮਿਲ ਗਿਆ। ਤਾਂ ਦੋਵੇਂ ਚੀਜ਼ਾਂ ਹੈਗੀਆਂ ਨੇ। ਬਿਲਕੁਲ ਮਨਰੇਗਾ ਵਾਲਾ ਤੁਹਾਡੇ ਕੋਲ ਬਦਲ ਹੈਗਾ, ਜੇ ਸਰਕਾਰ ਇਹਨੂੰ ਬਦਲ ਨੂੰ ਵਰਤਣਾ ਚਾਹੇ, ਪਰ ਉਹ ਡਿਪੈਂਡ ਕਰਦਾ ਕਿ ਤੁਸੀਂ ਇੱਛਾ ਸ਼ਕਤੀ ਕਿਸ ਤਰ੍ਹਾਂ ਦੀ ਰੱਖਦੇ ਹੋ। ਰਾਜਸਥਾਨ ਨੇ ਇਹ ਕੀਤਾ ਤੇ ਬਹੁਤ ਕਾਮਯਾਬੀ ਨਾਲ ਕੀਤਾ। ਜੀ। ਅਗਲੇ ਕਾਲਰ ਨੇ ਰਾਜ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮਿੰਟੂ ਜੀ ਨੇ ਮੇਰਾ ਇੱਕ ਸਵਾਲ ਆ ਜੀ। ਵੈਸੇ ਨਾ ਮੈਂ ਜਿਹੜਾ ਉਪਲਬਧ ਸਾਰਾ ਕੁਝ ਇੱਥੇ ਹੈਗਾ, ਮੈਂ ਕਦੇ ਭਾਰਤੀ ਮੀਡੀਆ ਦੇਖਿਆ ਨੀਗਾ ਕਿ ਹੁਣ ਵੀ ਪਹਿਲਾਂ ਦੀ ਤਰ੍ਹਾਂ ਜਿਵੇਂ ਇੱਕ ਫਿਰਕੇ ਨੂੰ ਬਦਨਾਮ ਕੀਤਾ ਸੀ ਇਹਨਾਂ ਨੇ, ਤੇ ਉਹ ਤਬਲੀਗੀ ਜਮਾਤ ਦਾ ਮਸਲਾ ਸੀ ਜਾਂ ਉਹ ਸਰਦਾਰ ਬਲਦੇਵ ਸਿੰਘ ਦਾ ਮਸਲਾ ਸੀ ਨਵਾਂ ਸ਼ਹਿਰ ਵਾਲੇ ਦਾ, ਤੇ ਹੁਣ ਵੀ ਸੁਣ 'ਚ ਆਇਆ, ਤੁਸੀਂ ਦੱਸਿਆ ਹੀ ਹੈ ਨਿਊਜ਼ ਦੇ ਵਿੱਚ, ਕਿ ਭਾਰਤੀ ਮੀਡੀਆ ਦਾ ਰਿਐਕਸ਼ਨ ਉਹੀ ਹੈ। ਤੇ ਦੂਜਾ ਮੇਰਾ ਜੀ ਇੱਕ ਸਵਾਲ ਨਹੀਂ, ਇੱਕ ਸੁਝਾਅ ਸੀਗਾ ਵੀ ਸਾਡੇ ਪਰਿਵਾਰ ਤੇ ਚਲੋ ਰੱਬ ਦੀ ਕਿਰਪਾ ਸੀਗੀ, ਅਸੀਂ ਪਿਛਲੇ 40 ਸਾਲਾਂ ਤੋਂ ਕਦੇ ਵੀ ਕੋਈ ਵੀ ਫਸਲ ਝੋਨਾ ਜਾਂ ਕਣਕ ਨਾ ਅਸੀਂ ਮੰਡੀ 'ਚ ਨਹੀਂ ਲੈ ਗਏ। ਸਾਡੇ ਆੜ੍ਹਤੀਏ ਸਾਡੇ ਘਰੋਂ ਚੱਕ ਕੇ ਲੈ ਜਾਂਦੇ ਸੀ, ਖੇਤ 'ਚ ਰਹਿੰਦੇ ਆ ਤੇ ਉੱਥੋਂ ਹੀ ਭਰ ਕੇ ਲੈ ਜਾਂਦੇ ਸੀ। ਕਿ ਆੜ੍ਹਤੀਆਂ ਨੂੰ ਜੇ ਥੋੜ੍ਹੀ ਜਿਹੀ ਖੁੱਲ੍ਹ ਦਿੱਤੀ ਜਾਂਦੀ ਤੇ ਕਣਕ ਐਡਾ ਵੱਡਾ ਮਸਲਾ ਨਹੀਂ ਹੈ ਜੇ ਪਿੰਡੋਂ ਪਿੰਡ ਚੱਕੀ ਜਾ ਸਕਦੀ ਸੀਗੀ ਜੀ ਕਣਕ। ਇਹ ਮਸਲਾ ਬਣਾਇਆ ਗਿਆ ਜੀ ਕੁਛ, ਕਿਉਂਕਿ ਇਹਦੇ ਵਿੱਚ ਜਿਹੜੇ ਅਫਸਰ ਹੁੰਦੇ ਆ ਜਾਂ ਉਹਨਾਂ ਦਾ ਆਪਦਾ ਕੁਛ ਇੰਟਰਸਟ ਹੁੰਦਾ, ਕਿਉਂਕਿ ਉਹਨਾਂ ਨੂੰ ਫਾਇਦਾ ਘੱਟ ਹੁੰਦਾ ਉਹਦੇ ਵਿੱਚ। ਇਹ ਜੀ ਸਵਾਲ। ਦੇਖੋ, ਮੈਂ ਜਿਹੜਾ ਦੂਜਾ ਤੁਹਾਡਾ ਸਵਾਲ ਹੈ ਇਸ ਗੱਲ ਨਾਲ ਤਾਂ ਥੋੜਾ ਜਿਹਾ ਸਹਿਮਤ ਹਾਂ ਕਿ
ਹਾਂ ਪਿੰਡਾਂ ਦੇ ਵਿੱਚ ਰੱਖੀ ਜਾ ਸਕਦੀ ਸੀ ਕਣਕ। ਹੁਣ ਤੇ ਭਾਵੇਂ ਸੜਕ ਤੇ ਸੁੱਟ ਦਿਓ ਕਣਕ, ਸੜਕ ਤੇ ਢੇਰੀਆਂ ਲਵਾ ਲਓ, ਕਿਹੜਾ ਸੜਕਾਂ ਚੱਲਦੀਆਂ ਨੇ। ਕੋਈ ਵੀ ਸੜਕ ਜਿਹੜੀ ਆ ਉਹ ਦੋਵੇਂ ਪਾਸੇ ਤੋਂ ਬੰਦ ਕਰਕੇ ਤੁਸੀਂ ਢੇਰੀ ਲਵਾ ਕੇ ਜਿਵੇਂ ਮਰਜ਼ੀ ਚੁਕਵਾ ਲਓ। ਫਿਰ ਬਿਲਕੁਲ ਤੁਹਾਡੀ ਗੱਲ ਸਹੀ ਆ, ਤੁਹਾਡੇ ਵਾਂਗੂ ਹੋਰ ਵੀ ਬੜੇ ਤਗੜੇ ਘਰਾਨੇ ਆ ਜਿਨ੍ਹਾਂ ਦੇ ਘਰਾਂ 'ਚ ਕੰਡੇ ਲੱਗਦੇ ਆ ਪਹਿਲਾਂ ਵੀ, ਤਾਂ ਘਰਾਂ 'ਚੋਂ ਵੀ ਚੁੱਕੀ ਜਾ ਸਕਦੀ ਸੀ, ਕੋਈ ਵੱਡੀ ਗੱਲ ਨਹੀਂ। ਜੇ ਆੜਤੀ ਆਪੋ ਆਪਣੇ ਪੱਧਰ ਤੇ ਥੋੜੇ ਜਿਹੇ ਸਰਕਾਰ ਵੱਲੋਂ ਸੌਖੇ ਹੋਣ ਕਰ ਸਕਦੇ ਇਸ ਤਰ੍ਹਾਂ, ਕੋਈ ਵੱਡੀ ਗੱਲ ਨਹੀਂ ਹੈ। ਤਾਂ ਪਰੇਸ਼ਾਨੀ ਇਹ ਸੀਗੀ ਕਿ ਇਹ ਕੋਈ ਰੋਡ ਮੈਪ ਤਿਆਰ ਹੀ ਨਹੀਂ ਕਰ ਸਕੇ। ਦੇਖੋ ਨਾ, ਪਹਿਲਾਂ ਉਹਨਾਂ ਨੇ ਆਖਿਆ ਕਿ ਪਾਸ ਜਿਹੜੇ ਆ ਉਹ ਦੇਵਾਂਗੇ ਅਸੀਂ ਆੜਤੀਆਂ ਦੇ ਮਾਰਫਤ, ਫਿਰ ਕਹਿੰਦੇ ਮੰਡੀ ਬੋਰਡ ਵਾਲਿਆਂ ਦੇ ਮਾਰਫਤ, ਫਿਰ ਓਲਾ ਵਾਲਿਆਂ ਦਾ ਚਲਾਤਾ ਕੰਮ ਕਿ ਉਹ ਦੇਣਗੇ, ਫਿਰ ਵਾਪਸ ਆਪਣੇ ਅਧਿਕਾਰੀਆਂ ਨੂੰ ਦੇ ਦਿੱਤੇ। ਸੋ ਇਸ ਤਰ੍ਹਾਂ ਇਹ ਰੁੱਝੇ ਰਹੇ, ਇਸ ਤਰ੍ਹਾਂ ਇਹ ਆਪਸ ਦੇ ਵਿੱਚ ਹੀ ਮਤਲਬ ਕਿ ਇੱਕ ਦੂਜੇ ਨੂੰ ਸੁਣਾਉਂਦੇ ਰਹੇ ਆਈਡੀਏ ਕਿ ਏਦਾਂ ਕਰ ਲਈਏ ਏਦਾਂ ਕਰ ਲਈਏ। ਤਾਂ ਹੇਠਲੇ ਪੱਧਰ ਤੇ ਜੇ ਆਪਾਂ ਦੇਖਣਾ ਹੋਵੇ ਤਾਂ ਇੱਕ ਕਿਸਾਨ ਯੂਨੀਅਨ ਵਾਲਿਆਂ ਨੇ ਬਹੁਤ ਵਧੀਆ ਆਈਡੀਆ ਦਿੱਤਾ ਸੀਗਾ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਜਿਹੜਾ ਫਰਸ਼ੀ ਕੰਡਾ ਹੁੰਦਾ ਸਾਰੀ ਕਣਕ ਉੱਥੇ ਜਾਵੇ, ਕਿਸਾਨ ਭਾਵੇਂ ਵਾਰੀ ਨਾਲ ਲਿਆਵੇ, ਇੱਕੇ ਦਿਨ ਲਿਆ ਕੇ ਫਰਸ਼ੀ ਕੰਡੇ ਦੀ ਜਿਹੜੀ ਪਰਚੀ ਆ ਉਹ ਆੜਤੀਏ ਨੂੰ ਫੜਾ ਦੇਵੇ। ਬਾਕੀ ਜੋ ਉਹ ਲੱਗਦਾ ਤੁਹਾਨੂੰ ਪਤਾ ਹੀ ਆ, ਛਾਨਣਾ ਵਗੈਰਾ ਜੋ ਲੱਗਦਾ ਜੋ ਵੀ ਲੱਗ ਕੇ ਉਹ ਹਿਸਾਬ ਕਿਤਾਬ ਹੋ ਕੇ ਮਤਲਬ ਕਿ ਕੋਈ ਪੰਗਾ ਹੀ ਨਹੀਂ ਹੈ। ਤਾਂ ਉਹ ਵੀ ਆਈਡੀਆ ਕੋਈ ਮਾੜਾ ਨਹੀਂ ਸੀਗਾ। ਫਿਰ ਪਿੰਡਾਂ ਦੇ ਵਿੱਚ ਸਕੂਲਾਂ ਦੇ ਗਰਾਊਂਡ ਆ ਉਹ ਇਸਤੇਮਾਲ ਕੀਤੇ ਜਾ ਸਕਦੇ ਸੀਗੇ ਕਣਕ ਲਵਾ ਕੇ, ਜਾਂ ਹੋਰ ਐਸੀਆਂ ਥਾਵਾਂ ਜਿਹੜੀਆਂ ਵਰਤੀਆਂ ਜਾ ਸਕਦੀਆਂ ਸੀ, ਪਰ ਇਹਨਾਂ ਨੇ ਖਲਾਰਾ ਜ਼ਿਆਦਾ ਪਾ ਲਿਆ ਇਸ ਮਾਮਲੇ 'ਚ। ਜੀ ਜੀ। ਅਗਲੇ ਕਾਲਰ ਨੇ ਪ੍ਰਗਟ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਸਵਾਲ ਹੈ ਜੀ, ਜਿਸ ਤਰ੍ਹਾਂ ਇੱਥੇ ਸਮਾਲ ਇੰਡਸਟਰੀ ਤੇ ਲੇਬਰ ਨੂੰ ਪੈਸੇ ਮਿਲੇ ਆ ਜੀ, 13 ਕਰੋੜ ਬੰਦਾ ਜਿਹੜਾ ਲੇਬਰ ਦਾ ਵਾ ਇੰਡੀਆ 'ਚ ਸਮਾਲ ਇੰਡਸਟਰੀ, ਤੇ ਨਾ ਲੇਬਰ ਨੂੰ ਕੁਝ ਮਿਲਿਆ ਤੇ ਨਾ ਉਹਨਾਂ ਇੰਡਸਟਰੀ ਵਾਲਿਆਂ ਨੂੰ ਕੁਝ ਮਿਲਿਆ ਵੀ ਜਿਹੜਾ ਉਹ ਅੱਗੇ ਕੰਮ ਚਲਾ ਲੈਣਗੇ। ਇੱਕ ਤੇ ਸਵਾਲ ਇਹ ਆ ਵੀ ਇਹ ਆ, ਤੇ ਦੂਜਾ ਸ਼ਰਾਬਬੰਦੀ ਦਾ ਚੱਲਣ ਡਿਆ ਹੈਗਾ ਤੇ ਕੈਪਟਨ ਸਾਹਿਬ ਨੇ ਖੋਲ੍ਹਣ ਦੀ ਚਿੱਠੀ ਲਿਖੀ, ਉਹ ਕੈਂਸਲ ਹੋ ਗਈ ਆ। ਕੀ ਪੰਜਾਬ ਦੇ ਮਿੰਟੂ ਜੀ ਲੋਕਾਂ ਦੇ ਹੱਕ 'ਚ ਹੀ ਖੁੱਲ੍ਹਦੇ ਕਿ ਜਾਂ ਬੰਦ ਰਹਿਣ ਤੇ ਤਾਂ ਹੱਕ 'ਚ? ਧੰਨਵਾਦ ਜੀ। ਦੇਖੋ ਪੰਜਾਬ ਵਾਲਿਆਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਪੰਜਾਬ ਦੇ ਵਿੱਚ ਸ਼ਰਾਬ ਜਿਹੜੀ ਆ ਉਹ ਚੱਲੀ ਜਾਂਦੀ ਹੈ। ਅਸੀਂ ਬਹੁਤ ਵਾਰੀ ਗੱਲ ਕੀਤੀ ਹੈ ਇਸ ਮਸਲੇ ਤੇ ਕਿ ਪੰਜਾਬ ਦੇ ਵਿੱਚ ਸ਼ਰਾਬ ਦੀ ਬਲੈਕ ਜਿਹੜੀ ਆ ਉਹ ਸਗੋਂ ਜ਼ਿਆਦਾ ਵਧੀ ਅੱਗੇ ਨਾਲੋਂ। ਸ਼ਰਾਬ ਬੰਦ ਨਹੀਂ ਹੋਈ, ਬੰਦ ਵਾਲਾ ਭੁਲੇਖਾ ਤੁਹਾਡਾ ਕਿ ਸ਼ਰਾਬ ਬੰਦ ਹੋ ਗਈ ਆ। ਤਾਂ ਉਹਦੇ ਨਾਲ ਕੀ ਆ ਕਿ ਮਾਲੀਆ ਤੁਹਾਡਾ ਨੁਕਸਾਨਿਆ ਜਾਂਦਾ, ਜਿਹੜਾ ਤੁਹਾਡੇ ਜਾਣਾ ਖਜ਼ਾਨੇ 'ਚ। ਇਹੋ ਜਿਹੇ ਮੌਕੇ ਤੇ ਪੈਸਾ ਚਾਹੀਦਾ ਸਰਕਾਰ ਦੇ ਕੋਲ, ਤੇ ਇਸ ਲਿਹਾਜ਼ ਨਾਲ ਜੇ ਵੇਖੀਏ ਤਾਂ ਇਕੱਲਾ ਕੈਪਟਨ ਅਮਰਿੰਦਰ ਸਿੰਘ ਨਹੀਂ, ਬਹੁਤ ਸਾਰੀਆਂ ਸਟੇਟਾਂ ਕੁਰਲਾ ਰਹੀਆਂ ਕਿ ਭਾਈ ਸਾਡੇ ਠੇਕੇ ਖੋਲੋ, ਸਾਨੂੰ ਕੋਈ ਸਾਹ ਆਵੇ। ਹੁਣ ਮਹੀਨੇ ਦਾ 500-600 ਕਰੋੜ ਰੁਪਈਆ ਕਮਾਉਂਦੇ ਆ ਜਿਹੜੇ ਪੰਜਾਬ ਗੌਰਮੈਂਟ ਵਾਲੇ, ਇਹ ਤਾਂ ਲਾਸ ਦੇ ਵਿੱਚ ਹੈ ਇਸ ਟਾਈਮ, ਟੋਟਲੀ ਲਾਸ ਦੇ ਵਿੱਚ। GST ਦਾ ਬਕਾਇਆ ਨਹੀਂ ਮਿਲਦਾ ਪਿਆ। ਦੇਖੋ ਸੂਬਾ ਸਰਕਾਰ ਜਾਵੇ ਵੀ ਕਿੱਧਰ, ਇਹ ਵੀ ਹੁਣ ਸੋਚਣ ਵਾਲੀ ਗੱਲ ਆ। ਸਾਰੇ ਵਸੀਲੇ ਜਿਹੜੇ ਖਤਮ ਹੋਏ ਪਏ ਆ। ਸੋ ਸ਼ਰਾਬ ਤੇ ਸਾਰਾ ਹੁਣ ਤੁਸੀਂ ਦੇਖੋ ਨਾ ਪੀ ਜਾਂਦੇ ਆ, ਪਰ ਸਾਡੀ ਕੰਜੰਪਸ਼ਨ ਜਿਹੜੀ ਆ ਉਹ ਅਸੀਂ ਜਿਹੜੀ ਸੂਚੀ ਦੇ ਵਿੱਚ 50% ਵਾਲੀ ਆ, 25 ਤੋਂ 50% ਵਾਲੀ, ਮਤਲਬ ਕਿ ਜਿਹੜੀ ਮਰਦ ਆਬਾਦੀ ਦੀ ਕੰਜੰਪਸ਼ਨ ਆ। ਤਾਂ ਉਸ ਲਿਹਾਜ਼ ਨਾਲ ਦੇਖੀਏ ਤਾਂ ਬਹੁਤ ਵੱਡਾ ਮਾਲੀਆ ਜਿਹੜਾ ਪੰਜਾਬ ਸਰਕਾਰ ਦਾ ਨੁਕਸਾਨਿਆ ਜਾ ਰਿਹਾ। ਸੋ ਹੱਕ ਦੇ ਵਿੱਚ ਮੈਂ ਹੋਵਾਂ ਜਾਂ ਨਾ ਹੋਵਾਂ ਕੋਈ ਫਰਕ ਨਹੀਂ ਪੈਂਦਾ, ਪਰ ਇਹ ਇੱਕ ਸੂਬੇ ਦੀ ਡਿਮਾਂਡ ਨਹੀਂ ਹੈ, ਇਹ ਕਈ ਸੂਬਿਆਂ ਦੀ ਡਿਮਾਂਡ ਆ ਕਿ ਠੇਕੇ ਖੋਲ ਦਿੱਤੇ ਜਾਣ। ਜਿਸ ਤਰ੍ਹਾਂ ਦੂਸਰੀਆਂ ਦੁਕਾਨਾਂ 'ਚ ਜਾ ਕੇ ਲੋਕ ਆਪਣੀ ਖਰੀਦਦਾਰੀ ਕਰਦੇ, ਇੱਥੇ ਵੀ ਕਰ ਲਿਆ ਕਰਨਗੇ, ਕੀ ਫਰਕ ਪੈਂਦਾ। ਪਰ ਜਿਹੜੇ ਹੁਣ ਬੰਦ ਕਰਨ ਦੇ ਹੱਕ ਦੇ ਵਿੱਚ ਖਲੋਤੇ ਆ, ਜਾਂ ਤੇ ਉਹ ਇਹ ਵੀ ਗੱਲ ਕਹਿਣ ਕਿ ਬਲੈਕ ਬੰਦ ਹੋਵੇ, ਕਿ ਸ਼ਰਾਬਬੰਦੀ ਪੂਰਨ ਤੌਰ ਤੇ ਹੋਵੇ, ਵੀ ਅਸੀਂ ਘੱਟੋ ਘੱਟ ਚਲੋ ਜਿਹੜਾ ਲੋਕਾਂ ਦੇ ਘਰਾਂ 'ਚੋਂ ਪੈਸਾ ਨਿਕਲਦਾ ਉਹ ਤੇ ਬਚਾਈਏ ਨਾ। ਸੋ ਇਹ ਚੀਜ਼ ਜਿਹੜੀ ਆ ਉਹ ਹੈਗੀ ਆ, ਦੋਹਾਂ ਪੱਖਾਂ ਤੋਂ ਸੋਚਣ ਵਾਲੀ ਆ। ਜੇ ਅਸੀਂ ਸ਼ਰਾਬ ਨੂੰ ਨਸ਼ੇ ਦੇ ਤੌਰ ਤੇ ਲੈਂਦੇ ਆ ਤਾਂ ਮਾੜੀ ਗੱਲ ਆ, ਜੇ ਅਸੀਂ ਮਾਲੀਏ ਦੇ ਤੌਰ ਤੇ ਲੈਂਦੇ ਕਿ ਲੀਗਲਾਈਜ਼ ਕੀਤੀ ਆ ਔਰ ਫੂਡ ਸੇਫਟੀ ਐਂਡ ਸਟੈਂਡਰਡਸ ਐਕਟ ਦੇ ਮੁਤਾਬਕ ਜ਼ਰੂਰੀ ਵਸਤੂਆਂ 'ਚ ਇੰਡੀਆ 'ਚ, ਤਾਂ ਉਸ ਮੁਤਾਬਕ ਜੇ ਵੇਖੀਏ ਤਾਂ ਉਹ ਮਾਲੀਏ ਦਾ ਇੱਕ ਬਹੁਤ ਵੱਡਾ ਸਾਧਨ ਹੈ ਜੀ। ਜੀ। ਅਗਲੇ ਕਾਲਰ ਨੇ ਸਰਬਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਸਰਬਜੀਤ ਸਿੰਘ ਜੀ ਅਲਗਰੋ ਤੋਂ ਬੋਲਦਾ ਜੀ। ਜੀ, ਕੀ ਸਵਾਲ ਹੈ ਜੀ? ਮਿੰਟੂ ਗੁਰਸਰੀਆ ਜੀ ਤੇ ਰਾਜਗੜ੍ਹ ਵਿੱਚ ਬਹੁਤ ਬਹੁਤ ਤੁਹਾਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਦਾ, ਤੁਸੀਂ ਸਾਨੂੰ ਬਹੁਤ ਹੀ ਜਾਣਕਾਰੀ ਵਧੀਆ ਦਿੰਦੇ ਆ ਸਾਰੇ ਇੰਡੀਆ ਦੀ, ਪੰਜਾਬ ਦੀ। ਅਸੀਂ ਇੱਥੇ ਬੈਠੇ, ਸਾਡੇ ਕੋਲ ਸਾਧਨ ਬਹੁਤ ਵਧੀਆ ਰੇਡੀਓ ਦਾ, ਮੈਂ ਤੁਹਾਡਾ 5-6 ਸਾਲ ਤੋਂ ਲਗਾਤਾਰ ਸੁਣ ਰਿਹਾ ਜੀ। ਸਵਾਲ ਕੀ ਹੈ ਜੀ? ਤੇ ਮੇਰਾ ਸਵਾਲ ਹੈ ਜੀ ਕਿ ਇੱਕ ਤਾਂ ਜਿਹੜੀ ਇੰਡੀਆ ਦੇ ਵਿੱਚ ਬੰਦੀ ਲਾਈ ਸੀ, ਕੋਰੀਅਰ ਸੇਵਾਵਾਂ ਫੈਡੈਕਸ ਵਗੈਰਾ ਚਾਲੂ ਹੋਈਆਂ ਕਿ ਨਹੀਂ ਹੋਈਆਂ, ਤੇ ਬਾਕੀ ਇੱਕ ਹੈਗਾ ਕਿ ਕਣਕ ਦੀ ਖਰੀਦ ਕਿਹੋ ਜਿਹੀ ਹੋ ਰਹੀ ਆ, ਉਹਦੇ ਵਿੱਚ ਕੋਈ ਅਣਚਣ ਤਾਂ ਨਹੀਂ ਆ ਰਹੀ ਜ਼ਿਮੀਂਦਾਰ ਨੂੰ? ਥੈਂਕ ਯੂ ਜੀ।
ਸਤਿ ਸ੍ਰੀ ਅਕਾਲ ਨਹੀਂ ਜੀ, ਅੜਚਨ ਜਿਹੜੀ ਆ ਖਰੀਦਦਾਰੀ ਦੀ ਤੇ ਹੈਗੀ ਜੀ, ਬਾਰਦਾਨੇ ਦੀ ਕਮੀ ਆ, ਲਿਫਟਿੰਗ ਵੀ ਬੜੀ ਸਲੋ ਹੋਣ ਡਈ ਆ, ਤੇ ਵਾਢੀ ਜਿਹੜੀ ਉਹ ਲੰਮੀ ਬਹੁਤ ਚੱਲ ਜਾਣੀ ਆ। ਸਾਰੀਆਂ ਵਿਪਤਾਵਾਂ ਨੇ ਨਾ, ਪਾਸ ਵਗੈਰਾ ਦੀ ਵੀ ਵਿਪਤਾ ਆ। ਸੋ ਇਸ ਕਰਕੇ ਇਹ ਬਹੁਤ ਉਲਝਣ ਵਾਲਾ ਕੰਮ ਆ। ਪਰ ਫਿਰ ਵੀ ਮੈਂ ਸਮਝਦਾ ਕਿ ਹੁਣ ਤੱਕ ਜਿੰਨਾ ਵੀ ਕਰ ਸਕੇ, ਕਿਉਂਕਿ ਤੁਹਾਨੂੰ ਪਤਾ ਹੀ ਆ ਸਰਕਾਰ ਸਾਰੇ ਪਾਸੇ ਉਲਝੀ ਹੋਈ ਆ, ਜਿੰਨਾ ਕੁ ਕਰ ਸਕੇ ਠੀਕ ਆ, ਪਰ ਹੋਰ ਬਿਹਤਰ ਕਰ ਸਕਦੇ ਸਨ, ਕਿਉਂਕਿ ਇਹਨਾਂ ਨੂੰ ਐਕਸਟਰਾ ਐਤਕੀ 15 ਦਿਨ ਮਿਲੇ। ਮਤਲਬ ਕਿ ਉਤਰਾ ਆਪਣੇ 1 ਤਰੀਕ ਤੋਂ ਖਰੀਦ ਸ਼ੁਰੂ ਹੁੰਦੀ ਹੈ, ਐਤਕੀ 15 ਤੋਂ ਖਰੀਦ ਜਿਹੜੀ ਆ ਸ਼ੁਰੂ ਹੋਈ ਆ, ਤਾਂ 15 ਦਿਨ ਐਕਸਟਰਾ ਮਿਲੇ ਸੀ। ਇਹ ਲਾਹਾ ਉਹ ਚੁੱਕ ਨਹੀਂ ਸਕੇ ਉਸ ਚੀਜ਼ ਦਾ, ਤੇ ਨਹੀਂ ਤਾਂ ਬਿਹਤਰ ਕਰ ਸਕਦੇ ਸੀ, ਹੋਰ ਵੀ ਬਿਹਤਰ ਕਰ ਸਕਦੇ ਸੀ ਜੋ ਕਰ ਰਹੇ ਆ। ਸਮੱਸਿਆਵਾਂ ਬਹੁਤ ਨੇ, ਤੇ ਜੇ ਸਮੱਸਿਆਵਾਂ ਵੇਖੀਏ ਕਿਸਾਨ ਦੀਆਂ ਤਾਂ ਨਵੀਆਂ ਨਹੀਂ ਹੈ। ਕਿਸਾਨ ਦੀਆਂ ਸਮੱਸਿਆਵਾਂ, ਮੈਂ ਅੱਗੇ ਵੀ ਇੱਕ ਥਾਂ ਤੇ ਗੱਲ ਕੀਤੀ ਸੀਗੀ ਕਿ ਅਸੀਂ ਨਿੱਕੇ ਜਿਹੇ ਹੁੰਦੇ ਜਦੋਂ ਆਪਦੇ ਬਾਪੂ ਦੇ ਨਾਲ ਦਾਣਾ ਮੰਡੀ 'ਚ ਜਾਂਦੇ, ਚਾਹ ਹੁੰਦਾ ਇਹ ਰੀੜੀ ਲਵਾਂਗੇ। ਹੁਣ ਤੇ ਰੀੜੀ ਸ਼ਬਦ ਨਹੀਂ ਬਹੁਤਿਆਂ ਕੋਲ, ਸ਼ਾਇਦ ਉਹ ਬੁੱਝਿਆ ਜਾਣਾ ਕਿ ਰੀੜੀ ਕੀ ਹੁੰਦਾ। ਉਦੋਂ ਬੱਚਿਆਂ ਨੂੰ ਝੋਲੀ ਭਰ ਕੇ ਨਾ ਦਾਣੇ ਦਿੰਦੇ ਹੁੰਦੇ ਸੀ, ਉਹਨੂੰ ਰੀੜੀ ਕਹਿ ਦਿੰਦੇ ਸੀਗੇ, ਤੇ ਉਹ ਚਾਹ ਹੁੰਦਾ ਸੀ। ਦਾਣਾ ਮੰਡੀਆਂ ਜਾਂਦੇ ਨਾ, ਉਦੋਂ ਅਸੀਂ ਚੰਗਾ ਸਾਫ਼ ਸੁਥਰਾ ਪਾਣੀ ਪੀਣ ਵਾਲਾ ਪ੍ਰਬੰਧ ਵੇਖਿਆ ਨਾ, ਉਦੋਂ ਕਿਸਾਨਾਂ ਵਾਸਤੇ ਅਸੀਂ ਟਾਇਲਟ ਵੇਖੇ ਚੰਗੇ ਨਾ, ਅੱਜ ਵੀ ਨੇ 30-40 ਸਾਲਾਂ 'ਚ ਕੁਛ ਵੀ ਨਹੀਂ ਬਦਲਿਆ। ਸਮੱਸਿਆਵਾਂ ਤਾਂ ਉਹ ਜਿਹੀਆਂ ਹੀ ਆ, ਪਰ ਅੱਗੇ ਖਰੀਦ ਥੋੜੀ ਜਿਹੀ ਸੌਖੀ ਹੋ ਜਾਂਦੀ ਸੀ, ਐਤਕੀ ਖਰੀਦ ਥੋੜੀ ਜਿਹੀ ਔਖੀ ਆ। ਕਿਸਾਨ ਵਾਸਤੇ ਬਿਪਤਾਵਾਂ ਉਹੀ ਨੇ। ਬਾਕੀ ਕੋਰੀਅਰ ਸਰਵਿਸ ਦੀ ਜਿੱਥੋਂ ਤੱਕ ਗੱਲ ਆ, ਜਿਹੜਾ ਇੰਡੀਅਨ ਪੋਸਟ ਆਫਿਸ ਹੈ, ਜੋ ਵੀ ਹੈ, ਜਿੱਥੇ ਜਿੱਥੇ ਵੀ ਬ੍ਰਾਂਚ ਹੈ ਉਹਨਾਂ ਦੀ, ਉਹ ਸਭ ਚੱਲਦਾ ਪਿਆ। ਹੁਣ ਨਿੱਜੀ ਕੋਰੀਅਰ ਸਰਵਿਸ ਚੱਲੀ ਹੈ ਜਾਂ ਨਹੀਂ ਚੱਲੀ, ਇਹਦੇ ਬਾਰੇ ਮੈਂ ਕੱਲ ਤੁਹਾਨੂੰ ਪਤਾ ਕਰ ਦੂੰਗਾ, ਕਿਉਂਕਿ ਇਸ ਵੇਲੇ ਤਾਂ ਹੁਣ ਦੇਖੋ 10:07 ਹੋ ਗਏ ਇੰਡੀਆ 'ਚ। ਮੇਰੇ ਕੋਰੀਅਰ ਵਾਲੇ ਕੁਛ ਮਿੱਤਰ ਹੈਗੇ ਆ ਜਿਹੜੇ ਆਪ ਸਰਵਿਸ ਦਿੰਦੇ ਆ, ਸਰਵਿਸ ਪ੍ਰੋਵਾਈਡਰ ਆ, ਉਹ ਹੋ ਸਕਦਾ ਇਸ ਵੇਲੇ ਆਰਾਮ ਕਰ ਰਹੇ ਹੋਣ ਤੇ ਮੁਨਾਸਬ ਨਹੀਂ ਹੈ। ਮੈਂ ਸਵੇਰੇ ਰਾਜ ਕਰਨਵੀਰ ਸਿੰਘ ਨੂੰ ਜ਼ਰੂਰ ਮੈਂ ਕਨਵੇ ਕਰ ਦੂੰਗਾ। ਜੀ ਜੀ ਬਿਲਕੁਲ। ਤੇ ਮਿੰਟੂ ਜੀ, ਜਾਂਦੇ ਜਿਹੜੀ ਤੇਜ਼ੀ ਦੇ ਨਾਲ ਟੈਸਟਿੰਗ ਦਾ ਆ, ਕਿੱਥੇ ਕੁ ਤੱਕ ਪ੍ਰਕਿਰਿਆ ਜਿਹੜੀ ਆ ਉਹ ਪਹੁੰਚ ਰਹੀ ਹੈਗੀ ਆ? ਕਿੰਨੇ ਕੁ ਟੈਸਟ ਵੱਲ ਨੂੰ ਜਿਹੜਾ ਵੱਧ ਰਿਹਾ ਹੈ ਭਾਰਤ ਤੇ ਪੰਜਾਬ, ਜੇ ਉਸ ਦੇ ਉੱਤੇ ਕੁਛ ਹੈ ਲੇਟੈਸਟ ਅਪਡੇਟਸ? ਦੇਖੋ, ਜਿਹੜੀ ਹੈਗੀ ਨਾ ਟੈਸਟਿੰਗ ਦੀ ਮਾਰ ਇੱਥੇ ਪਈ ਇੰਡੀਆ ਨੂੰ, ਕਿ ਜਿਹੜੀਆਂ ਇਹਨਾਂ ਨੇ ਕਿੱਟਾਂ ਮੰਗਾਈਆਂ ਸੀ 6-7 ਲੱਖ ਦੇ ਕਰੀਬ, ਉਹ ਕਿੱਟਾਂ ਬੇਕਾਰ ਗਈਆਂ। ਹੁਣ ਦੁਬਾਰਾ ਤੋਂ ਮਸਲਾ ਜਿਹੜਾ ਉਹ ਫੇਰ ਹੱਲ ਹੋਊਗਾ। ਵੈਸੇ ਇੰਡੀਆ ਨੇ ਤਰੱਕੀ ਤੇ ਕੀਤੀ, ਆਪਾਂ ਇਹ ਨਹੀਂ ਕਹਿ ਸਕਦੇ ਕਿ 70 ਸਾਲਾਂ 'ਚ ਇਹਨਾਂ ਕੀਤਾ ਤੱਕ ਨਹੀਂ ਹੈ, ਪਰ ਦੇਖੋ ਚਾਈਨਾ ਤੇ ਇਹ ਬਰੋਬਰ ਹੀ ਤੁਰੇ ਸਨ ਨਾ, ਤੇ ਅੱਜ ਹਰੇਕ ਚੀਜ਼ ਦੀ ਨਿਰਭਰਤਾ ਇੱਥੋਂ ਤੱਕ ਕਿ ਜਿਹੜੀ ਤੁਸੀਂ ਕਲੋਰੋਕੁਇਨ ਮੰਗਾਈ ਹੈ ਨਾ, ਜੇ ਤੁਸੀਂ ਦੇਖੋਗੇ ਇਹ ਜਿਹੜੀ ਦਵਾਈ ਵਾਸਤੇ ਸਮੱਗਰੀ ਆਉਂਦੀ ਆ, ਉਹਦੀ ਨਿਰਭਰਤਾ ਚਾਈਨਾ ਤੇ ਆ। ਜਿਹੜੀ ਹਾਈਡਰੋਕਸੀ ਕਲੋਰੋਕੁਇਨ ਤੁਹਾਡੇ ਕੋਲ ਪਹੁੰਚੀ ਹੈ ਨਾ US ਦੇ ਵਿੱਚ, ਵੈਸੇ ਉਹਦਾ ਵੀ ਰੌਲਾ ਪਿਆ ਖਲੋਤਾ ਸੀ ਥੋੜੇ ਦਿਨ ਪਹਿਲਾਂ ਕਿ ਉਹ ਸਾਈਡ ਇਫੈਕਟ ਉਹਦੇ ਜ਼ਿਆਦਾ ਆ ਸਕੋ। ਅੱਛਾ, ਉਹ ਜਿਹੜੀ ਸਾਰੀ ਨਿਰਭਰਤਾ ਉਹ ਚਾਈਨਾ ਤੇ ਇੰਡੀਆ ਦੀ, ਉਹਨੂੰ ਸ਼ਾਇਦ API ਕਹਿ ਦਿੰਦੇ ਕਿ ਪਤਾ ਨਹੀਂ ਕਿਹਾ, ਉਹ ਸਮੱਗਰੀ ਹੁੰਦੀ ਹੈ, ਉਹਦੇ ਨਾਲ ਦਵਾਈਆਂ ਬਣਦੀਆਂ ਨੇ, ਤਾਂ ਉਹ ਸਾਰੀ ਚਾਈਨਾ ਹੀ ਐਕਸਪੋਰਟ ਕਰਦਾ ਹੈ ਇੰਡੀਆ ਨੂੰ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਅਸੀਂ ਹਰੇਕ ਮਾਮਲੇ 'ਚ ਨਿਰਭਰਤਾ ਜਿਹੜੀ ਹੈ ਉਹ ਆਪਣੇ ਆਪ ਤੇ ਨਹੀਂ ਲਿਆ ਸਕੇ ਕਿ ਅਸੀਂ ਆਤਮ ਨਿਰਭਰ ਬਣ ਜਾਈਏ। ਆਹ ਚੀਜ਼ਾਂ ਤਾਂ ਘੱਟੋ ਘੱਟ ਜਿਹੜੀਆਂ ਉਹ ਇਸ ਦੌਰ ਦੇ ਵਿੱਚ ਤੁਹਾਡੀਆਂ ਜਿਹੜੀਆਂ ਪੁਖਤਾ ਹੋਣੀਆਂ ਚਾਹੀਦੀਆਂ ਤਿਆਰੀਆਂ ਉਹਨਾਂ ਬਾਬਤ। ਇਹ ਆਪਣੇ ਆਪ ਦੇ ਵਿੱਚ ਇੰਡੀਆ ਵਾਸਤੇ ਬਹੁਤ ਵੱਡਾ ਚੈਲੰਜ ਰਹੇਗਾ ਕਿ ਇੰਨੀ ਵੱਡੀ ਵਸੋਂ ਹੈ, ਜੇ ਕੱਲ ਨੂੰ ਹੋਰ ਕੁਝ ਇਸ ਤਰ੍ਹਾਂ ਦਾ ਆ ਜਾਂਦਾ ਤਾਂ ਫਿਰ ਕੀ ਕਰੋਗੇ। ਬਹਰਹਾਲ ਜਿਹੜੀ ਇੰਡੀਆ ਦੀ ਟੈਸਟਿੰਗ ਆ ਉਹ ਹੈਗੀ ਆ 5,41,799 ਇਸ ਟਾਈਮ, ਜਿਹੜੀ ਕਿ ਥੋੜੀ ਆ ਆਬਾਦੀ ਦੇ ਲਿਹਾਜ਼ ਨਾਲ ਵੇਖੀਏ। ਜੇ ਤੁਲਨਾਤਮਕ ਤੌਰ ਤੇ ਵੇਖੋਗੇ ਤਾਂ ਮੇਰੇ ਖਿਆਲ ਦੇ ਨਾਲ ਜਿਹੜੀ US ਦੀ ਆ ਉਹ ਤੇ ਆਲਮੋਸਟ ਹੁਣ ਪਹੁੰਚ ਗਈ ਹੋਣੀ 50 ਲੱਖ ਨੂੰ। ਬਿਲਕੁਲ 48,000 ਸੀਗੀ, 48 ਲੱਖ ਸੀਗੀ। ਫਿਰ ਸਪੇਨ ਦੀ 9,30,000 ਆ, ਫਿਰ ਇਟਲੀ ਦੀ 16,42,000 ਆ, ਫਰਾਂਸ ਦੀ ਜਿਹੜੀ ਹੈ 4,63,000 ਆ। ਕਿੰਨੀਆਂ ਕੁ ਵਸੋਂ ਵਾਲੀਆਂ ਕੰਟਰੀਆਂ ਨੇ। ਜਰਮਨ ਦੀ ਮੇਰੇ ਖਿਆਲ ਦੇ ਨਾਲ 6-7 ਕਰੋੜ ਲੋਕ ਹੋਣੇ ਆ, ਉਹਨਾਂ ਦੀ ਜਿਹੜੀ ਆ ਟੈਸਟਿੰਗ ਉਹ 20 ਲੱਖ ਤੋਂ ਉੱਪਰ ਆ। ਸੋ ਟੈਸਟਿੰਗ ਜਿਹੜੀ ਆ ਉਹ ਕਰ ਸਕਦੇ ਸਨ। ਇਹਨਾਂ ਨੇ ਵੇਖੋ 1 ਮਹੀਨੇ 'ਚ 33-34 ਗੁਣਾ ਵਧਾ ਵੀ ਦਿੱਤੀ ਆ। ਪਰ ਰੌਲਾ ਇਹ ਆ ਕਿ ਹੁਣ ਇਹਨਾਂ ਦੇ ਕੋਲ ਸਾਧਨ ਓਨੇ ਕੁ ਰਹਿ ਗਏ ਆ, ਹੁਣ ਲੈਬਾਂ ਤੇ ਹੀ ਫਿਰ ਇਹ ਨਿਰਭਰ ਹੋ ਗਏ ਆ। ਜਿਹੜੀ ਉਹ ਰੈਪਿਡ ਟੈਸਟਿੰਗ ਇਹਨਾਂ ਨੇ ਸ਼ੁਰੂ ਕੀਤੀ ਸੀ ਉਹ ਤੇ ਬੰਦ ਹੋ ਗਈ ਇੱਕ ਵਾਰੀ। ਤੇ ਲੈਬਾਂ ਕਿੰਨੀਆਂ ਨੇ ਕੁੱਲ? ਸਾਡੇ ਕੋਲ 300 ਲੈਬ ਹੈ ਸਾਰੀ। ਹੁਣ ਜਿੱਥੇ ਆਬਾਦੀ ਜਿਹੜੀ ਹੈ ਉਹ 140 ਕਰੋੜ ਹੋਵੇ, 300 ਲੈਬ ਜਿਹੜੀ ਹੈ ਉਹ ਕੀ ਕਰੂਗੀ ਜੇ ਮੰਨ ਲਓ ਕੱਲ ਨੂੰ ਖੁਦਾ ਨਾ ਖਾਸਤਾ ਬਿਮਾਰੀ ਵੱਧ ਜਾਂਦੀ ਹੈ ਤਾਂ। ਜੀ 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 ਬਿਲਕੁਲ।
ਤੇ ਮਿੰਟੂ ਜੀ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਦੇ ਬਾਰੇ ਜਾਣਕਾਰੀ ਦਿੱਤੀ ਤੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM,